ਇਦਾਂ ਤਾਂ ਕਿੰਨੇ ਘੁਲੀ ਆ ਜਿਹੜੀ ਖੋਇਆ ਆਈਸਕ੍ਰੀਮ ਆ ਇਹਦੇ ਵਿੱਚ ਕੋਕ ਦੀ ਬੋਤਲ ਪਾ ਕੇ ਨਾ ਇੱਕ ਗਲਾਸ ਘੰਟਾ ਪਿਆ ਰਹਿਣ ਦੋ ਉਹ ਸਪਰਿੰਗ ਬਣ ਜੂਗੇ। ਰਿਚ ਦੀ ਮਾਂ ਫੜ ਕੇ ਨੇ ਅੱਜ ਬਰੋੜੀ ਤੇ ਉੱਤੇ ਸਪੈਲਿੰਗ ਦੇਖ ਕੇ ਕਹਿੰਦਾ ਇੰਨਾ ਪਿਆਰ ਕਰਦਾ ਉਹਦੇ ਨਾਲ। ਵਾਡੀਆਂ ਕਿਹਨੂੰ ਕਹਿੰਦੇ ਦੱਸ? ਵਾਡੀਆਂ ਉਸਤਾਦ ਜੀ ਮਤਲਬ ਆ ਜਿਹੜੇ ਹੱਥ ਦੇ ਥੱਲੇ ਵਾਲ। ਉਸਤਾਦ ਜੀ ਮੈਂ ਰਿਚ ਨੂੰ ਜੱਫਾ ਪਾ ਲਿਆ। ਹਾਂਜੀ ਜੱਫਾ ਪਾ ਕੇ ਉਸਤਾਦ ਜੀ ਬੈਠ ਕੇ ਲੈ ਗਿਆ ਚਾਹ ਚਾਹ ਪੀ ਕੇ ਚੱਲ ਕੇ ਚੱਲ। अस्सलाम वालेकुम जी, टी टाइम च खुश आमदीद। बहारो थाम लो अब दिल मेरा महबूब आता है, शरारत करना नाजुक दिल शर्म से डूब जाता है। बहारो थाम लो अब दिल। ये गाना तुझे सुनना वाले लता जी मुकेश। ओहो आहा की अंतरा किया लता जी ने। कहर अंदाज है तेरे, शरारत है तेरी बातें, मेरी तो जान ले लेंगी ये बातें, ये मुलाकातें मुलाकातें। सनम शर्माए जब ऐसे मजा कुछ और आता है, शरारत करना नाजुक दिल शर्म से डूब जाता है। बहारो थाम लो अब दिल। ऐ तो सुनना, लता और मुकेश साहब के बड़े बड़े अच्छे अच्छे गाने हैं, बड़े बड़े प्यारे वाले। ਉਸਤਾਦ ਜੀ ਮੈਂ ਨਹੀਂ ਵਜਾਇਆ ਕਰਨਾ ਅੱਗੇ ਤੋਂ। क्यों? ਪਤਾ ਕੀ ਬਹੁਤ ਸਾਰੀ ਬਰਾਦਰੀ ਦੇ ਅਫਰਾਦ ਮੈਨੂੰ ਮਨਾ ਕਰ ਰਹੇ ਨੇ ਕਿ ਯਾਰ ਤੂੰ ਸਾਡੇ ਬਰਾਦਰੀ ਦੇ भाई ये आर्ट है, मैं बजा लेता हूँ। ਹਾਂ ਲੇਕਿਨ गाने वो बजा लेता है, इसमें कौन सी ऐसी बात है? ਮੈਨੂੰ ਨਹੀਂ ਭਰਾਵਾਂ ਨੇ ਕਦਨਾਂ ਨੇ ਉਹਨਾਂ ਨੇ ਕਿਹਾ ਕਿ ਆਇਆ ਨਹੀਂ ਕਰਨਾ ਹੈਗਾ ਤੂੰ ਸਾਡੇ। ਯਾਰ ਇੱਡਾ ਛੋਟਾ नहीं नहीं उन्होंने क्या या सही वजा या रहन दे। क्योंकि वजाउण ना उन्होंने बेइज्जती नहीं, गलत वजाउण ना उन्होंने ਇਹ ਬਾਤ ਉਹ ਯਾਰ ਇਹ ਨਹੀਂ गल ਗੱਲ पूरी कर। ਮੈਨੂੰ ਨਹੀਂ ਉਸਤਾਦ ਜੀ ਆ ਉਹਨਾਂ ਨੇ ਕਿਹਾ ਕਿ ਤੂੰ ਜਾਨਾ ਵਾ ਸਾਡੇ ਨੱਕ ਕੱਟੀ ਗਈ ਵਰਦੀ ਪਾ ਕੇ। हाँ वही ਸਾਰੇ ਤੋਂ ਰੌਲਾ ਤੇ ਇਵਨ ਉਸਤਾਦ ਜੀ ਫੈਮਿਲੀ ਦੇ ਵਿੱਚ ਕੋਈ ਇਦਾਂ ਦਾ ਹੈ ਹੀ ਨਹੀਂ, ਸਾਰੀ ਫੈਮਿਲੀ ਸਖਤ ਫੈਮਿਲੀ ਹੈ। ਸ਼ੁਕਰ ਅੱਲਾਹ ਪਾਕ ਦਾ। ਉਸਤਾਦ ਜੀ ਛੱਡੋ ਤੁਸੀਂ ਫਰਮਾਇਸ਼ ਮੇਰੀ 4 ਦਿਨ ਹੋ ਗਏ ਨਹੀਂ ਪੂਰੀ ਕੀਤੀ ਉਸਤਾਦ। ओए ਆ ਬਸੰਤੀ ਮੈਂ ਕਿਹਾ ਮਾੜਾ ਜਿਹਾ ਕਿਤੇ ਸੁਣਾ। ਤੈਨੂੰ ਪੈਕੇਜ ਲਵਾ ਦੇ ਨੈਟ ਦਾ, ਉਹਦੇ ਤੇ ਸੁਣੀ ਜਾਇਆ ਕਰ, ਤੇਰੀ ਏਡੀ ਫਰਮਾਇਸ਼ ਕਿਤੇ ਖਲੋਂਦੀ ਨਹੀਂ ਯਾਰ ਉਸਤਾਦ ਜੀ ਦੇ ਮੂੰਹ ਸੁਣਨਾ ਚਾਹੁੰਦਾ ਫਰੀਦ। ਉਹ ਬਸੰਤੀ ਸੁਣਾਓ ਜੀ, ਸੁਣਾਓ। मैंने वो बसंती सुनावा। ਉਹ ਵਾਲੀ ਉਹ ਉਹ ਤੈਨੂੰ ਮੈਂ ਲਹਿਰਾ ਸੁਣਾਵਾਂਗਾ। ਚਲੋ ਫਿਰ ਉਹ ਇਹ ਬਸੰਤੀ ਸੁਣਾ ਦਿਓ ਜਾਂ ਇੱਕ ਹੋਰ ਗਾਣਾ ਵਾ ਉਹਦਾ ਇੱਕ ਅੰਤਰਾ ਸੁਣਾ ਦਿਓ। ਕਿਹੜਾ? हम तुम युग युग से ये गीत मिलन के गाते रहे हैं, गाते रहेंगे हम तुम। मैं तो कहा ना बहुत बड़े प्यारे गाने ने। ਉਸਤਾਦ ਜੀ ਚੁਣ ਚੁਣ ਕੇ ਗਾਣੇ। जग ये बंधन ना तोड़ सका, हम तोड़ के हर दीवार मिले, इस जन्म जन्म की नदिया में इस पार मिले उस पार मिले। भगवान ने पूछा मांगो तो तुमको सारा संसार मिले, पर हमने कहा संसार नहीं हमको साजन का प्यार। हम तुम युग युग से ये गीत मिलन के गाते रहे हैं, गाते रहेंगे हम। और ये कोड़े पक हम तुम युग युग से ऐसे है ना यार। मैनू मेरे ना मेरे वो जेडे ਨੂੰ ਕੱਢੇ ਗੂਮਸ ਬੰਬ। हाँ ਗੂਮਸ ਬੰਬ। ਓਏ भाई ਇਹ ਕਿਹਨੂੰ ਕਹਿੰਦੇ ਆ? ਇਹਨੂੰ ਹੀ ਕਹਿੰਦੇ ਆ, ਸਹੀ ਕਹਿ ਰਿਹਾ ਵਾ ਉਹ। ਹਾਂਜੀ ਹੈ ਲੂਮਸ ਉਹ ਜਿਹੜੇ ਕਹਿੰਦੇ ਲੂਮਸ।
ਅੱਛਾ ਇਹਨੂੰ ਇੰਗਲਿਸ਼ ਚ ਸਹੀ ਕਹਿਣਾ ਹੁੰਦਾ, ਹਾਂਜੀ ਉਰਦੂ ਚ ਜਰਾ ਅੜਦਾ ਵਾ, ਹਾਂ ਪੰਜਾਬੀ ਚ ਜਰਾ ਨੂੰ ਨਹੀਂ ਹਲੇ ਪਤਾ। ਲੂਮਸ ਗਮ, ਹਾਂਜੀ ਲੂਮਸ ਗਮ। ਮੇਰੇ ਉਸਤਾਦ ਜੀ ਉਹ ਮੈਨੂੰ ਕੁਛ ਹੁੰਦਾ ਜਦੋਂ ਲਤਾ ਜੀ ਕਹਿੰਦੇ ਨਾ, ਪਰ ਹਮਨੇ ਕਹਾ ਸੰਸਾਰ ਨਹੀਂ ਹਮਕੋ ਸਾਜਨ ਕਾ ਪਿਆਰ, ਪਿੱਛੋਂ ਮੁਕਿਆ ਉਹ ਬੜੇ ਬੜੇ ਗਾਣੇ ਨੇ ਭੈਣ। ਤਾਂ ਜੀ ਮੇਰਾ ਵੀ ਦਿਲ ਕਰਦਾ ਮੈਨੂੰ ਮੇਰੇ ਉਦੋਂ ਖਲੋਂਦੇ ਉਸਤਾਦ ਜੀ ਜਦੋਂ ਉਹ ਜਿਹੜਾ ਉਹ ਗਾਣਾ ਨਹੀਂ ਹੈਗਾ ਵੀ ਮਿੱਤਰਾਂ ਦਾ ਸੁਣਿਆ ਗਰੁੱਪ ਫਿਰ ਹਾਂ ਕਹਿੰਦੇ ਸ਼ੇਰ ਉਹ ਮਾਰ ਮਿੱਤਰਾਂ ਦਾ ਨਹੀਂ, ਹਾਂ, ਗਿੱਦੜਾਂ ਦਾ। ਗਿੱਦੜਾਂ ਦਾ ਹੀ। ਲੈ ਗਿੱਦੜਾਂ ਦਾ ਮਿੱਤਰਾਂ ਦਾ ਮਿੱਤਰਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ। ਆਹੋ ਕਹਿੰਦੇ ਸ਼ੇਰ ਮਾਰਨਾ ਉਹ ਤੇ ਮੈਨੂੰ ਇੰਜ ਉਹ ਚੀਂਗਾ ਫੁੱਟਦੀਆਂ ਜੀ। ਉਹ ਚਿੰਗਾ ਇਤੋਂ ਨਹੀਂ ਫੁੱਟਦੀਆਂ। ਅੱਛਾ ਉਹ ਜਦ ਤੇ ਤੁਹਾਡੇ ਗਰੁੱਪ ਦਾ ਜ਼ਿਕਰ ਹੋਇਆ ਵਿੱਚ। ਆਹੋ ਅੱਛਾ ਨਹੀਂ ਗਰੁੱਪ ਦਾ ਨਹੀਂ ਸ਼ੇਰ ਗਰੁੱਪ ਜਿੱਥੇ ਗਰੁੱਪ ਲਫ਼ਜ਼ ਆਵੇ ਉੱਥੇ ਤੇਰਾ ਤਲਕ ਬੰਦਾ ਨਾ ਵੀ ਉਹਨਾਂ ਦਾ ਸਮਝਿਆ ਗਰੁੱਪ ਫਿਰਦਾ। ਗਰੁੱਪ ਹੁੰਦੇ ਸੀ ਸਾਡੇ ਸਕੂਲ ਦੇ ਵਿੱਚ ਕਹਿੰਦੇ ਲਾੜੇ ਦਾ ਪਿਓ ਮਾਰਨਾ। ਵੇਲਾ ਸਮੇਤ ਮਾਰਨਾ। ਸਕੂਲ ਦੌਰ ਚ ਹੁੰਦੇ ਸੀ ਗਰੁੱਪ ਅਸੀਂ ਜੂਡੋ ਕਰਾਟੇ ਸਿੱਖਦਾ ਰਿਹਾ। ਮੈਂ ਫਰੀ ਤੇਰੂ ਕੀ ਕਹਿੰਦਾ ਸਾਜੀ ਪਤਾ ਕੀ ਗੱਲ ਆ, ਕੋਈ ਕੱਦ ਬੜੇ ਲੰਮੇ ਹੁੰਦੇ ਜਦੋਂ ਇੰਜ ਕਰਦੇ ਨਾ ਤੇ ਵਾਹ ਐਕ ਟੈਪ ਇੱਕ ਲੱਤ ਖੜੀ ਕਰਕੇ ਮੇਲ ਬਣ ਰਿਹਾ। ਆਓ ਇਹਨਾਂ ਨੇ ਵੀ ਉਹ ਢੋਲ ਰੱਖ ਕੇ ਨਾ ਅੱਗੇ ਤੇ ਉਹ ਵਾਲੀ ਗੇਮ ਖੇਡਣੀ ਸੀ ਆਵਰ ਟੋਬਾ ਨਹੀਂ ਐਸਾ ਮਜ਼ੇਦਾਰ ਗੱਲ ਹੈ ਨਾ। ਲੋਜਿਕ ਨਹੀਂ ਬਣ। ਅਸੀਂ ਗਰੁੱਪ ਬਣਾਦੇ ਸਕੂਲ ਦੇ ਵਿੱਚ ਗਰੁੱਪ ਸੀ ਸਾਡਾ ਗਰੁੱਪ ਨਹੀਂ ਪਾਰਟੀ ਨਹੀਂ ਹੁੰਦੀ ਤੁਹਾਡੀ? ਉਸਕੋ ਗਰੁੱਪ ਵੀ ਕਹਤੇ ਇੰਗਲਿਸ਼ में। ਅੱਛਾ ਨਹੀਂ ਨਹੀਂ ਬਚਪਨ ਦੇ ਸਕੂਲ ਦੇ ਵਿੱਚ ਸੀ ਨਾ ਸਾਡੀ ਅਥਰਾ 11 हाँ ਅਥਰਾ 11 ਤੋਂ ਸਾਡਾ ਮਸ਼ਹੂਰ ਹੈਗਾ ਸੀ ਗਰੁੱਪ अथरा जब छाए तुम बहुत याद आए। ਐ ਵੀ ਆਪਣੀ ਗੱਲ ਵਿੱਚ ਪਾਉਣ ਲੈ ਉਸਤਾਦ ਅਤਰਾ ਜੀ ਨਹੀਂ ਅਤਰੇ ਹੋਣਾ। ਅਤਰੇ ਗਰੁੱਪ। ਲੜਾਈ ਹੋ ਪਈ ਸਾਡੀ ਇਵੈਂਟ ਸੀ ਉਹ ਵੱਡਾ ਜਿਹੜਾ ਸਾਲਾਨਾ 75 ਵਾਲੀ ਲੋੜ ਤਾਂ ਹੋਈ ਸੀ ਤਾਂ ਜੀ अच्छा वो ਉਹ ਬੰਦ ਹੋ ਗਿਆ ਦੇਖੋ। ਉਹਦੇ ਨਾਲ ਕਿ ਭਾਈ ਬਤਾ ਦੇ। ਹਾਂ ਉੱਥੇ ਭਾਈ ਫਿਰ ਤੇਰਾ ਵੀਰ ਫਿਰਿਆ ਹੀ ਇੰਜ ਕਰਕੇ ਓਏ ਹੋਏ ਹੋਏ। ਔਰ ਉਸਤਾਦ ਜੀ ਸ਼ੁਰੂ ਤੋਂ ਅੱਛਾ ਲੜਾਈ ਦੇ ਵਿੱਚ ਵਾਕਈ ਨਹੀਂ ਮੈਨੂੰ ਪਤਾ ਲੱਗਦਾ ਕਿ ਕੀ ਬਣ ਰਿਹਾ ਕੀ ਨਹੀਂ। ਜਦੋਂ ਭਾਜੀ ਜਾਣਾ ਉਹ ਪਿੱਛੇ ਕਿਉਂ ਪਤਾ ਪਿੱਛੇ ਪਤਾ ਨੀ ਪਿੱਛੇ ਕੀ ਬਣਦੇ ਆ ਕੀ ਨਹੀਂ। ਜਦੋਂ ਬੈਠ ਜੀ ਬੜਾ ਸੋਹਣਾ ਜਾ ਕੇ ਡੈਕ ਲਾ ਕੇ ਹੋ ਜਾਣਾ ਤੇ ਕੀ ਪਤਾ ਲੱਗਦਾ ਕੀ ਹੁੰਦਾ। ਕਾਲੂ ਜੀ ਇਹ ਸਿਰਫ ਸ਼ੌਕ ਵਾ ਮੇਰਾ ਮੈਂ ਤੈਨੂੰ ਸਹੀ ਗੱਲ ਦੱਸਾਂ ਇਹ ਤੇਰੀ ਦਿਹਾੜੀ ਆ ਇਹ, ਤੂੰ ਨਾ ਵਜਾਵੇ ਤੈਨੂੰ ਪੈਸੇ ਨਹੀਂ ਮਿਲਣੇ। ਤਾਜ ਨੇ ਰੁਕਣੇ ਨਹੀਂ ਦੇਣੇ। ਉਸਤਾਦ ਜੀ ਮੈਂ ਨਹੀਂ ਵਜਾਉਣਾ ਅੱਗੇ ਤੋਂ ਵੇਖੀ ਮੈਂ ਪੈਸੇ ਲੈ ਕੇ ਵਿਖਾਉਂਦਾ। ਬਸ ਕਰਦੇ ਤੂੰ। तू हो तो बढ़ जाती है कीमत मौसम की, तू हो तो बढ़ जाती है कीमत मौसम की, ये जो तेरी आंखें हैं शोला शबनम सी, इन्हीं पर है मुझको मरना मुझे जीना भी यही है महबूब मेरे महबूब मेरे महबूब मेरे। मुकेश साहब ਹਾਂ ਯਾਰ ਅਸੀਂ ਕਿਉਂ ਭੁੱਲਦੇ ਜਾਂਦੇ ਆਪਣੇ ਲੈਜੈਂਡ ਨੂੰ, ਸਹੀ ਗੱਲ ਹੈ ਹੈਨਾ? ਅੱਜ ਤੁਸੀਂ ਨਹੀਂ ਭੁੱਲਣ ਦੇਣਾ, ਤੁਸੀਂ ਆਪਣਾ ਡਿਊਟੀ ਲੱਗੀ। ਮੈਂ ਬੱਚਿਆਂ ਨੂੰ ਦੱਸਾਂਗਾ ਮੁਕੇਸ਼ ਸਾਹਿਬ ਇੱਕ ਸਿੰਗਰ ਸੀ। ਕੀ ਬਾਤ ਹੈ। ਹਾਂਜੀ ਉਹਨਾਂ ਨੂੰ ਬੱਬੂ ਮਾਨ ਸਾਹਿਬ ਇੱਕ ਜੰਜ ਛਾੜ ਦੂੰਗਾ ਸਾਰੀ ਲਾੜਾ ਦੂੰਗਾ ਮਾਰ ਉਹਦੇ ਹੁਣ ਲੋਕ ਸੁਣ ਰਹੇ ਨੇ ਨਾ, ਉਹਨਾਂ ਦਾ ਤੇ ਹੈਗਾ ਵਾ। ਉਹ ਗਾਣੇ ਕਿ ਸਾਨੂੰ ਮੁਕੇਸ਼ ਸਾਹਿਬ ਨੂੰ ਲੋਕ ਕਿਉਂ ਭੁੱਲਦੇ ਜਾ ਰਹੇ ਨੇ? ਯਾਰ ਸਾਡੇ ਕਿਸ਼ੋਰ ਸਾਹਿਬ ਯਾਦ ਨੇ, ਰਫੀ ਸਾਹਿਬ ਯਾਦ ਨੇ, ਹਾਏ ਮੁਕੇਸ਼ ਸਾਹਿਬ ਨੂੰ ਕਿਉਂ ਭੁੱਲਦੇ ਜਾ ਰਹੇ ਨੇ? ਹਾਲਾਂਕਿ ਕਿਸ਼ੋਰ ਸਾਹਿਬ ਨੇ ਮਾਸ਼ਾਅੱਲਾ ਕੰਮ ਹੀ ਉਹਨਾਂ ਦੇ ਗਾਣੇ ਟੋਟਲੀ ਏਦਾਂ ਹੀ ਮੁਕੇਸ਼ ਸਾਹਿਬ ਵੈਸੇ ਕੰਪੋਜ਼ਰ ਅੱਛੇ ਨਹੀਂ ਸਿੰਗਰ ਅੱਛੇ ਸੀ। ਸਿੰਗਰ ਵੀ ਬਹੁਤ। ਮੁਕੇਸ਼ ਸਾਹਿਬ ਦਰਦ ਕੀ ਬਾਤ ਹੈ। ਉਹ ਕਿਹਨਾਂ ਦਾ ਗਾਣਾ ਹੈਗਾ ਵਾ ਉਹ ਯਾਰ ਜਿਹੜਾ ਕੋਈ ਪੱਥਰ ਸੇ ਨਾ ਮਾਰੇ। ਨਹੀਂ ਯਾਰ ਨਹੀਂ ਜੰਜ ਟੁਰ ਪਈ ਬਾਜਿਆਂ ਨਾਲ। ਨਹੀਂ ਉਹ 4 ਬੋਤਲ ਵੋਡਕਾ। ਉਹ ਨਹੀਂ ਇੱਕ ਦੀ ਤਾਂ ਦੋ ਮੰਗਦੀ। ਉਹ ਯਾਰ ਨਹੀਂ ਉਹ ਯਾਰ ਕਿਹੜੇ ਆ ਉਹ? ਸਭ ਤੁਮ ਮੇਰੇ ਪਾਸ ਆਨਾ ਪ੍ਰਿਏ। ਹਾਂ ਮੁਕੇਸ਼ ਸਾਹਿਬ ਨਾ ਹਾਂ कोई शर्त होती नहीं प्यार में, मगर प्यार शर्तों पे तुमने किया, नजर में सितारे न चमके जरा, बुझाने लगी आरती का दिया, जब अपनी नजर से ही गिरने लगो, अंधेरों में अपने ही गिरने लगो, तब तुम मेरे पास आना प्रिय, ये मेरा घर खुला है खुला ही रहेगा तुम्हारे टोडोडोन 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 टोडोडोन। ऐसा म्यूजिक ਹਾਂ हाँ ਅੱਜ ਤੁਹਾਨੂੰ ਰਚੇ ਹੋਏ मुकेश साहब
जिस गली में तेरा घर न हो बालमा उस लानत ਜਾਣਦਾ ਸਾਡਾ ਕੰਮ ਨਹੀਂ ਨਾ ਹੈਗਾ ਮੁਕੇਸ਼ ਦਾ ਯਾਰ ਉਹ 뮤직 ਡਾਇਰੈਕਟਰ ਬੜੇ ਜ਼ਾਲਮ ਸੀ ਲਫ਼ਜ਼ਾਂ ਨੂੰ ਇੰਨਾ ਰਿਚ ਕਰਕੇ ਪੇਸ਼ ਕਰਦੇ ਸੀ अरे हाँ ये रस में ये कस में सभी तोड़ के तू चलिया चुनर प्यार की ओढ़ के या चला जाऊंगा मैं ये जग छोड़ के खेड़ते सी लफ्ज़ां नाल जिस दिल में बसा था प्यार तेरा उस दिल को कभी का तोड़ दिया है तोड़ दिया है बदनाम न होने देंगे तुझे तेरा नाम ही लेना छोड़ दिया है छोड़ दिया ਹੁਣ ਵੇ ਨਾ ਮੁਕੇਸ਼ ਸਾਹਿਬ ਗਾਉਂਦੇ ਹੀ ਬੱਚੇ ਜੈਸੇ ਦਿਲ ਨੇ ਐਸੇ ਉਹ ਜੋ ਬੱਚਾ ਚੀਜ਼ नहीं ले ਰੀਦ ਇਹਨੂੰ ਝੋਲ ਓ ਯਾਰ ਨਹੀਂ ਰਫੀ ਸਾਹਿਬ ਤੂੰ ਦੇ ਉਹ ਨਾ ਗਾਣਾ ਸੁਣਿਆ ਮੰਨਿਆ ਅਸੀਂ ਰਫੀ ਸਾਹਿਬ ਨੂੰ ਮੰਨਨੇ ਆ ਕਿਸ਼ੋਰ ਸਾਹਿਬ ਨੂੰ ਮੰਨਨੇ ਆ ਹੁਣ ਤੁਸੀਂ ਮੁਕੇਸ਼ ਸਾਹਿਬ ਨੂੰ ਸਾਡਾ ਨਹੀਂ ਦਿਲ ਕਰਦਾ रफी साहब दा तेनू रफी साहब रंग पसंद आ ये दिल दीवाना है दिल तो दीवाना है दीवाना दिल है ये दिल दीवाना है ना ਹਾਏ ਹਾਏ बेचैन रहता है बेचैन रहता है चुपके से कहता है मुझको भड़कने दो शोला भड़कने दो फूलों में कलियों में साजन की गलियों में फेरा लगाने दो छोड़ो भी जाने दो ऐसे न जाऊंगा मैं लौट आऊंगा देखा सुना समझे अच्छा बहाना है ये दिल दीवाना ए रफी साहब ਜਿੱਥੇ ਉੱਥੇ ਨੂੰ ਗੱਡੇ ਖਲੋਦੇ ਉਸਤਾਦ ਜੀ ਜਿੱਥੇ ਉਹਨਾਂ ਦਾ ਨਹੀਂ ਉਹ ਪੱਤਾ ਪੱਤਾ ਫੂਲ ਫੂਲ हाँ बूटा बूटा ਜਿਹਦੇ ਜੋ हाल हमारा जाने हाँ ਕੋਈ ਕਿਸੇ ਉਹ ਢਾੜ ਪੁਣਾ ਉਹਦੇ ਚ ਢਾੜ ਪੁਣਾ ਨਾ ਹਾਂ ਬਹੁਤ ਜ਼ਿਆਦਾ ਇਹ ਢਾੜ ਜੀ ਪੁਣੇ ਢਾੜ ਪੁਣਾ ਨਹੀਂ ਹੈਗਾ ਗਾਣਾ ਵੀ ਆ ਇਹਦੇ ਚ ਨਹੀਂ ਉਹ ਦਿਲ ਦੀਵਾ ਐਦਾਂ ਤੋਂ ਵੱਡਾ ਕਿਹੜਾ ਟੈਂਪੋ ਇਹ ਫੀਲਿੰਗ ਆ ਉਹ ਚ ਢਾੜ ਪੁਣਾ ਅੱਛਾ ਇਹਦੇ ਚ ਟੈਂਪੋ ਜਿਹੜੀ ਆੜਾ ਵਾ ਐਂਡ ਤੇ ਆੜਾ ਬੋਲ ਵਾ ਨਹੀਂ ਉਹ ਤੇਰੇ ਕੋ ਨਹੀਂ ਸੀ ਵੱਜਣ ਦਿਆ ਹੈ ਸਿੱਧਾ ਹੀ ਮੈਨੂੰ ਆੜੇ ਦਾ ਵੀ ਪਤਾ ਹੀ ਤੇਰੇ ਕੋ ਨਹੀਂ ਸੀ ਵੱਜਣ ਦਿਆ ਰਹੇ ਇਹ ਦਿਲ دیਵਾਨਾ ਦਿਲ ਕੋ دیਵਾਨਾ ਉਹ ਵਿੱਚ ਤੇਰੇ ਕੋ ਨਹੀਂ ਸੀ ਵੱਜ ਰਿਹਾ ਉਦੋਂ ਆ ਤੇ ਸਾਨੂੰ ਨਹੀਂ ਵੱਜਣ ਦੇ ਤੇ ਫਖਰ ਹੈ ਇਸ ਗੱਲ 'ਚ ਵੀ ਕਿ ਨਹੀਂ ਵੱਜਣ ਡਿਆ ਬਾਕੀ ਤੁਸੀਂ ਜੋ ਮਰਜ਼ੀ ਗਾ ਲਓ ਇਹ ਤੁਹਾਡੇ ਨਾਲ ਮਤਲਬ ਰਲ ਜਾਏਗਾ ਹਾਂ ਫਰੀਦ ਦੀ ਸਾਡੇ ਸਕੂਲ ਦਾ ਗਰੁੱਪ ਹੁੰਦਾ ਸੀ ਯਕੀਨ ਕਰੋ ਇਹ ਗਾਣੇ ਗੁਣੇ ਤੇ ਬਾਅਦ ਚ ਆ ਸਹੀ ਗੱਲ ਠੀਕ ਹੈ ਅਸੀਂ ਉਸਤਾਦ ਜੀ ਇਹ ਸਾਰੇ ਇਹ ਗਾਣੇ ਉਦੋਂ ਸੁਣੇ ਨੇ ਮੁਕੇਸ਼ ਸਾਹਿਬ ਇਹ ਉਹ ਲੇਕਿਨ ਇਹਨਾਂ ਦਾ हवा में उड़ता जाए मेरा लाल दुपट्टा मखमल का जी मेरा लाल दुपट्टा मलमल का ओ जी ਵਾਹ ਵਾਹ ਇਦਾਂ ਦੀਆਂ ਤਰਜ਼ਾਂ ਹੁਣ ਕਿਉਂ ਨਹੀਂ ਬਣਦੀਆਂ ਝਾੜ ਬਣਾ ਨਹੀਂ ਹੈ। ਨਹੀਂ ਇਹ ਕਿਉਂ ਨਹੀਂ ਬਣਦੀਆਂ ਤਰਜ਼ਾਂ ਇਦਾਂ ਦੀਆਂ ਇਹ ਮੁੰਡਾ ਬਣਾਉਣ ਡਿਆ ਵੇਖੋ ਤੇ ਕੋਈ ਟੋਪੀਆਂ ਲੈ ਲੋ ਜਾਂਦੇ ਉਹਨੂੰ ਕਹਿ ਬਣਾ ਯਾਰ ਉਹਦੇ ਕੋਲ ਬਣੀਆਂ ਕਾਸ਼ਫ ਹਸਨੀ ਬਣਾ ਲੈਂਦਾ ਤੇਰੇ ਕੋਲ ਨਹੀਂ ਬਣਦੀਆਂ ਬਣਾਈ ਜਾਵੇ ਆਪ ਹੀ ਗਾ ਲੈਣਾ ਮੈਂ ਉਸਤਾਦ ਜੀ ਨੇ ਓ ਬਸੰਤੀ ਬਬਨ ਗਾਏ ਉਸਤਾਦ ਬੱਬਰ ਪਵਨ ਗਾਏ ਪਵਨ ਗਾਏ ਪਵਨ ਗਾਜਰ ਕਹਿਲਾ ਪਵਨ ਗਾਜਰ ਲੇਕਿਨ ਸਾਜੀ ਇਹਨਾਂ ਚੀਜ਼ਾਂ ਤੋਂ ਮੈਂ ਹੁਣ ਅਵੋਇਡ ਕਰਨਾ ਵਾ ਉਹਦੀ ਵਜ੍ਹਾ ਤੁਹਾਨੂੰ ਮੈਂ ਦੱਸ ਹਾਂ ਉਹ ਦੂਜਾ ਲਿਆ ਵੱਡਾ ਉਹ ਸਹੀ ਬੜਾ ਇੱਥੋਂ ਇੰਜ ਹੁੰਦਾ था ਹਾਂ ਇਹਨਾਂ ਚੀਜ਼ਾਂ ਤੋਂ ਵਾਈਡ ਕਰ ਵੱਡਾ ਇਹ ਲੇਟੈਸਟ ਇੰਸਟਰੂਮੈਂਟ ਹੈ ਇਹਦੇ ਚ ਨਹੀਂ ਮਜ਼ਾ ਆਉਂਦਾ ਸੀ ਪਤਾ ਤੈਨੂੰ ਮੇਰਾ ਫਿਰ ਬਾਅਦ ਵਿੱਚ ਉੱਥੇ ਬਾਹਰ ਖਲੋਤਾ ਤਰਲੇ ਕਰਨਾ ਨਹੀਂ ਉਹ ਵੱਡਾ ਹਾਂ ਬੜੀਆਂ ਆਸ਼ਕ ਮਜ਼ਾਜ ਅੱਖਾਂ ਤੇਰੀਆਂ ਵੇ ਬਦੋ ਬਦੇ ਟਾਂ ਲੜੀ ਜਾਂਦੀਆਂ ਉਹ ਤੇ ਐ ਆਹਾ ਐਸੇ ਹੀ ਕਿਸ ਨੇ ਨੀਂਦਾਂ ਚੁਰਾ ਕੇ ਅੱਖਾਂ ਮੇਰੀਆਂ ਹੈ ਹਾਏ ਹਾਏ ਉਹ ਉਹਦੇ ਚ ਨਾ ਰੌਲਾ ਹੈ ਕਿ ਸਾਜੀ ਇਹ ਗਾਣੇ ਗੁਣੇ ਜਿਹੜੇ ਅਸੀਂ ਕਰਨੇ ਠੀਕ ਹੈ ਸਕੂਲ ਚ ਜਿਹੜਾ ਗਰੁੱਪ ਇਹਨੂੰ ਮੇਰੇ ਤੇ ਇਹ ਨਾ ਛਾਪ ਲਾ ਦਿੱਤੀ ਜਾਏ ਕਿ ਮੈਨੂੰ ਕੋਈ ਇਦਾਂ ਦਾ ਕੁਝ ਨਹੀਂ ਯਾਰ ਉਹ ਸਾਰੇ ਪਲੇ ਕਰ ਲੈਂਦੇ ਮਾੜਾ ਮੋਟਾ ਉਹ ਵੀ ਕਰ ਲੈਂਦੇ ਇਹ ਚ ਐਸੀ ਕੋਈ ਗੱਲ ਉਹ ਕਦਨਾਂ ਨੂੰ ਮੈਂ ਸਮਝਾਉਣਾ ਉਹ ਪਤਾ ਨਹੀਂ ਕਿਉਂ ਐਵੇਂ ਇਸ ਗੱਲ ਦਾ ਉਹ ਕਜਨਾ ਨੂੰ ਕਿਤੇ ਤੂੰ ਹੈ ਹੀ ਇਦਾਂ ਦਾ ਤੀਖੇ ਨਾਲ ਥੋੜਾ ਬੰਨਿਆ ਹੁੰਦਾ ਸਾਡੇ ਵੀ ਗੱਲ ਸੁਣ ਲਾ ਨਹੀਂ ਉਹ ਕਦਰ ਇਹਨੂੰ ਕਹਿੰਦੇ ਨੇ ਕਿ ਤੈਨੂੰ ਅਸੀਂ ਕਿੰਨਾ ਛੋਟੇ ਹੁੰਦੇ ਗਿਆ ਕਿ ਚਾਚਾ ਜੀ ਦੇ ਕੋਲ ਵਿਆਹ ਕਰ ਸਿੱਖ ਲਾ ਕੁਛ ਹਾਂਜੀ। ਐ ਹੁਣ ਵੇਖਿਆ ਤੈਨੂੰ ਪਤਾ ਸੀ ਵੀ ਤੂੰ ਰਵਾਮ ਦੇ ਸਾਹਮਣੇ ਵਜਾਏਗਾ ਤੇ ਕਿਦਾਂ ਵਿੱਚੋਂ ਕੱਚਾ ਪੱਕਾ ਜਿਹਾ ਹੋਈ ਜਾ ਰਿਹਾ ਕਦਰਾਂ ਨੂੰ ਅਸਲ ਇਹ ਦੁੱਖ ਆ ਅੱਛਾ ਇਹ ਵਜਾਉਣ ਦਾ ਦੁੱਖ ਨਹੀਂ ਮਾੜਾ ਵਜਾਉਣ ਦਾ ਦੁੱਖ ਨਹੀਂ ਉਹਨਾਂ ਨੂੰ ਗੁੱਸਾ ਵਾ ਹਾਂ। ਇਹਦੇ ਗਲੇ 'ਚ ਮੂਰਖੀ ਫੱਤਾ ਨਹੀਂ ਹੈ
ਓਏ ਹੋਏ ਚਾਚੇ ਸ਼ਾਹ ਚੀਮਾ ਸਾਹਿਬ ਮਤਲਬ ਉਹਨੂੰ ਇਹ ਸਮਝਾਉਣਗੇ ਵੀ ਇਹ ਸਾਰਾ ਕੁਝ ਲੈ ਰਸ਼ਾਦ ਜੀ ਮਸਾ ਰਸ਼ਾਦੇ ਖਾ ਕੇ ਤੈਨੂੰ ਕਿਸੇ ਚਾਚੇ ਨੇ ਨਾ ਤੈਨੂੰ ਕਿਸੇ ਸੱਚੀ ਮੁਝੇ ਚੀਮੇ ਨੇ ਫੜਨਾ ਹੀ। ਹਾਂ ਨਹੀਂ ਉਹ ਉਸਤਾਦ ਜੀ ਗੱਲ ਹੈ ਕਿ ਅਸੀਂ ਨਹੀਂ ਇਹ ਕਰਦੇ ਹੈਗੇ ਸ਼ੁਰੂ ਤੋਂ। ਮੈਨੂੰ ਸ਼ੌਕ ਐਵੇਂ ਪਿਆ ਸਿਰਫ ਤੁਹਾਡੇ ਕੋਲ ਬਹਿ ਕੇ ਜਿੱਦਾਂ ਤੁਸੀਂ ਆ ਕਰਦੇ ਹੋ ਨਾ, ਮੈਂ ਕਹਿੰਦਾ ਉਹਨੂੰ ਪ੍ਰੋਗਰਾਮ ਨਹੀਂ ਲੱਭਾ ਹੋਣਾ, ਉਤੋਂ ਉਹਨੇ ਤੈਨੂੰ ਖਿੱਚ ਕੇ ਮਾਰ ਦੇਣਾ। ਪੱਕੀ ਗੱਲ ਕਿਹੜੀ? ਡੂਮ ਮਚਾਲੇ ਡੂਮ ਗਾਣਾ ਇਤਨੇ ਸੋਰੀ ਭਾਈ ਬਦਤਮੀਜ਼ ਗੁਜਰ ਤੈਨੂੰ ਪਤਾ ਵਾ ਹਾਂਜੀ ਤੁਸੀਂ ਵੀ ਤਗੜੀ ਕੌਮ ਹੋ। ਇਹਦੀ ਮੰਗਣੀ ਤੇ ਗਾਣਾ ਚੱਲਿਆ ਕਿਹੜਾ ਦਾ ਜੀ? ਜ਼ਰਾ ਢੋਲਕੀ ਬਜਾਓ ਲੂਰੀਓ। ਹਾਂ ਉਹ ਲੂਰੀ ਨਹੀਂ ਜ਼ਿੰਦਗੀ ਹੈ। ਇਹਨੂੰ ਨੀ ਕੋਈ ਵੈਦ ਮਿਲਿਆ? ਵਾਰੀ ਵਾਰੀ ਸਭ ਸੁਣਾਓ ਲੂਰੀਓ। ਕੋਈ ਨਹੀਂ ਵੈਦ ਜਦੋਂ ਸੱਤ ਉਸਤਾਦ ਜੀ ਚਾਚਾ ਦਾ ਭੂਤ ਹੋਇਆ ਉਦੋਂ ਇਹਨਾਂ ਨੇ ਗਾਇਆ ਸੀ ਤਾਲ ਸੇ ਤਾਲ। ਅੱਛਾ ਠਹਿਰ ਜਾ ਇੱਕ ਮਿੰਟ। ਇਹਦੇ ਵਿਆਹ ਤੇ ਅਸੀਂ 7 ਦਿਨ ਪੂਰਾ ਨਾ ਮਹਿੰਦੀ ਕਰਨੀ। ਸੱਤ ਬਾਸ ਦੀ 7 ਦਿਨ। ਸਹੀ ਨਹੀਂ ਨਾ ਹੋਣੀ, ਉਹ 7 ਦਿਨ ਟਰਾਈ ਕਰਦੇ ਰਹਿਣਾ ਸੀ। ਇੱਕ ਦਿਨ ਦੀ ਸਹੀ ਨਿਕਲੂ। ਨਹੀਂ 7 ਦਿਨ ਮਹਿੰਦੀ ਕਰਨੀ ਇਹਦੇ ਵਿਆਹ ਸਾਡੀ ਇੰਨੀ ਲੰਬੀ ਕਾਤੋਂ ਨੇ ਖੁਸ਼ੀ ਚਾਹ ਢੋਲਕੀ ਦਾ ਕਰਕੇ ਇਹ ਢੋਲਕੀ ਸਾਰੇ ਆਉਣਗੇ। ਫਰੀਦ ਸਾਬਰੀ ਤੇ ਕਾਸ਼ਫ ਹਸਨੀ ਜਿੱਥੇ ਬਹਿ ਜਾਣ ਮਹਿਫਲ ਬੰਦ ਉਹ ਵਿਆਹ ਅਮਰ ਹੋ ਜਾਂਦਾ। ਅੱਛਾ ਜੀ। ਹਾਂ ਸੁਣ ਉਹਦੇ ਵਿਚਾਰੇ ਦਾ ਐਕਸੀਡੈਂਟ ਹੋਇਆ ਪਿਆ। ਓਏ ਹੋਏ ਉਹ ਹਾਂ ਦੋਸਤੀ ਦੇ ਵੇ ਕੀ ਲੱਭ ਕੇ ਸੱਟਾਂ ਦੀਆਂ ਤਸਵੀਰਾਂ ਭੇਜ ਰਿਹਾ ਖਿੱਚ ਕੇ। ਜੀਆਂ ਹਾਂ ਤਾਜੀ ਗੈਲਰੀ ਖੋਲੋ ਆਪਣੇ ਬੱਚਿਆਂ ਦੀ ਘੱਟ ਉਹਦੀਆਂ ਸੱਟਾਂ ਦੀਆਂ ਓਏ ਹੋਏ ਅੱਲਾ ਨੂੰ ਇਹ ਕਿਤੇ ਬੱਚਾ ਲੱਗਦਾ ਕਿਤੇ ਮਾੜਾ। ਹਾਂਜੀ ਹਾਂਜੀ ਉੱਤੇ ਫਿਲਟਰ ਲਾ ਸੈਂਡ ਕਰੀ ਜਾਂਦਾ। ਉਹ ਤੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰੋ ਯਾਰ ਕਿਸੇ ਦੇ ਕੋਲ ਸੱਟ ਨਹੀਂ ਪਈ ਕੋਈ ਪੁਰਾਣੀ ਉਹਦੀ ਤਸਵੀਰ ਨਹੀਂ ਉਹਨੇ ਹਸਪਤਾਲ ਤੋਂ ਤਸਵੀਰ ਭੇਜੀ ਉਹਦੇ ਚਿਹਰੇ ਦੇ ਵੀ ਸੱਟ ਲੱਗੀਆਂ ਵੈਸੇ ਡਿੱਗਿਆ ਕਿਤੇ ਆ ਗਿਆ ਘਰ ਆ ਗਿਆ ਬੁਰਾ ਡਿੱਗਿਆ ਕਿਤੇ ਹਾਂਜੀ ਚੰਗਾ ਹਾਂ ਹਟਦਾ ਵੀ ਨਹੀਂ ਨਾ। ਤੰਦਰੁਸਤੀ ਦਾ ਵੀ ਹਾਂ ਉਹਦੀ ਆਦਤ ਹੀ ਇਹ ਹੈ ਬੜੀ ਗੰਦੀ ਮੋਟਰਸਾਈਕਲ ਤੇ ਹੀ 800 ਕਿਲੋਮੀਟਰ 27 ਸੁਣਾਉਣ ਚਲਾ ਜਾਂਦਾ ਕਿਸੇ ਆਹੋ ਗੱਲ ਵੀ ਗਲਤ ਆ। ਤੇਰਾ ਗਾਜ਼ੀ ਖਾਨ ਕਨਸਰਟ ਫੜ ਲਿਆ 70 ਤੇ ਚਲ ਗਿਆ। ਆਹੋ ਦੱਸ ਨਹੀਂ ਇਹਦੇ ਵਿਆਹ ਦੇ 7 ਦਿਨ ਮਹਿੰਦੀ ਕਾਦੇ ਤੋਂ ਮਤਲਬ 7 ਦਿਨ ਮਹਿੰਦੀ ਹੋਈ ਇਹਦੇ ਵਿਆਹ ਤੇ ਰੋਜ਼ ਜਾਗ ਉੱਥੇ ਟੀ ਟਾਈਮ ਹੋਏਗਾ ਮਹਿੰਦੀ ਤੇ। ਤੂੰ ਉੱਥੇ ਨਾ ਰੱਜ ਕੇ ਵਜਾ ਗਾ ਲਈ। ਸਾਡੀ ਫਰੀਦ ਹੋਣਾ ਨੂੰ ਹੀ ਬੁਲਾਣਾ। 2 ਸਿੰਗਰ ਉਸਤਾਦ ਜੀ ਮੇਰੀ ਖਵਾਇਸ਼ ਆ ਉਹਨਾਂ ਨੂੰ ਬੁਲਾਣਾ। ਓਕੇ ਦੂਜਾ ਕੌਣ? ਇੱਕ ਆਲਫ ਲੁਬਾਰ ਸਾਹਿਬ। ਆਲਫ ਦੂਜਾ ਹਾਂਜੀ ਉਹ ਉਸਤਾਦ ਜੀ ਜੁਗਨੀ ਜਿੱਦਾਂ ਦੀ ਉਹ। ਆਲਫ ਹਾਂਜੀ ਆਰਫ ਦੂਜਾ ਆਪਣੇ ਬੁੜੇ ਨੂੰ ਨਾਲ ਖੜਾ ਕਰਦੇ ਉਸਤਾਦ ਜੀ ਦੂਜਾ ਉਹ ਅੰਗਰੇਜ਼ੀ ਜਸਟਨ ਪੇਪਰ ਆ ਜਿਹੜਾ। ਜਸਟਿਨ ਪੇਪਰ ਓਏ ਇਹ ਦੋਵਾਂ ਨੂੰ ਆਰਫ ਲੁਹਾਰ ਤੇ ਉਹ ਹਾਂਜੀ ਦੋਵਾਂ ਨੂੰ ਇਕੱਠਿਆਂ ਨੂੰ ਮੰਗਵਾ। ਹਾਂ ਉਹ ਪੀਰ ਨਹੀਂ ਅਸੀਂ ਤੇਰਾ ਗਾਣਾ ਤਿਆਰ ਕਰਾਂਗੇ। ਅਸੀਂ ਤੇਰਾ ਕਹਾਂਗੇ ਆ ਤੈਨੂੰ ਕੋੜੀ ਚੜਾਵਾਂ ਆ ਤੈਨੂੰ ਸੇਰਾ ਬਣਵਾਵਾਂ ਆ ਤਾਜੀ ਆ ਨਹੀਂ ਵਿੱਚ ਜਸਟਨ ਫਿਰ ਤੇਰੇ ਪੈਰ ਤੇ ਮੈਂ ਬੂਟ ਆ ਨੰਗੇ ਪੈਰਾਂ ਤੇ ਮੈਂ ਬੂਟ ਰੱਖਾਂਗਾ ਫਿਰ ਤੇਰੀ ਆਵਾਜ਼ ਨਹੀਂ ਆ ਲੈ ਜਾ ਆਹੋ ਜਸਟਨ ਬੀਬਰ ਦਾ ਪਤਾ ਤੈਨੂੰ ਕੌਣ? ਜਸਟਨ ਬੀਬਰ ਲੋ ਦੱਸੋ ਉਹ ਯਾਰ ਉਹਨੂੰ ਬੁਲਾਵਾਂਗੇ। ਜਸਟਨ ਬੀਬਰ ਨਹੀਂ ਕਿਨੂੰ? ਉਹ ਜਿਹੜੀ ਬ੍ਰਿਟਨੀ ਬ੍ਰਿਟਨੀ ਉਸਤਾਦ ਜੀ ਉਹ ਹੁਣ ਪੁਰਾਣੀ ਹੋ ਗਈ। ਕੈਟੀ ਪੈਰੀ ਨੂੰ ਬੁਲਾਣੇ ਕੈਟੀ ਪੈਰੀ ਕੈਟੀ ਪੈਰੀ ਤੇ ਐਨੀ ਗੋਫਰ। ਉਹ ਰਿਹਾਨਾ ਨੂੰ ਬੁਲਾਣਾ ਰਿਹਾਨਾ ਨਹੀਂ ਕੈਟੀ ਪੈਰੀ ਤੇ ਉਹ ਪੈਰਾਂ ਦਾ ਕਰਾਈ ਦਾ ਉਹ ਆ ਨਹੀਂ ਮੈਨੀ ਪੈਰੀ ਕੈਟੀ ਪੈਰੀ ਕੈਟੀ ਪੈਰੀ ਉਸਤਾਦ ਜੀ ਸਿੰਗਰ ਆ। ਉਹ ਖਲਾਜ ਵੀ ਗਾ ਕੇ ਆਈ ਹੈ। ਹੈ ਹਾਂਜੀ ਓਏ ਉਹ ਕੈਟੀ ਪੈਰੀ ਪੈਨਾ ਉਹ ਵਾਓ ਉਹ ਖਲਾ ਤੇ ਹੁੰਦਾ ਹੀ ਨਹੀਂ ਉਹਨਾਂ ਚ। ਉਸਤਾਦ ਜੀ ਨਹੀਂ ਉਹ ਮਿਸ਼ਨ ਉੱਤੇ ਲੈ ਕੇ ਗਏ। ਉੱਤੇ ਜਾ ਕੇ ਉਹਨਾਂ ਨੇ ਗਾਣਾ ਗਾਇਆ ਇੰਜ ਉੱਡਦੀਆਂ ਫਿਰਦੀਆਂ ਸੀ। ਓਏ ਅਸੀਂ ਵੀ ਕਰੀਏ ਉੱਡਦੇ ਟੀਟਿਆਂ ਜਿੱਥੇ ਉਹ ਖਤਮ ਹੋ ਜਾਂਦੀ ਆ। ਯਾਰ ਮੈਨੂੰ ਇਹ ਦੱਸਿਆ ਜਿਹੜਾ ਜਹਾਜ਼ ਜਦੋਂ ਜਾਂਦਾ 34,000 ਫੁੱਟ ਦੀ ਬੁਲੰਦੀ ਤੇ ਹਾਂਜੀ ਉਦੋਂ ਜਿਹੜੇ ਅਸੀਂ ਜਹਾਜ਼ ਦੇ ਅੰਦਰ ਸਾਹ ਲੈ ਰਹੇ ਹੁੰਦੇ ਆ ਇਹ ਆਰਟੀਫੀਸ਼ੀਅਲ ਹੁੰਦੀ ਆਕਸੀਜਨ। ਇਹ ਜਹਾਜ਼ ਦੇ ਵਿੱਚ ਸਿਲੰਡਰ ਰੱਖੇ ਆ ਨਜ਼ਰ ਨਹੀਂ ਉਦਾਂ ਉੱਥੋਂ ਨਹੀਂ ਇਹ ਨਹੀਂ ਉਹ ਉੱਤੇ ਨਹੀਂ ਹੁੰਦੀ ਸ਼ੀਸ਼ੇ ਤੇ ਬੰਦ ਹੁੰਦੇ ਆਕਸੀਜਨ ਤੋਂ ਬਾਹਰ ਨਿਕਲ ਜਾਂਦੇ ਆਪਾਂ। ਹਾਂਜੀ ਇਹ ਤੇ ਇਹਨਾਂ ਕੋਲ ਆ ਵੈਸੇ ਜੇ ਬਾਸ ਭਾਈ ਸਰ ਉੱਥੇ ਚੀਜ਼ਾਂ ਆਪਣੇ ਭਾਰਤ ਤੇ ਤਾਂ ਹੀ ਨਹੀਂ ਖਲੋਂਦੀਆਂ ਕਿਉਂਕਿ ਉੱਥੇ ਆਕਸੀਜਨ ਨਹੀਂ ਹੈ। ਜਿਹੜੇ ਇੱਥੋਂ ਜਾਂਦੇ ਉਹ ਨਹੀਂ ਉੱਥੇ ਜਹਾਜ਼ ਤੇ ਉੱਡਦਾ ਹਵਾ ਹੁੰਦੀ ਜਿੱਥੇ ਹਵਾ ਹੈਗੀ ਉੱਥੇ ਆਕਸੀਜਨ ਵੀ ਹੈਗੀ। ਨਹੀਂ ਉਹ ਹੋਰ ਗੈਸ ਆ ਉੱਥੇ ਸਟਾਰ ਜੀ ਉਹ ਵੈਲਡਿੰਗ ਵਾਲੀ ਆ ਉੱਥੇ ਉਹ ਬੱਦਲਾਂ ਦੀ ਵਜ੍ਹਾ ਤੋਂ ਆ ਇਹ। ਮਤਲਬ ਜਿੱਦਾਂ ਫ੍ਰਿਜ ਦਾ ਖੋਲੋ ਕੂਲਿੰਗ ਬਾਹਰ ਨਿਕਲਦੀ ਹੈ ਨਾ ਹਨਾ ਉਹਨੂੰ ਬੰਦ ਕਰ ਦੋ ਤੇ ਕੂਲਿੰਗ ਨਹੀਂ। ਓਏ ਤੈਨੂੰ ਪਤਾ ਵਾ ਇੱਕ ਜਹਾਜ਼ ਇੱਕ YouTube ਤੇ ਦੀ ਵੀਡੀਓ ਪਈ ਆ ਉਹ 1955 ਚ ਉੱਡਿਆ ਮਿਆਨੀ 에ਅਰਪੋਰਟ ਤੋਂ। ਮਿਆਮੀ 에ਅਰਪੋਰਟ ਤੋਂ ਉੱਡਿਆ ਰਡਾਰ ਚੋਂ ਗਾਇਬ ਹੋ ਗਿਆ। ਓਏ 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 1992-94 ਦੇ ਵਿੱਚ ਲੱਭ ਮਰ ਕੇ ਖਤਮ ਕਰਤਾ ਉਹਨਾਂ ਨੇ ਤਫਤੀਸ਼ ਤੇ ਤੂਸ਼ੋ ਦੀ ਖਤਮ ਪੂਰਾ ਕਰਾਓ ਇਹਨੂੰ। ਹਾਂ 1992-94 ਦੇ ਵਿੱਚ ਉਹ ਇੱਕ 에ਅਰਪੋਰਟ ਤੇ ਆਇਆ ਤੇ ਉਹਨੇ ਸਿਗਨਲ ਜੁੜੇ ਤੇ ਉਹਨੇ ਕਿਹਾ ਜੀ ਮੈਂ ਲੈਂਡਿੰਗ ਵਾਸਤੇ ਇਜਾਜ਼ਤ ਚਾਹ ਰਿਹਾ
ਓਏ ਕਿੰਨੇ ਗੱਲ ਸੁਣ ਲੈ ਪਹਿਲੇ ਪੂਰੀ, ਤੂੰ ਵੀਡੀਓ ਦੇਖ ਲਈ ਨਾ। ਉਹਨਾਂ ਨੇ ਕਿਹਾ ਜੀ ਕਿ ਤੁਸੀਂ ਕਿੱਧਰ ਜਹਾਜ਼ ਵੀ ਪੁਰਾਣੇ ਮਾਡਲ ਦਾ ਜੀ। ਉਹਨੇ ਕਿਹਾ ਜੀ ਮੈਂ ਤਾਂ ਮਿਆਮੀ 'ਚ ਉੱਡਿਆ ਸਾਂ ਤੇ ਅਸੀਂ ਫਲਾਂ ਜਗ੍ਹਾ ਜਾਣਾ ਸੀ। ਉਹਨੇ ਕਿਹਾ ਜੀ ਇਹ ਤੇ ਫਲਾਣਾ 에ਅਰਪੋਰਟ ਆ। ਤੇ ਉਹ ਇੱਕਦਮ ਚੁੱਪ ਜਿਹਾ ਕਰ ਗਿਆ ਤੇ ਉਹਨੇ ਕਿਹਾ ਜੀ ਲੈਂਡਿੰਗ ਦੀ ਇਜਾਜ਼ਤ ਮੰਗੀ। ਉਹਨਾਂ ਨੇ ਲੈਂਡਿੰਗ ਦੀ ਇਜਾਜ਼ਤ ਦਿੱਤੀ ਆ। ਉਹਨੇ ਜਹਾਜ਼ ਲੈਂਡ ਕੀਤਾ ਵਾ, ਰੁਕਿਆ ਵਾ ਤੇ ਉਹਨੇ ਬਾਹਰ ਨਿਕਲ ਕੇ ਨਾ ਦੇਖਿਆ ਸਾਰਾ ਕੁਝ। ਹੱਥ 'ਚ ਉਹਨੇ ਕੋਈ ਕਾਗਜ਼ ਫੜੇ ਸੀ, ਉਹਦੇ 'ਚ ਉਹਦਾ ਇੱਕ ਪੇਪਰ ਥੱਲੇ ਵੀ ਡਿੱਗਾ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਉਤਰੋ ਤੇ ਥੋੜੀ ਦੇਰ ਖਲੋਤਾ ਵਾ ਤੇ ਮੁੜ ਕੇ ਉਹਨੂੰ ਪਤਾ ਨਹੀਂ ਕੀ ਦਿਮਾਗ 'ਚ ਆਇਆ ਤੇ ਉਹਨੇ ਜਹਾਜ਼ ਫਿਰ ਰਨਵੇ ਤੇ ਭਜਾ ਕੇ ਲੈ ਗਿਆ। ਉਸ ਤੋਂ ਬਾਅਦ ਅੱਜ ਤੱਕ ਨਹੀਂ ਲੱਭਾ। ਤੇ ਉਹ ਪਰਚੀ ਦੇ ਉੱਤੇ ਜਰਮਨ ਉਹ 1995 ਦਾ ਉਹਦਾ ਕਾਰਡ ਸ਼ਾਰਡ ਲਿਖਿਆ ਸੀ ਵੀ ਜਿੱਥੋਂ ਉੱਡਿਆ। ਮਿਸਟਰੀ ਹੈ ਇਹ। ਅਗਲੀ ਗੱਲ ਤੈਨੂੰ ਇਸ ਤੋਂ ਵੀ ਮਜ਼ੇਦਾਰ ਹੈਰਾਨ ਕਰਨ ਵਾਲੀ ਦੱਸਾਂ। ਇੱਕ ਹੋਰ ਵੀਡੀਓ ਬੰਦੇ ਨੇ ਬਣਾਈ ਇਹਦੇ 'ਚ। ਉਹਨੇ ਕਿਹਾ ਝੂਠ ਆ। ਮੈਂ ਫਿਰ ਬੰਦ ਕਰਕੇ ਸੌਂ ਗਿਆ। ਮੈਨੂੰ ਉਹਦੀ ਗੱਲ ਥੋੜੀ ਅੱਛੀ, ਬਾਅਦ ਵਾਲੇ ਦੀ ਮੈਨੂੰ ਜ਼ਿਆਦਾ ਗੱਲ ਅੱਛੀ ਲੱਗੀ। ਸਹੀ ਗੱਲ। ਉਹਨੇ ਕਿਹਾ ਇਹ ਬਕਵਾਸ ਹੈ, ਕੋਈ ਇਦਾਂ ਨਹੀਂ ਹੋ ਸਕਦਾ, ਇਹ ਕੋਈ ਗੇੜਾ ਦਿੱਤਾ ਕਿਸੇ ਨੇ ਤੁਹਾਨੂੰ। ਮੈਂ ਫਿਰ ਉਹ ਬੰਦ ਕੀਤਾ, ਮੈਂ ਸੌਂ ਗਿਆ। ਸਾਜੀ ਇਹ ਤੇ ਟਾਈਮ ਟਰੈਵਲ ਵਾਲਾ ਹੀ ਚੱਕਰ ਆ। ਹਾਂ ਲੇਕਿਨ ਬੜੇ ਬੜੇ ਜੈਨੂਇਨ ਵਾਕਿਆਤ ਵੀ ਹੈਗੇ ਨੇ। ਬੜੇ ਬੜੇ ਮਜ਼ੇ ਦੇ ਵਾਕਿਆਤ ਵੀ ਨੇ। ਸਾਜ ਡਬਲ ਜਨਮ ਵਾਲਾ ਸੀਨ, ਯਾਨੀ ਕਿ ਇੱਕ ਬੰਦਾ ਕਹਿੰਦਾ ਮੈਂ ਪਹਿਲੇ ਇੱਥੇ ਹੋ ਕੇ ਗਿਆ। ਇੱਕ ਨਹੀਂ ਉਹ ਤੁਹਾਡੇ ਉਹ ਡਬਲ ਜਨਮ ਦਾ ਨਹੀਂ ਮੈਨੂੰ ਪਤਾ। ਮੈਨੂੰ ਇੰਨਾ ਪਤਾ ਵਾ ਕਿ ਜਿਹੜਾ ਮੇਰੇ ਨਾਲ ਵੀ ਹੋਇਆ, ਹਰ ਦੂਜੇ ਤੀਜੇ ਬੰਦੇ ਨਾਲ ਹੁੰਦਾ ਕਿ ਤੁਸੀਂ ਕਿਸੇ ਨਵੀਂ ਜਗ੍ਹਾ ਤੇ ਜਾਂਦੇ ਹੋ ਨਾ ਤੇ ਤੁਹਾਨੂੰ ਇੰਝ ਲੱਗਦਾ ਮੈਂ ਇੱਥੇ ਪਹਿਲੇ ਵੀ ਆਇਆ। ਸਾਜੀ ਇਹਨੂੰ ਇਹ ਵੀ ਤੁਸੀਂ ਤਹਿਕੀਕ ਦੇਖੋਗੇ ਨਾ YouTube ਤੇ ਵੀ ਬਹੁਤ ਵੀਡੀਓਜ਼ ਇਹਦੇ, ਇਹ ਹਰ ਦੂਜੇ ਤੀਜੇ ਬੰਦੇ ਨੂੰ ਇਹ ਹੁੰਦਾ। ਅਮਰੀਕਾ ਦੇ ਵਿੱਚ ਇੱਕ ਬੰਦਾ ਤੇ ਕਹਿੰਦਾ ਮੈਂ ਯਾਨੀ ਕਿ ਉਹਦੇ ਜ਼ਿਹਨ 'ਚ ਆਇਆ ਕਿ ਮੈਂ ਇਸ ਕਸੀਨੋ ਤੇ ਜਾਵਾਂ, ਇਸ ਕਸੀਨੋ ਤੇ ਇਹ ਰਾਤ ਨੂੰ ਯਾਨੀ ਕਿ ਮੈਂ ਜੂਆ ਖੇਡਾਂ ਤੇ ਇਹ ਕੁਛ ਹੋਣਾ। ਉਹਨਾਂ ਪਹਿਲੇ ਹੋਇਆ ਸੀ, ਜਿੱਤਿਆ ਸੀ। ਸਾਜੀ ਉਦਾਂ ਹੀ ਹੋਇਆ। ਉਹ ਫਿਲਮਾਂ ਹੈਗੀਆਂ ਨੇ ਇਦਾਂ ਦੀਆਂ ਕਿ ਉਹਨੂੰ 5 ਮਿੰਟ ਪਹਿਲੇ ਪਤਾ ਲੱਗ ਜਾਂਦਾ ਕਿ ਇਦਾਂ ਹੋਣਾ। ਹਾਂਜੀ, ਇਹਦਾ ਫਾਈਨਲ ਡਿਸੀਜਨ। ਹਾਂ ਉਹ ਬਹੁਤ ਫਿਲਮਾਂ ਨੇ। ਕਸੀਨੋ ਬਣਾ ਲਿਆ ਇਹਨੇ ਆਪਣਾ। ਹੈ ਕਸੀਨੋ ਬਣਾ ਲਿਆ ਸਾਜੀ ਆਪਣਾ। ਅੰਦਰ ਫੁੱਲ ਗੋਰੀਆਂ ਮੇਮਾਂ ਉਹ ਲੈ ਕੇ ਫਿਰਦੀਆਂ ਤੇ ਬੁੜਾ ਸਾਈਡ ਤੇ ਦਰੀ ਵਿਛਾ ਕੇ ਆਪਣੇ ਦੋਸਤਾਂ ਨਾਲ ਤਾਸ਼ ਤਿੰਨ ਟੈਣੀ ਉਹ ਯਾਰ ਮੈਨੂੰ ਉਹ ਫਿਲਮ ਜ਼ਰਾ ਦੁਬਾਰਾ ਦੱਸ ਦੇਣਾ ਤੁਸੀਂ। ਅੱਗੇ ਦੱਸੀ ਜੋ ਬਾਦਸ਼ਾਹ ਲਈ, ਜਿਹ 'ਚ ਬਾਦਸ਼ਾਹ ਕੋਲੋਂ ਪਿੰਡ ਨਹੀਂ ਫਤਿਹ ਹੁੰਦਾ। ਹਾਂ ਸਾਜੀ ਯਾਰ ਦੱਸੀ ਸਾਰਿਆਂ ਨੇ, ਮੈਂ ਨਾਂ ਹੀ ਨਹੀਂ ਸੇਵ ਕਰ ਸਕਿਆ ਤੇ ਕੈਸਾ ਮੈਂ ਬੇਵਕੂਫ ਆ। ਬਾਦਸ਼ਾਹ ਕੋ ਪਿੰਡ ਨਹੀਂ ਪਤਾ ਹੁੰਦਾ। ਪਿੰਡ ਜਿਹੜਾ ਵਾ ਉਹ ਬਾਦਸ਼ਾਹ ਦੀ ਸਲਤਨਤ ਹੁੰਦੀ ਪੂਰੀ ਵੱਡੀ, ਅੱਛਾ, ਲੱਖਾਂ ਹਾਥੀ ਘੋੜੇ ਜੰਗਲ ਟੈਪ। ਨਹੀਂ ਬਾਦਸ਼ਾਹ ਪੂਰਾ। ਉਹਦੇ ਸਾਹਮਣੇ ਕਿਤੇ ਇੱਕ ਛੋਟਾ ਜਿਹਾ ਪਿੰਡ ਹੁੰਦਾ 50-60 ਬੰਦਿਆਂ ਦਾ, ਮਰ ਜਾਂਦਾ ਫੌਜਾਂ ਭੇਜ ਜਦੋਂ ਕੋਈ ਨਹੀਂ ਫਤਿਹ ਹੁੰਦਾ। ਉਹ ਹੀ ਨਹੀਂ ਹੁੰਦਾ ਫਤਿਹ। 50-60 ਬੰਦਿਆਂ ਦਾ। ਆਹੋ ਚੁੱਕ ਮਾਰਦੇ ਹਾਥੀਆਂ ਨੂੰ। ਜਰਮਨ ਯਾਰ ਥੀਮ ਨਾ ਗੋਰੇ ਦਾ ਸ਼ੁਗਲੀ ਐਨ ਜਾ ਰਹੀਆਂ ਨੇ ਫੌਜਾਂ। ਬਾਬਾ ਜੀ ਉਹਨਾਂ ਕੋਲ ਨਾ ਕੋਈ ਸ਼ਰਬਤ ਹੁੰਦਾ ਲਾਲ ਜਿਹੇ ਰੰਗ ਦਾ, ਉਹ 40 ਕਿ ਜਣੇ ਸ਼ਰਬਤ ਪੀਂਦੇ ਆ। ਤਾਕਤ ਉਹ ਫਰੀਦ ਖਾਨ ਜਿਹੜੇ ਭੰਨਦੇ ਵੇ ਬਈ ਇੰਜ ਸੁੰਡ ਤੋਂ ਹਾਥੀ ਸਿੱਟ ਇੱਕ ਮਾਰ ਵੀ ਅੱਜ ਫੌਜ ਲਸ਼ਕਰ ਲੱਗੇ ਨੇ। ਇੱਧਰ ਦੇਖ ਲਸ਼ਕਰ ਲੱਗੇ ਨੇ ਅੱਜ। ਉਹ ਤੈਅ ਲੱਗੀ ਹੁੰਦੀ ਨਾ ਪੂਰੀ, ਇੱਕ ਪੂਰਾ 4-4 ਦੀ ਲਾਈਨ ਤੇ ਲਸ਼ਕਰ ਲੱਗੇ ਨੇ ਹਾਥੀਆਂ ਦੇ। ਕੱਲਾ ਕਰੈਕਟਰ ਨੱਸ ਕੇ ਵਿੱਚ ਵੜਦਾ ਵਾ ਤੇ ਦੂਰੋਂ ਦਿਖਾਉਂਦੇ ਕਿ ਇੰਜ ਉੱਡ ਰਿਹਾ ਸਾਰਾ ਤੇ ਉਹ ਨੱਸੀ ਜਾ ਰਿਹਾ। ਮੈਨੂੰ ਉਹ ਇੰਜ ਕਰਦਾ ਡਿਸ਼ਕੂ ਤੇ ਹਾਥੀ ਹੋ ਗਿਆ। ਯਾਰ ਵਾਹ। 30-40 ਬੰਦੇ ਪਾਗਲ ਹੋ ਜਾਂਦਾ ਬਾਦਸ਼ਾਹ ਵੀ ਇਹ ਫਤਿਹ ਕਿਉਂ ਨਹੀਂ ਹੋ ਰਿਹਾ ਮੇਰੇ ਕੋਲ। ਉਹਦਾ ਨਾਮ ਦੱਸਣਾ ਯਾਰ, ਲਾਜ਼ਮੀ ਉਹਦਾ ਨਾਮ ਦੱਸਣਾ ਮੈਨੂੰ। ਅੱਛਾ ਸਿਰਫ ਸ਼ਰਬਤ ਵਾਲੀ ਗੱਲ ਨਹੀਂ ਹੈਗੀ, ਬਾਕੀ ਸਾਜੀ ਸਾਡਾ ਪਿੰਡ ਵੀ ਫਤਿਹ ਨਹੀਂ ਹੋਣ ਡਿਆ। ਇਹ ਵੀ ਬੜਾ ਰੌਲਾ। ਜਦੋਂ ਪਾਣੀ ਇੰਨਾ ਨਾਲ ਖੜਾ ਹੋਣਾ ਗਟਰਾਂ ਦਾ, ਉਹ ਪਤਾ ਕਿੱਥੇ ਹੋਣਾ। ਓਏ ਯਾਰ ਪਾਣੀ ਨਹੀਂ ਦੱਸਿਆ ਜਾਂਦਾ ਵਾ ਕਿ ਸਿਰਫ ਉਹਦੇ 40 ਪੂਰਾ ਨਾਂ ਦੱਸ। ਫਤਿਹ ਇਕੱਲਾ ਨਹੀਂ ਸੀ ਹੁੰਦਾ, ਨੂਰਾ ਫਤਿਹ ਨਹੀਂ ਸੀ ਹੁੰਦੇ। ਨਹੀਂ ਉਸਤਾਦ ਜੀ, ਉਹ ਪੱਕੇ ਲੋਕਾਂ ਦਾ ਸ਼ਹਿਰ ਸੀ। ਉਹ ਨਹੀਂ ਕਿਸੇ ਕੋਲੋਂ ਫਤਿਹ ਹੋਇਆ। ਸਹੀ ਗੱਲ ਹੈ। ਉਹਨਾਂ ਨੇ ਨਾ ਰਾਗ ਚ ਕੱਟੇ ਗਏ ਆ, ਉਹਨਾਂ ਸੁਰ। ਨਹੀਂ ਇਹਨਾਂ ਕੋਲ ਵੀ ਸ਼ਰਬਤ ਆ। ਅੱਛਾ ਜੀ। ਓਏ ਹੋਏ ਇਹਨਾਂ ਨੂੰ ਬਿਲਕੁਲ ਲੜਾਈ ਤੋਂ ਪਹਿਲੇ ਉਹ ਲਾਲ ਸ਼ਰਬਤ ਪਿਆ ਦਿਓ ਜੱਗ ਭਰ ਕੇ। ਓਏ ਹੋਏ ਇਹ ਫਿਰ ਜਿਹੜਾ ਲੱਭਦੇ ਹੀ ਨਹੀਂ। ਹਾਂ ਉਹਨਾਂ ਦੀਆਂ ਤੇ ਐਂ ਉਂਗਲਾਂ ਚੱਲਦੀਆਂ, ਇਹਨਾਂ ਦੀ ਉੱਤੋਂ ਥੱਲੇ ਨੂੰ ਚੱਲਦੀਆਂ। ਓਏ ਹੋਏ ਉਹ ਵੀ ਦੱਸਣਾ ਤੇ ਮੈਨੂੰ ਉਹ ਵੀ ਫਿਲਮ ਦਾ ਨਾਮ ਦੱਸਣਾ ਜੇ। ਉਹ ਜਿਹੜੀ ਇੱਕ ਬੰਦਾ ਵੱਡਾ ਹੁੰਦਾ ਬੁੱਢਾ ਹੁੰਦਾ ਤੇ ਐਸਾ ਤਾਂ ਛੋਟਾ ਹੋਈ ਜਾਂਦਾ। ਪੁੱਠਾ ਹਿਸਾਬ ਆ ਉਹਦਾ, ਜਿਵੇਂ ਬੱਚਾ ਪੈਦਾ ਹੁੰਦਾ ਤੇ ਵੱਡਾ ਨਹੀਂ ਹੁੰਦਾ। ਉਹ ਪੁੱਠਾ ਹਿਸਾਬ ਆ, ਉਹ ਵੱਡਾ ਹੋ ਕੇ ਛੋਟਾ ਹੋਈ ਜਾਂਦਾ। ਉਹ ਯਾਰ ਇਹ ਕੈਸੀ ਫਿਲਮ ਇਹ ਵੀ ਕੈਸੇ ਕਨਸੈਪਟ ਆ। ਗੋਰੇ ਦਾ ਬੜਾ ਆਲਾ ਕਨਸੈਪਟ ਆ। ਸਾਜੀ ਜਿਹੜੀ ਕਾਲੂ ਫਿਲਮ ਬਣੀ ਆ ਸ਼ਾਨ ਸਾਹਿਬ ਦੀ, ਹੈ ਕਾਲੂ ਫਿਲਮ। ਕਾਲੂ ਸ਼ਾਹਪੁਰੀਆ। ਨਹੀਂ ਕੱਲੀ ਕਾਲੂ। ਅੱਛਾ ਜੀ। ਕਾਲੂ ਫਿਲਮ ਉਹ ਤੂੰ ਆਪਣੇ ਨਾਲ ਨਾ ਲੈ ਕੇ ਜਾ। ਉਹ ਕਾਲੂ ਸਾਜੀ ਤਬੀਅਤ ਨੂੰ ਮਿਲਤੇ ਆ। ਅੱਛਾ ਜੀ। ਹਾਂ ਸਾਹਿਬ ਤੁਹਾਡੀ ਦਾ ਕਿਰਦਾਰ ਦਾ ਕਿਤੇ ਕਾਲੂ ਉਹਦੇ ਚ ਨਾ ਸਾਜੀ ਸ਼ਾਨ ਸਾਹਿਬ ਪਹਿਲੋਂ ਨਾਥ ਖਾਉਂਦੇ ਨੇ। ਅੱਛਾ ਹਾਂ ਸ਼ਰੀਫ ਮਹਿਫਲ ਤੇ ਨਾਥ ਪੜਨ ਦੇ ਹੁੰਦੇ ਨੇ ਤੇ ਉੱਥੇ ਨਾ ਕਿਤੇ ਕੋਈ ਗੱਲਬਾਤ ਹੁੰਦੀ ਆ, ਰਾਈ ਹੁੰਦੀ ਆ ਭਾਈ। ਮਹਿਫਲ ਤੋਂ ਹੀ ਉਹ ਉੱਠਦੇ ਨੇ। ਤੁਸੀਂ ਇਹ ਕਨਸੈਪਟ ਕਦੀ ਸੋਚਿਆ ਵਾ ਵੀ ਸ਼ਾਨ ਸਾਹਿਬ ਮਹਿਫਲ ਤੇ ਨਾਥ ਪੜ ਰਹੇ ਨੇ, ਨਾਥ ਪੜਦੇ ਨਸ਼ਾ ਕੀਤਾ ਹੁੰਦਾ ਮੁੰਡਿਆਂ ਨੇ ਉਹ ਬੈਨ ਦੇ ਵਿੱਚ। ਹਾਂ ਉਹ ਨਾ ਕਿਤੇ ਸ਼ੂਟਿੰਗ ਕਰਦੇ ਤੇ ਉਹ ਉੱਠਦਾ ਵਾ ਤੇ ਉੱਥੋਂ ਉਹ ਟੋਪੀ ਫੜ ਕੇ ਇੰਜ ਲਾਉਂਦਾ ਵਾ, ਇਹ ਲਾ ਕੇ ਨਾ ਤਾਂ ਐਂ ਜੇਬ ਚ ਪਾਉਂਦਾ ਵਾ
ਤੇ ਉਹਨਾਂ ਨੇ ਕਹਿੰਦਾ ਓਏ ਬਾਹਰ ਆਓ ਮਹਿਫਲ ਤੋਂ ਬਾਹਰ ਆਓ। ਉਹਨੇ ਕਿਹਾ ਕੀ ਹੋਇਆ? ਕਹਿੰਦਾ ਇੰਤਜ਼ਾਮੀਆਂ ਨੂੰ ਕੋਈ ਇਹਨਾਂ ਨੂੰ ਬਾਹਰ ਲਿਆਉਂਦੇ ਉਸਤਾਦ ਜੀ, ਤੇ ਉੱਥੇ ਫਿਰ ਥੈਪੜ ਕਾਲੂ ਸਾਹਿਬ ਫਿਰ ਪਾਉਂਦੇ ਨੇ ਉਹਨਾਂ ਨੂੰ, ਠੀਕ ਹੈ ਜੀ, ਜੇਲ੍ਹ ਹੋ ਜਾਂਦੀ ਹੈ। ਉੱਥੋਂ ਫਿਰ ਉਹ ਜਿਹੜਾ ਵਿਲਨ ਹੁੰਦਾ ਵਾ ਉਹ ਫਿਰ ਉਹਨਾਂ ਨੂੰ ਜਾ ਕੇ ਜੇਲ੍ਹ ਮਿਲਦਾ ਤੇ ਜੇਲ੍ਹ ਕੁੱਟ ਕੇ ਆਉਂਦੇ ਉਹਨੂੰ। ਇੱਥੋਂ ਕੰਮ ਸ਼ੁਰੂ ਹੁੰਦਾ ਉਸਤਾਦ ਜੀ। ਉਹ ਸਾਰੀ ਯਾਨੀ ਮੈਂ ਨਾਦਖਾਨੀ ਕਰਦਾ ਸ਼ੁਰੂ ਤੋਂ। ਉਹ ਉਸਤਾਦ ਜੀ ਮੇਰੇ ਨਾਲ ਵੀ ਇਹੀ ਸੀਨ ਹੋਇਆ, ਮੈਂ ਵੀ ਇਦਾਂ ਹੀ ਮਹਿਫਲ ਤੇ ਲੜ ਪਿਆ ਸੀ। ਹਾਂਜੀ, ਲੜ ਪਏ ਤੇ ਫਿਰ ਉਹ 7-8 ਸਾਲ ਇਦਾਂ ਹੀ ਦੁਸ਼ਮਣੀ ਰਹੀ, ਲੜਾਈ ਹਰ ਵੇਲੇ, ਜਿੱਥੇ ਟੱਕਰਨਾ ਉਹਨਾਂ ਟੱਕਰਨਾ। ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਅੱਖਾਂ ਨੀਵੀਆਂ ਕਰਕੇ ਟੁਰਿਆ ਕਰ। ਹਾਂ, ਅੱਖਾਂ ਨਹੀਂ ਸੀ ਨੀਵੀਆਂ ਕਰ। ਸਾਜੀ ਉਹ ਐਂਡ ਤੇ ਨਾ ਉਹ ਦੁਸ਼ਮਣ ਪਾਰਟੀ ਜਿਹੜੀ ਹੁੰਦੀ ਹੈ ਉਹਨੂੰ ਫਾਂਸੀ ਚਾੜਦੇ ਤੋਂ ਨੱਚਦਾ ਆ ਰਿਹਾ ਉੱਤੇ ਫਾਂਸੀ ਦੇ ਫੰਦੇ ਤੇ ਸ਼ਾਨ ਧਮਾਲ ਪਾਉਂਦਾ। ਅੱਛਾ ਢੋਲ ਵੱਜ ਰਿਹਾ। ਉਹ ਗਾਣਾ ਵੀ ਹੈ ਨਾ, ਦਿਲ ਪਿਆਰ ਕਰਨ ਨੂੰ ਕਰਦਾ ਵੇ ਕਾਲੂ ਤੇਰੀ ਹਾਂ ਚਾਹੀਦੀ ਆ ਇਹ। ਅੱਛਾ ਨਾਥ ਖਾਨ ਸਾਹਿਬ ਪਰ ਹਾਂਜੀ, ਨਹੀਂ ਮੇਰਾ ਜਨਰਲ ਸਟੋਰੀ ਆਇਆ ਸੀ ਉਸਤਾਦ ਜੀ। ਮੈਨੂੰ ਵੀ ਨਾਦਖਾਨੀ ਤੇ ਪੜ੍ਹਦਾ ਨਾਦ ਸੀ, ਲੇਕਿਨ ਇਹ ਕਿ ਖੂਨ ਉਸਤਾਦ ਜੀ ਕਿਸੇ ਟਾਈਮ ਖੋਲ ਪੈਣਾ, ਕਿਸੇ ਗੱਲ ਤੋਂ ਨਿੱਕੀ ਜੀ ਗੱਲ ਤੋਂ ਪਤਾ ਨਹੀਂ ਲੱਗਣਾ। ਸਹੀ ਗੱਲ ਆ, ਲੰਮੇ ਪਾਪੜਾ ਤੋਂ ਹਾਲਾ ਪੈ ਯਾਰ ਜਾਣੀ। ਜਦੋਂ ਉੱਤੋਂ ਨਾ ਪੈਸੇ ਹੁਣ ਫਿਰ ਖੂਨ ਖੋਲਦਾ ਹੀ ਹੈ। ਸਹੀ ਗੱਲ। ਏਦਾਂ ਹੀ ਹੈ ਭਾਈ। ਉੱਤੋਂ ਨਹੀਂ ਉਹਦਾ ਤੁਸੀਂ ਸ਼ੁਗਲ ਕਰੀ ਜਾਓ, ਲੇਕਿਨ ਇਹ ਵਾ ਕਿ ਉਸਤਾਦ ਜੀ ਇਹ ਨਾ ਮੈਨੂੰ ਅਕਸਰ ਯਾਦ ਆਉਂਦੀਆਂ ਇਹੋ ਜਿਹੀਆਂ ਚੀਜ਼ਾਂ। ਹਾਂਜੀ, ਇਹ ਮੈਨੂੰ ਇਹਦੇ ਤੋਂ ਮੈਂ ਤੁਹਾਨੂੰ ਕਿਹਾ ਨਾ, ਮੈਂ ਅੱਜ ਤੋਂ ਬਾਅਦ ਨਹੀਂ ਵਜਾਵਾਂਗਾ। ਸਹੀ ਗੱਲ। ਕਿਹਨੇ ਕਿਹਾ ਕਿੰਨੇ ਤੈਨੂੰ? ਜਮਸ਼ੇਦ ਮੇਰਾ ਕਦਨ ਜਮਸ਼ੇਦ ਚੀਮਾ ਸਾਹਿਬ, ਜੇਸੀ ਮੈਨੂੰ ਜੀਮਾ ਖਾਨ ਸਾਹਿਬ ਉਹਨਾਂ ਨੇ ਕਿਹਾ ਨਹੀਂ ਇਹ ਨਹੀਂ ਕਰਨਾ ਹੈਗਾ। ਮੈਂ ਕਿਹਾ ਠੀਕ ਹੋ ਗਿਆ। ਤੇ ਲੇਕਿਨ ਅੱਜ ਤੂੰ ਸਗੋਂ ਜ਼ਿਆਦਾ ਕੁਵਾਲਾ ਟੈਪ ਉਹ ਵੀ ਬਾਸਕਟ 7 ਦਿਨ ਤੇਰੇ ਵਿਆਹ ਤੇ ਮਹਿੰਦੀ ਹੋਣੀ ਹੈ। 7 ਦਿਨ ਉਸਤਾਦ 7 ਦਿਨ ਮਹਿੰਦੀ ਤਾਜੀ ਤੇ 7 ਦਿਨ ਹੀ ਬਰਾਤ। 7 ਦਿਨ ਹੀ ਵਲੀਮਾ। ਸਾਈ ਵਲੀਮਾ ਵੱਡਾ ਕਰ ਲਓ, 14 ਦਿਨ ਦਾ ਕਰ ਲਓ। 14 ਦਿਨ ਵਲੀਮਾ, ਸਤੋ ਦੀ 21 ਸੱਤੂ ਚੋਂ 28, 7 ਦਿਨ ਮਕਲਾਵਾ। ਮਕਲਾਵਾ 7 ਦਿਨ ਕੋਲ ਤੈਨੂੰ ਸਾਰੀ ਜ਼ਿੰਦਗੀ ਰੱਖਣਾ ਵਿਆਹ ਜਾ ਕੇ। ਤਾਜੀ ਮਕਲਾਵੇ ਤੋਂ ਬਾਅਦ ਤੇ ਨਹੀਂ ਕੁਝ ਹੁੰਦਾ ਪਿੱਛੇ ਖਾਤਾ। ਨਹੀਂ ਉਸ ਤੋਂ ਪਿੱਛੇ ਰਹਿ 7 ਦਿਨ ਜਾਣੇ। ਨਹੀਂ ਤਾਜੀ ਤੇਰਾ ਤਕਰੀਬਨ 49 ਦੇ ਦਿਨਾਂ ਚ ਨਾ ਤੇਰਾ ਐਂਡ ਹੋ ਜਾਣਾ। ਮਹਿੰਦੀਆਂ ਮੈਂ 2 ਦਿਨ ਦੀਆਂ ਵੇਖੀਆਂ, 3 ਦਿਨਾਂ ਦੀਆਂ। 7 ਦਿਨ ਤਾਂ ਨਹੀਂ ਪੈਣੀ ਇਹ ਤੇ ਨਹੀਂ। ਭਰਾਵਾ 6 ਦਿਨ ਉਹ ਖੁਸ਼ੀ ਨਾ ਕਰਨਾ, ਤੂੰ 6 ਮਹੀਨੇ ਕਰਦਾ ਰਹਿ। ਤੈਨੂੰ ਰੋਕਣਾ ਕਿਸੇ ਨੇ? ਰੋਜ਼ ਬੈਠਕ 'ਚ ਬਹਿ ਜਾਓ। ਦਿਨ ਰੱਖ ਲਾ ਤੂੰ 2 ਮਹੀਨੇ ਦੇ। ਹਾਂਜੀ 2 ਮਹੀਨੇ ਦੇ ਤੇਰੇ ਦਿਨ ਰੱਖੇ ਗਏ। ਇੱਕ ਮਿਸਾਲ ਆ ਵੀ 2 ਮਹੀਨੇ ਬਾਅਦ ਤੇਰਾ ਵਿਆਹ ਵਾ, ਗੱਲ ਕਨਫਰਮ ਹੋ ਗਈ। ਤੂੰ ਰੋਜ਼ ਰਾਤ ਨੂੰ ਮੁੰਡਿਆਂ ਦੇ ਕੋਲ ਸ਼ੁਗਰ ਮੇਲਾ ਲਾਈ ਰੱਖ। ਤਾਜੀ ਪੂਰੀ ਮਹਿੰਦੀ ਜਿੰਨਾ ਖਰਚਾ ਹੁੰਦਾ ਵਾ। ਕਾਹਦਾ? ਮਤਲਬ ਤੁਸੀਂ ਮਹਿੰਦੀ ਨਹੀਂ ਵੀ ਨਹੀਂ ਨਾ ਕੱਢੀ ਤੇ ਇਦਾਂ ਇਕੱਠੇ ਹੋਏ ਜੇ ਉਹ ਮਹਿੰਦੀ ਕੱਢੀ ਦੀ ਨਹੀਂ, ਮਹਿੰਦੀ ਕਰੀ ਦੀ ਹੈ। ਹਾਂਜੀ, ਤਾਜੀ ਹਾਂਜੀ ਉਹ ਜਿਹੜੀ ਉਹਨਾਂ ਖਰਚਾ ਹੁੰਦਾ ਵਾ। ਦੇਗਾਂ ਲੱਥਦੀਆਂ ਵਾ। ਉਹ ਯਾਰ ਤੈਨੂੰ ਉਹਨਾਂ ਨੇ ਖਰਚਾ ਕਰਨਾ ਸਾਰਾ ਕੁਝ, ਤੈਨੂੰ ਇਹਦੇ ਨਾਲ ਕੀ? ਤੈਨੂੰ ਕੋਈ ਉਹ ਅੱਠ ਦਿਨ ਫਿਰ ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਸੀ। 7 ਦਿਨ ਮਹਿੰਦੀ ਹੋਣੀ ਹੈ, 7 ਦਿਨ। ਠੀਕ ਹੈ ਫਿਰ। ਅੰਬਾਨੀਆਂ ਦੇ ਮੁੰਡੇ ਦਾ ਵਿਆਹ ਹੋਇਆ ਸੀ, ਉਹ ਅਨੰਤ ਅੰਬਾਨੀ ਦਾ, ਤੇ ਉਹ 3 ਮਹੀਨੇ ਵਿਆਹ ਚੱਲਦਾ ਰਿਹਾ। ਠੀਕ ਹੈ, ਹਾਂ ਉਹ 3 ਮਹੀਨੇ ਯਾਰ ਉਹ ਵੱਖਰੀ ਗੱਲ, ਉਹਨਾਂ ਬੁਲਾਇਆ ਨਹੀਂ ਮੈਨੂੰ, ਲੇਕਿਨ ਉਸਤਾਦ ਜੀ 3 ਮਹੀਨੇ ਤੱਕ ਉਹਦਾ ਵਿਆਹ ਚੱਲਦਾ ਰਿਹਾ। ਉਹ ਤੇ ਕੁੜੀ ਪੇਪਰ ਦੇਂਦਾ ਹੀ ਹੋਣੀ। ਹਾਂ ਸਹੀ ਗੱਲ। 3 ਮਹੀਨੇ। ਹਾਂਜੀ 3 ਮਹੀਨੇ ਤਾਜੀ। ਮੈਂ ਓਕੇ ਮੈਂ 3 ਦਿਨ ਕਰਨਾ ਵਾ ਬਸ, ਵੱਧ ਤੋਂ ਵੱਧ। 3 ਮਹਿੰਦੀਆਂ, 3 ਬਰਾਤਾਂ, 3 ਵਲੀਮੇ ਇਹ 9 ਤੇ ਮਕਲਾਵਾ ਤੇ ਮਕਲਾਵਾ ਵੀ ਇੱਕ ਹੀ। ਕੁੱਲ ਕਿਦੋਂ ਕਰਨੇ? ਕੁੱਲ ਤਮਾਮ ਕਰਦੇ ਨੇ ਸਾਰੇ। ਹਾਂਜੀ ਉਹ ਕੋਲ ਘੋੜੀ ਤੇ ਕਹਿੰਦੇ ਬਹਿਣਾ ਤੂੰ, ਘੋੜੀ ਤੇ ਘੋੜੀ ਤੇ ਨਹੀਂ, ਮੈਂ ਬੱਗੀ ਤੇ ਜਾਣਾ ਤਾਜੀ। ਆਹੋ ਬੱਗੀ ਜੀ ਹੋਵੇ ਤੇਰਾ। ਹਾਂ ਬੱਗੀ ਤੇ ਜਾਣਾ। ਨਹੀਂ ਬੱਗੀ ਤੇ ਬੱਗੀ 'ਚ ਵੀ ਘੋੜੀਆਂ ਜੁਪੀਆਂ ਹੋਣੀਆਂ ਵਾ। ਲੋ ਘੋੜੇ ਹੁੰਦੇ ਆ, ਘੋੜੀਆਂ ਉਹ ਯਾਰ ਉਹੀ ਵੀ ਤੂੰ ਘੋੜੀ ਤੇ ਬਹਿ ਕੇ ਜਾਣਾ ਡਾਇਰੈਕਟ ਜਾਂ ਬੱਗੀ 'ਚ, ਬੱਗੀ ਚ। ਕਾਰ 'ਚ? ਇਹ ਹਾਂਜੀ ਕਾਰ 'ਚ, ਹਾਂਜੀ ਬੱਗੀ 'ਚ। ਹਾਂ ਬੱਗੀ। ਹਾਂ ਓਕੇ ਬੱਗੀ ਚ ਚਲੋ। ਉਹ ਆਵਾਜ਼ਾਂ ਮੁੱਜੇ ਵਾਲੇ ਜਿਹੜੇ ਉਹਨੇ ਉਹ ਜਬ ਟੂਤੀਆਂ ਛੁੱਟੀਆਂ ਵਜਾਉਂਦੇ ਉਹ। ਯਾਰ ਹਾਂ ਫਰੀਦ ਉਹਨਾਂ ਨੂੰ ਇhtਰਾਮ ਨਾਲ ਲੈ ਕੇ ਜਾਣਾ ਵਾ। ਅੱਛਾ ਮੈਂ ਕੋਈ ਗੱਲ ਹੋਰ ਕਰਨ ਡਿਆ, ਆਵਾਜ਼ਾਂ ਵਾਲੇ ਉਹ ਨਹੀਂ ਆਪਣੀ ਦਿਹਾੜੀ ਦਾ ਹਿਸਾਬ ਲਾ ਰਿਹਾ। ਅੱਛਾ ਹੱਕ ਮਹਿਰ ਕਿੰਨਾ ਲਿਖਣਾ ਲਿਖਾਉਣਾ? ਹੱਕ ਮੈਂ ਤਾਜੀ ਉਹਨਾਂ ਨੇ ਲਿਖਾਣਾ ਕਿ ਉਹ ਕਹਿ ਦਿੰਦੇ 10 ਲੱਖ ਲਿਖਣਾ। ਤੇ ਲਿਖਣਾ ਪੈਣਾ ਵਾ ਉਸਤਾਦ ਜੀ। 10 ਲੱਖ ਰੁਪਏ ਕੀ ਹੈ? 10 ਲੱਖ ਲਿਖ ਲੈਣ, ਫਿਰ ਸਾਨੂੰ ਨਾ ਕਿਸੇ ਖਾਤੇ ਲਿਖਣ ਉਹ ਪੈਣਾ। 3 ਭਰਾਵਾਂ ਦੇ ਗੁਰਦੇ ਹੀ ਆ। ਤਾਜੀ ਹੱਕ ਮਹਿਰ ਵੱਧ ਤੋਂ ਵੱਧ 50,000 ਹੁੰਦਾ ਵਾ। ਨਹੀਂ ਕੁੜੀ ਵਾਲੇ ਆਪਣੀ ਮਰਜ਼ੀ ਨਾਲ ਲਿਖਵਾਉਂਦੇ, ਬੈਸ ਬੂਸ ਕਰਕੇ ਜੇ ਉਹ ਹਿਸਾਬ ਕਰਦੇ। ਕਈ ਲੱਖ, 2 ਲੱਖ, 5 ਲੱਖ, 10 ਲੱਖ ਵੀ ਲਿਖਾ ਲੈਂਦੇ ਕਈ। ਓਏ, ਤੇ ਹੱਕ ਇਹਦਾ ਵੀ ਉਸਤਾਦ ਜੀ ਕਿੰਨਾ ਲਿਖਿਆ ਤੇਰਾ? ਸਹੀ ਦੱਸੀ। ਮੇਰਾ 50,000। 50,000 ਹਾਂ ਉਧਰ 50,000 ਹਲੇ ਪੂਰਾ ਆਇਆ ਨਹੀਂ ਨਾ, ਨੋਟ ਵੀ ਨਹੀਂ। ਨਹੀਂ ਉਸਤਾਦ ਜੀ ਮੇਰੇ ਵਿਆਹ ਜਿਨ੍ਹਾਂ ਨੂੰ ਕੋਈ ਹੁੰਦਾ ਥੋੜਾ ਬਹੁਤਾ ਕੋਈ ਬੱਚੇ ਵੱਲੋਂ ਕੋਈ ਹਿਸਾਬ ਕਿਤਾਬ ਵੱਲੋਂ ਡਾਊਟ ਹੋਵੇ, ਉਹ ਵੀ ਕਿ ਚਲੋ ਯਾਰ ਸਾਡੀ ਬੱਚੀ ਦੇ ਹੀ ਕੰਮ ਆਉਣਗੇ। ਹਾਂ ਨਹੀਂ ਮੈਨੂੰ ਕੋਈ ਫੋਰਸ ਨਹੀਂ ਸੀ ਕੀਤਾ ਉਹਨਾਂ ਨੇ ਸਾਥ ਚ। ਉਹਨੇ ਕਿਹਾ ਆਮੀ ਨਾਲ ਜਿੰਨੇ ਮਰਜ਼ੀ ਦੇ ਦੇ ਕਰ। ਸਾਜੀ ਵਿਆਹ ਤੋਂ ਬਾਅਦ ਬੁੱਢੀ ਕੋਲੋਂ ਧਾਰੇ ਪੈਸੇ ਮੰਗੀ ਜਾ ਰਹੇ ਤੇ ਉਹਨੂੰ ਕਹਿ ਰਹੇ ਹੱਕ ਮਹਿਰ ਤੇ ਆਪ ਆ ਕੇ ਕਿੰਨੇ ਹੋ ਗਏ ਹੁਣ? ਉਹ ਚੋਂ ਕੱਢ ਲਈ। ਤੂੰ 50 ਦਾ ਇਹਨੇ 6.5 ਲੱਖ ਦੇਣਾ ਬੁੱਢੀ ਦਾ। 6 ਉਦਾਂ ਲੈ ਲਿਆ ਵਾ, 50 ਹੱਕ ਮਹਿਰ 6.5 ਹੋ ਗਏ। ਉਸਤਾਦ ਜੀ ਬਿਮਾਰ ਹੋ ਗਈ ਸੀ ਘਰ ਦੀ ਮੇਰੀ ਤਸਵੀਰ ਵੇਖ ਕੇ, ਹੈ ਜੋ ਤਿੰਨ ਰੱਖੇ। तो ਹਾਂਜੀ ये झूठ है। ਉਹ ਨਹੀਂ क्या हो ਝੂਠ गया उसे? ਨਹੀਂ ਯਾਰ ਕਾਲੂ ਇੱਕ ਹੈਂਡਸਮ ਆਦਮੀ ਆ। ਦੇਖਿਆ ਨਹੀਂ ਮੈਨੂੰ। ਕਾਲੂ ਬੜਾ ਖੂਬਸੂਰਤ ਆਦਮੀ ਆ। ਕਾਲੂ ਨੂੰ ਪਾਇਆ ਲਾਇਆ ਬੜਾ ਸੱਜਦਾ, ਪੈਂਟ ਕੋਟ ਕਦੀ ਪਾਇਆ ਦੇਖੀ ਇਹਨੂੰ। ਪਿੰਡਾ ਅੱਛਾ ਸਾਈ ਤਾਂ ਮੈਂ ਦਿਖਾਇਆ ਸੀ ਨਾ। ਹਾਂ ਸਾਜ ਜੀ ਨੂੰ ਪੁੱਛ ਫਰੀਦ ਜੀ
ਨਹੀਂ ਬੜਾ ਅੱਛਾ ਮਾਸ਼ਾ ਜ਼ਹੀਰ ਕਿਹਾ ਗਿਆ ਸਾਨੂੰ, ਜ਼ਹੀਰ ਸ਼ਨਾਸ਼ੀ ਦਾ ਬੰਦਾ ਹਾਂ ਦੋ ਹਸਨ ਦੇ ਉਸਤਾਦ ਜੀ ਉਹ ਕਿੰਨੇ ਕਦੀ ਸੀ ਤੁਹਾਨੂੰ? ਯਾਰ ਜੇ ਤੂੰ ਸਨਾਕਸ਼ੀ ਦਾ ਬੰਦਾ ਲੱਗਦਾ ਨਾ ਤੇ ਫਰੀਦ ਦੀ ਵੀ ਸ਼ਕਲ ਉਸਤਾਦ ਸੇਮ ਟੂ ਸੇਮ ਸ਼ਤਰੂਘਨ ਸਾਹਿਬ ਵਰਗੀ ਹੈ। ਇੱਥੇ ਸਿਰਫ ਤੇਰੇ ਇੱਕ ਨਾ ਉਹ ਟੱਕ ਲਾਉਣਾ ਹੈ। ਹਾਂਜੀ ਹਾਂ ਓਏ ਸ਼ਤਰੂਘਨ ਸਾਹਿਬ ਹਾਏ ਹਾਏ ਯਕੀਨ ਕਰ ਸਿੱਧਾ ਸਾਹਿਬ। ਅੱਛਾ ਇਹ ਗੱਲ ਤੂੰ ਕਿਸੇ ਬਾਅਦ ਚ ਕਰਦਾ ਮੈਨੂੰ ਬੜਾ ਅੱਛਾ ਲੱਗਣਾ ਹੈ। ਉਹਦੀ ਲਿੰਕ ਦੇ ਵਿੱਚ ਤੂੰ ਪਾਇਆ ਨਹੀਂ ਸ਼ਾਇਦ। ਮੈਨੂੰ ਜੋ ਲੱਗਾ ਰਿਜ਼ੈਂਬਲੈਂਸ ਦੀ ਗੱਲ ਆ। ਮੇਰਾ ਗੈਸ ਕਰੋ। ਅੱਜ ਮੈਂ ਦੱਸਾਂ, ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਪਿਛਲੇ ਸਮਾਂ 'ਚ ਵੀ ਗਨੀ ਭਾਈ ਵਰਗਾ ਵਾ ਤੁਹਾਡਾ ਨਿਜ਼ਾਮ। ਅਸੀਂ ਇੱਕ ਗੱਲ ਕਰਾਂਗੇ, 1.25 ਲੱਖ ਕੋਈ ਪੂਰੀ ਦੁਨੀਆ ਤੇ ਮਾਈ ਦਾ ਲਾਲ ਝੁਠਲਾ ਨਹੀਂ ਸਕਦਾ। ਹਾਂ ਉਸਤਾਦ ਜੀ ਹੱਸੇ ਕੋਈ ਨਾ, ਮੈਨੂੰ ਉਸਤਾਦ ਜੀ ਸਲਮਾਨ ਖਾਨ ਵਰਗੇ ਲੱਗਦੇ ਹੱਸੇ ਕੋਈ ਨਾ। ਕਹਿੰਦਾ ਹੱਸੇ ਵੀ ਕੋਈ ਲੋ ਜੀ ਯਾਰ ਫਰੀਦ ਦੀ ਅੱਛਾ ਉਹ ਹੱਸੇ ਵੀ ਕੋਈ ਨਹੀਂ। ਨਹੀਂ ਉਸਤਾਦ ਜੀ ਮੈਨੂੰ ਲੱਗਦਾ ਸਹੀ ਗੱਲ। ਮੇਰੀਆਂ ਬਹੁਤ ਸਾਰੀਆਂ ਤਸਵੀਰਾਂ ਤੈਨੂੰ ਮੈਂ ਵਿਖਾਵਾਂ, ਤੂੰ ਕਵੇਂ ਉਸਤਾਦ ਜੀ ਧਰਮਿੰਦਰ ਹੀ ਹੋ ਤੁਸੀਂ ਪੁਰਾਣੀਆਂ। ਉਹਨਾਂ ਨੇ ਇੰਨਾ ਦੇਖਿਆ ਧਰਮਿੰਦਰ ਸਾਹਿਬ ਹਾਂ ਉਹ ਵੀ ਸ਼ਾਇਰ ਤੋਂ ਇਦਾਂ ਜਿਸ ਵੀ ਐਕਟਰ ਦੇ ਨਕਸ਼ਨਾਨ ਅੱਛੇ ਖੂਬਸੂਰਤ ਅੱਖਾਂ ਅੱਛੀਆਂ ਹੋਣਗੀਆਂ ਉਹ ਮੈਨੂੰ ਮਿਲੇਗਾ ਹੀ ਆਟੋਮੈਟਿਕਲੀ। ਮਿਲ ਜਾਂਦਾ ਇਹਨਾਂ ਨੂੰ, ਆ ਕੇ ਮਿਲ ਜਾਂਦੇ ਨੇ। ਉਹ ਆਟੋਮੈਟਿਕਲੀ ਮਿਲਦਾ ਹੋਏਗਾ। ਮਿਲਦਾ ਕਹਿੰਦੇ ਤੈਨੂੰ ਮਿਲਾਂਗੇ ਹੁਣ ਅਸੀਂ। ਨਹੀਂ ਤਾਂ ਉਹ ਗਨੀ ਭਾਈ ਵਾਂਟਡ ਫਿਲਮ ਦੇ ਵਿੱਚ ਜਿਹੜਾ ਉਹਦੀਆਂ ਅੱਖਾਂ ਤੁਹਾਡੀ ਦੇਖੀਆਂ ਹਾਂ ਯਾਰ ਸੇਮ ਉਸਤਾਦ ਜੀ ਵਰਗਾ ਹੀ ਆ। ਗਨੀ ਭਾਈ ਕਿਹੜਾ? ਓਏ ਹੋਏ ਜਿਹੜਾ ਜਿਹਨੂੰ ਕਿਤੇ ਨੂੰ ਸਮਾਉਣਾ ਸਮਾਉਣ ਹੀ ਨਹੀਂ। ਨਹੀਂ ਅੱਛਾ ਉਹ ਅੱਛਾ ਯਾਰ ਬਹੁਤ ਅੱਛੇ ਆਰਟਿਸਟ ਹੈ। ਜੇ ਕਾਂ ਸ਼ਿਕਰੇ ਜੈ ਕਾਂ ਚਿਕਰੇ। ਯੈਸ ਯੈਸ। ਬਹੁਤ ਅੱਛਾ। ਮੇਰਾ ਉਸਤਾਦ ਜੀ ਬਚਪਨ ਚ ਅਜੇ ਸਾਹਿਬ ਵਰਗਾ ਪਫ ਹੁੰਦਾ ਸੀ ਇਨਸਾਈਡ ਨੂੰ, ਮੈਂ ਬਿਲਕੁਲ ਸੇਮ ਸੁੱਟਿਆ ਹੁੰਦਾ। ਭਾਜੀ ਅਜੇ ਵੀ ਉਂਝ ਹੀ ਆ। ਉਸਤਾਦ ਇਹ ਜੀ ਹਜੇ ਤੇ ਚਵੜ ਮਾਰ ਜਾਂਦਾ ਵਿੱਚ। ਲਾਹੌਰ ਇੱਕ ਬੰਦੇ ਨਾ ਆਪਸ ਚ ਦੋ ਜਣੇ ਲੜਨ ਦੇ, ਉਹਨੂੰ ਕਹਿੰਦੇ ਓ ਯਾਰ ਤੂੰ ਬੰਦਾ ਵਾ ਕਿ ਅਜੇ ਯਾਰ ਤੂੰ ਕੀ ਕਰਨ ਦੇ ਲੈ ਸਹੀ ਗੱਲ ਉਸਤਾਦ ਜੀ। ਸ਼ਤਰੂਘਨ ਸਾਹਿਬ ਦੀ ਉਸਤਾਦ ਜੀ ਮੈਂ ਐਡੀ ਕੋਈ ਫਿਲਮਾਂ ਖਾਸ ਵੇਖੀਆਂ ਨਹੀਂ। ਨਾਈ ਨੂੰ ਕਿਉਂ ਨਹੀਂ ਬੰਦਿਆਂ 'ਚ ਗਿਣਦੇ? ਬੰਦਾ ਕਿ ਨਾਈ? ਕੌਣ ਕਹਿੰਦਾ? ਹਲੋ ਅਜੇ ਡਾਇਲੌਗ ਨਹੀਂ ਸੁਣਿਆ ਉਸਤਾਦ ਜੀ ਓਏ ਬੰਦਾ ਕਿ ਨਾਈ ਸੁਣਿਆ ਨਾ? ਮੈਂ ਤੁਹਾਨੂੰ ਦੱਸਦਾ ਮੈਂ ਜਨਰਲ ਗੱਲ ਕਰ ਰਿਹਾ ਕਿ ਇਹਦੀ ਲੌਜੀਕ ਕੀ ਆ। ਬੇਸਬਰੇ ਸਾਹ ਜੀ ਬਹੁਤ ਹੁੰਦੇ ਉਹ ਬੇਸਬਰਾ ਹੋਰ ਆ। ਬੰਦਾ ਕਿ ਨਾਈ ਇਹਦੀ ਕੀ ਆ? ਉਹ ਹੋਰ ਮਿਸਾਲ ਆ। ਇਹਨਾਂ ਚ ਕੋਈ ਚਵਲ ਵੱਡੀ ਕੋਈ ਵੱਜੀ ਹੋਣੀ ਤਾਂ ਨਹੀਂ ਉਹ ਇਹ ਤੇਰੇ ਵੱਡਿਆਂ ਤੈਨੂੰ ਦੱਸਿਆ ਨਹੀਂ ਹੈਗਾ ਵੀ ਤੁਸੀਂ? ਨਹੀਂ ਯਾਰ ਸਾਡੇ ਵੱਡੇ ਕਿਤੇ ਹੁਣ ਜੰਗ ਤੁਸੀਂ ਨਾਈ ਹੋ। ਉਸਤਾਦ ਜੀ ਸੁਣਾਈ ਨਹੀਂ ਹੈ ਤੁਹਾਨੂੰ ਕਹਿਣ ਦਿਆ ਵਾ। ਮੈਂ ਇੱਕ ਬਾਹਰਲੇ ਬੁਰਲੇ ਨੇ ਇੱਕ ਮਿੰਟ ਯਾਰ ਇੱਕ ਮੈਂ ਐਕਟ ਕੀਤਾ ਸਾਡੇ ਸਕੂਲ ਦੇ ਵਿੱਚ। ਇੱਕ ਉਹ ਨਿਜ਼ਾਮ ਹੋਇਆ ਸੀਗਾ ਇਹ ਐਨੂਅਲ ਸਿਸਟਮ ਜਿਹੜਾ ਹੁੰਦਾ ਸਾਲ ਬਾਅਦ ਹੁੰਦਾ ਯਾਰ ਅੱਛਾ ਤਾਂ ਬਣ ਕੇ ਜਾਂਦੇ ਬੱਚੇ। ਹਾਂ, ਉਹ ਮੈਂ ਵਿੱਚ ਨਹਾਈ ਬਣਿਆ ਸੀ। ਨਾਈ ਬਣਿਆ ਸੀ। ਹਾਂਜੀ ਚੂੜੀਆਂ ਫਿਲਮ ਸੱਚ ਬਣਾਈ ਸੀ, ਯਾਦ ਤੁਹਾਨੂੰ ਯਾਦ ਆ ਗਿਆ ਮੈਨੂੰ। ਚੂੜੀਆਂ ਫਿਲਮ ਸਕੂਲੇ ਬਣਾਈ ਆ, ਵਿੱਚ ਬਖਤੂ ਬਣਿਆ ਮੁੰਡਾ ਇੱਕ, ਮੈਂ ਵਿੱਚ ਨਾਈ ਬਣਿਆ, ਡੱਡੂ ਨਾਈ ਜਿਹੜਾ ਹੁੰਦਾ ਵਾ ਆਵਲ ਖਾਨ ਸਾਹਿਬ ਚੌਧਰੀ ਹੁੰਦੇ। ਏਦਾਂ ਉਹ ਬਣਾ ਕੇ ਨਾ ਐਵੇਂ ਡਮੀ ਜੀ ਬਣਾਈ ਸੀ ਅੱਧੇ ਘੰਟੇ ਦੀ। ਉਹ ਤੋਂ ਫਿਰ ਮੇਰਾ ਨਾਮ ਪੈ ਗਿਆ ਕਾਲੂ ਨਾਈ। ਉਦਾਂ ਅਸੀਂ ਹੈਗੇ ਖੋਖਰ। ਅੱਛਾ ਤੁਸੀਂ ਨਾਈ ਨਹੀਂ ਹੈਗੇ? ਨਾਈ ਨਹੀਂ ਸੀ ਹੈਗੇ ਖੋਖਰ। ਕੋਕਰ ਕੀ ਹੁੰਦਾ? ਜੱਟਾਂ 'ਚ ਹੁੰਦੇ ਆ ਜਾਂ ਨਹੀਂ ਜੱਟਾਂ ਚ ਨਹੀਂ ਹੁੰਦਾ ਸਾਜ ਲਹਿਦਾ ਹੀ ਆ ਖੋਖਰ। ਲਹਿਦਾ ਵਾ ਹਾਂਜੀ ਜੱਟਾਂ ਚ ਨਹੀਂ ਆਇਆ। ਅੱਛਾ ਮੈਂ ਇੱਕ ਮਸ਼ਹੂਰੀ ਵੀ ਦੇਖੀ ਖੋਖਰਾਂ ਦੀ। ਬੱਚੇ ਇੱਕ ਭਾਈ ਗੁੱਸੇ ਚ ਕਹਿੰਦਾ ਮੈਂ ਖੋਖਰ ਆ ਤੇ ਐਸਾ ਖੋਖਰ। ਸਾਜ ਤੇ ਦੇਖੀ ਨਹੀਂ ਉਹ ਵੀਡੀਓ ਤੇ ਤੁਹਾਨੂੰ ਦਿਖਾਵਾਂਗੇ ਫੇਸਬੁੱਕ ਤੇ। ਉਹ ਖੋਖਰ ਹੁੰਦਾ ਮੁੰਡਾ। ਚਲੋ ਬੇਸਿਕਲੀ ਖੋਖਰ ਉਹ ਲੜਾਕੂ ਖੋਖਰਾਂ ਸੀ। ਯਕੀਨ ਕਰ ਲੈ ਇਸ ਗੱਲ ਦੀ, ਕਿਤੇ ਭੁਲੇਖੇ ਚ ਨਾ ਰਹਿ ਜੀ। ਬੁਰਕੀ ਤੋਂ ਇੰਨਾ ਲੜਦੇ ਨੇ ਨਾ ਘਰ ਤੋਬਾ, ਇੱਕ ਦੂਸਰੇ ਦੇ ਖੁੰਨੇ ਸੇਕ ਦਿੰਦੇ ਨੇ ਇੱਕ ਬੁਰਕੀ ਤੋਂ। ਤੁਸੀਂ ਉਹ ਖੋਖਰ ਮੂੰਹ ਦੀ ਤਾਰੀਫ ਨਹੀਂ ਕਿਸੇ ਵੇਲੇ ਤੂੰ ਟ੍ਰੇਲਰ ਦੇਖ ਲੈਣਾ ਵਾ। ਸਾਜ 4 ਬੰਦੇ ਫੜਕਾਏ ਮੈਂ, 4 ਬੰਦੇ। ਹਾਂ ਬੋਲ ਨਾ ਬੋਲ। ਹਕੀਕਤ ਬਾਤ ਆ, ਮੂੰਹ ਦੀ ਤਾਰੀਫ ਨਹੀਂ ਤੂੰ ਕਿਸੇ ਵੇਲੇ ਨਾ ਮੈਨੂੰ ਦਿਮਾਗ ਦੇਖਣਾ ਵਾ। ਮੈਂ ਅਜ਼ਮਾਇਆ ਇੱਕ ਦੋ ਵਾਰ। ਬਸ, ਮੈਂ ਮੈਂ ਤੈਨੂੰ ਬਹੁਤ ਕਹਿਤਾ। ਬਹੁਤ ਕਾਲੂ ਜਦੋਂ ਤੂੰ ਸ਼ੇਰ ਵਾਲੇ ਪਿੰਜਰੇ ਖਲੋਤਾ ਤਾਂ ਤੇ ਸ਼ੇਰ ਨੂੰ ਇੰਜ ਕੀਤੀ ਚੁੱਕ। ਮੈਂ ਤਾਂ ਜੇ ਕਾਲੂ ਬਹਾਦਰ ਆ, ਪਰ ਮੈਨੂੰ ਬਾਅਦ ਚ ਕਹਿੰਦਾ ਉਸਤਾਦ ਜੀ ਮੇਰੇ ਤੇ ਜਾਨ ਹੀ ਮੁੱਕੀ ਸੀ। ਮੇਰੇ ਇੱਥੇ ਉਹਨੇ ਨੋਹ ਮਾਰਿਆ ਤਾਂ ਚੰਗਾ ਭਲਾ। ਸ਼ੇਰ ਨੇ। ਹਾਂ ਹਾਂ ਨਹੀਂ ਸਾਜ ਉਹ ਪਤਾ ਕੀ ਗੱਲ ਆ ਮੈਨੂੰ ਉਹ ਯਾਰ ਮੈਨੂੰ ਲੈ ਚਲੋ, ਮੈਂ ਚੱਲਣਾ ਵਾ ਤੁਹਾਡੇ ਨਾਲ ਉਸਤਾਦ ਜੀ ਪਿੰਜਰਾ ਜਿਹੜਾ ਸ਼ੇਰ ਦਾ ਤੁਸੀਂ ਕਹਿਣ ਦੇ। ਓਏ ਉਹ ਗੁੱਜਰ ਵੇਖਣ ਵਾਲਾ ਸੀ ਉੱਥੇ। ਇੱਦਾਂ ਕਿ ਪੁੱਲ ਦੀ ਵਾਰੀ ਵੀ ਕਹਿੰਦਾ ਸੀ ਮੈਨੂੰ ਲੈ ਚਲੋ। ਉਹ ਪੁਲ ਫੋਬੀਆ ਵਾ, ਪੁਲਿਕ ਫੋਬੀਆ ਵਾ ਉਹਦਾ। ਸ਼ੇਰ ਉਸਤਾਦ ਜੀ ਅਸੀਂ ਹੱਥਾਂ 'ਚ ਪਾਲੇ ਖਾਦੇ ਪੀਤੇ। ਕੰਮ ਕਰੋ, ਤੁਹਾਡੀ ਮਿਹਰਬਾਨੀ ਹੈ ਕੰਮ। ਤੁਸੀਂ ਮੇਰੇ ਨਾਲ ਉਸਤਾਦ ਜੀ ਲੈ ਚਲੋ ਮੈਨੂੰ ਸ਼ੇਰ ਦੇ ਪਿੰਜਰੇ ਦੇ ਵਿੱਚ, ਮੈਨੂੰ ਛੱਡ ਦਿਓ, ਤੁਸੀਂ ਚੱਲ ਜਾਣਾ ਉੱਥੋਂ। ਇਹ ਗਾਣ ਵਾਲੇ ਮੈਨੂੰ 8 ਦਿਨ ਬਾਅਦ ਆ ਕੇ ਤੁਸੀਂ ਮੈਂ ਬਚ ਗਿਆ 8 ਮਿੰਟ ਬਾਅਦ ਆ ਕੇ ਤੈਨੂੰ ਅਸੀਂ ਲੈ ਜਾਣਾ। ਤੁਸੀਂ ਮੈਨੂੰ ਸਿਰਫ ਦੱਸ ਦੇ। ਲੇਕਿਨ ਲੈ ਕੇ ਜਾਣਾ ਕੀ ਆ? ਉਹ ਕੋਈ ਛੱਡਣਗੇ ਤੇ ਲੈ ਕੇ ਜਾਣਗੇ। ਯਾਰ ਕੀਮਾ ਹੀ ਲੈ ਕੇ ਜਾਣਾ ਤੇਰਾ। ਬਲਕਿ ਉਹ ਖਾ ਲੈਣਾ ਉਹਨਾਂ ਨੇ, ਹੱਡੀਆਂ ਲੈ ਕੇ ਜਾਣੀਆਂ। ਉਸਤਾਦ ਜੀ ਉਹਨੇ ਵੀਡੀਓ ਨਹੀਂ ਦਿਖਾਈ ਇੱਕ ਬੰਦੇ ਦੀ, ਉਹਨੇ ਪੈਂਟ ਹੀ ਲਾਤੀ ਸੀ ਸ਼ੇਰ ਨੇ। ਹਾਂ ਦਿਖਾਈ ਨਾ ਉਹ ਵੀ ਸ਼ੋਕੀ ਕਰ ਰਿਹਾ ਸੀ ਮੇਰੇ ਤਰ੍ਹਾਂ।
ਲੇਕਿਨ ਮੈਂ ਖਲੋਤਾ ਜ਼ਰੂਰ ਆ ਸਾਜ ਜੀ, ਡਰ ਜਾਂਦਾ ਬੰਦਾ ਜਿਹੜਾ ਮਰਜ਼ੀ ਬਹਾਦਰ ਹੋਵੇ, ਲੇਕਿਨ ਮੈਂ ਡਰਿਆ ਉਦੋਂ ਆ ਜਦੋਂ ਉਹ ਮੇਰੇ ਇੱਥੇ ਆ ਗਏ ਨਾ, ਜਦੋਂ ਮੈਂ ਕਿਹਾ ਇਹ ਕੀ ਹੁੰਦਿਆ। ਉਹਨੇ ਨੂੰ ਕਿਹਾ ਹਿੱਲਣਾ ਨਹੀਂ। ਹਾਂ ਮੈਂ ਨਹੀਂ ਹਿੱਲਿਆ ਨਹੀਂ ਮੈਂ ਬਰ ਨਹੀਂ ਸੱਚੀ ਮੁੱਚੀ ਮੈਂ ਛੋਟਾ ਹੁੰਦਾ ਸਾਜ ਜੀ, ਤਮਾਸ਼ਾ ਕਰਦੇ ਆ, ਰਿਚ ਨਹੀਂ ਸੀ ਗਲੀਆਂ ਦੇ ਵਿੱਚ ਹੁੰਦੇ ਉਦੋਂ ਬੜਾ ਰਿਵਾਜ ਸੀ। ਹਾਂਜੀ ਸਾਜ ਜੀ ਮੈਂ ਰਿਚ ਨੂੰ ਜੱਫਾ ਪਾ ਲਿਆ। ਹਾਂਜੀ ਜੱਫਾ ਪਾ ਕੇ ਤਾਂ ਜੀ ਬੈਠ ਕੇ ਲੈ ਗਿਆ, ਚਾਹ ਜੋ ਪੀ ਕੇ ਚੱਲ ਕੇ ਚੱਲ ਉਹਦੀ ਰੋਟੀ ਬਣਾਈ ਘਰੇ ਨਾਲੇ, ਬੜੀ ਦਾਵਤ ਕੀਤੀ ਉਹਦੀ। ਸਮਝਦਾ ਉਹ ਹੋਸ਼ ਨਹੀਂ ਲੈ ਜਦੋਂ ਗਿਆ ਉਹਨੂੰ ਨਾਲ ਰੁਮਾਲ ਦਿੱਤਾ ਸੂਟ ਲਾ ਕੇ ਹੈ ਚੰਗੀ ਤਰ੍ਹਾਂ। ਉਹ ਨਹੀਂ ਯਾਰ, ਉਹਦੇ ਚ ਕਹਿੰਦੇ ਨੇ ਖੌਫ ਤੇ ਡਰ ਤੇ ਇਹ ਉਹ, ਮੈਨੂੰ ਬਚਪਨ ਤੋਂ ਯਾਨੀ ਬੰਦੇ ਨੂੰ ਜਦੋਂ ਅਕਲ ਨਹੀਂ ਨਾ ਹੁੰਦੀ, ਥੋੜਾ ਕੰਮ ਸੀ ਹੁੰਦਾ ਉਸਤਾਦ ਜੀ, ਉਦੋਂ ਮੈਂ ਫੜ ਕੇ ਇੰਜ ਘੁੱਟਿਆ ਉਹਨੂੰ। ਹਾਂ ਤੇ ਰੋਜ਼ ਰਿਚ ਨੂੰ, ਰਿਚ ਨੂੰ ਰਿਚ ਤਾਂ ਜੀ ਐਂ ਕਰਕੇ ਉਸਤਾਦ ਜੀ ਉਦੋਂ ਰਿਚ ਨੂੰ ਇਹਨੇ ਐ ਘੁੱਟਿਆ, ਉਹਨੇ ਉਲਟੀ ਕਰਤੀ। ਕਾਲਜ ਪੈ ਉਹਨੇ ਕਿਹਾ ਨਾ ਕਰੋ, ਮੈਂ ਰੋਟੀ ਖਾਧੀ ਨਾ ਕਰ ਫਰੀਦ। ਯਾਰ ਨਹੀਂ ਲੈ ਹਾਂ ਉਹ ਕਿੱਧਰ ਗਏ ਉਹ ਤਮਾਸ਼ਿਆਂ ਵਾਲੇ, ਰਿਚ ਦਾ ਤਮਾਸ਼ਾ ਗਲੀ 'ਚ ਲੱਗੇ ਨੇ ਐ ਪੂਰਾ ਸਾ। ਉਹ ਉਸਤਾਦ ਜੀ ਉਹ ਉਸਤਾਦ ਜੀ ਹੁਣ ਖੋਖਰ ਉਹ ਹੋ ਇੱਕ ਗਏ। ਗੱਲ, ਉਹਦੀ ਇੱਕ ਗੱਲ ਵੀ ਮਸ਼ਹੂਰ ਆ ਰਿਚ ਦੇ ਸਾਹਮਣੇ ਜੀ, ਇਹ ਜਿਹੜੀ ਬੁੱਢੀ ਨੇ ਲਾਲ ਸੂਟ ਪਾਇਆ ਹੋਵੇ, ਰਿਚ ਉਹਦੇ ਉਹਨੂੰ ਫੜ ਲੈਂਦਾ, ਮਾਰ ਦਿੰਦਾ ਉਹਨੂੰ, ਯਾਨੀ ਲਾਲ ਰੰਗ ਨਾਲ ਉਹਨੂੰ ਪਤਾ ਨਹੀਂ ਕੀ ਹੁੰਦਾ। ਇਹ ਵੀ ਇੱਕ ਗੱਲ ਬਣੀ ਸੀ। ਇਹ ਜੀ ਵੋਟੀਆਂ ਚੁੱਕ ਕੇ ਲੈ ਜਾਂਦਾ ਰਿਚ, ਫਲਾਂ ਵਿਆਹ ਚੋਂ ਜੀ ਦੁਲਹਨ ਚੁੱਕ ਕੇ ਲੈ ਗਿਆ ਹਾਂਜੀ ਜੀ। ਇਹ ਪੁਰਾਣੇ ਵਕਤਾਂ ਦੀਆਂ ਗੱਲਾਂ ਮਸਾਜ ਹਾਂ ਮਸ਼ਹੂਰ ਹੁੰਦੀਆਂ ਸੀਗੀਆਂ। ਸੱਚ, ਲੇਕਿਨ ਇਹ ਕਹਿੰਦੇ ਇਹਦੇ ਅੱਗੇ ਤੁਸੀਂ ਸਾਹ ਬੰਦ ਕਰ ਲਓ, ਤੁਹਾਨੂੰ ਖਾਏਗਾ ਨਹੀਂ। ਨਹੀਂ ਖਾਏਗਾ, ਸਾਹ ਨਹੀਂ ਲੈਣਾ। ਵੈਸੇ ਕੱਟ ਕੇ ਪੈਕਟ ਬਣਾ ਕੇ ਰੱਖ ਲੈਦੇ ਕੱਟ ਇਹ ਬੁੱਢੀਆਂ ਪੈਕਟ ਬਣਾ ਕੇ ਰੱਖ ਲੈਂਦੀਆਂ। ਯਾਰ ਸਾਹ ਲਏਗਾ ਖਾ ਲਓ। ਰਿਚ ਦਾ ਇਹ ਪੰਜਾ ਹੁੰਦਾ ਨਾ, ਤੁਸੀਂ ਇੰਜ ਫੜ ਲਵੋ ਨਾ, ਇੰਜ ਸਿਰਫ ਮਾੜਾ ਨਾ ਮਰੋੜ ਇੰਜ ਨਹੀਂ ਭਾਜੀ, ਇੰਜ ਕਹੋ ਨਾ, ਇਹਨੂੰ ਐ ਮਾਰਨਾ ਨਹੀਂ। ਇੰਜ ਮਰੋੜ ਕੇ ਨਾ ਉਹ ਤੁਸੀਂ। ਯਾਰ ਨਾ ਤੂੰ ਤਾਂ ਨਾ ਵਿਚਾਰੇ ਤੋਂ ਰਿਚ ਦੀ ਮਿਸਾਲ ਬਾਂਦਰੀ ਦੇ ਉੱਤੇ ਤੂੰ ਦੇ ਨਾ ਕਰ। ਤਾਂ ਜੀ ਇੱਕ ਰਿਚ ਇਹਨਾਂ ਦੀ ਵੋਟੀ ਲੈ ਗਿਆ, ਕਹਿੰਦੇ ਭਾਈ ਇਹ ਇਹਨਾਂ ਦੀ ਲਵ ਮੈਰਿਜ ਜੀ। ਵਿੱਚ ਬੁੱਢੀਆਂ ਲਾ ਮਾਰੇ ਆ ਗਈ ਕੁਝ ਵੀ। ਇਹ ਬਾਹ ਫੜਨੀ ਤੁਸੀਂ ਰਿਚ ਦੀ ਉਸਤਾਦ ਜੀ, ਇੱਥੋਂ ਫੜ ਕੇ ਇੰਜ ਕਰਨੀ ਸਿਰਫ ਮਾੜੀ ਜਿਹੀ ਨਹੀਂ, ਬਾਅਦ ਦੇ ਵਿੱਚ ਰਿਚ ਦੇ ਮੂੰਹ ਤੇ ਮੁੱਕਾ ਮਾਰੋ ਜੇ ਤੁਹਾਡੇ ਨਾਲ ਗੱਲ ਕਰ ਜੇ ਤੇ। ਅੱਛਾ ਨਹੀਂ ਤੇ ਖਲੋਤਾ ਰਹੇਗਾ ਆਰਾਮ ਨਾਲ ਮੁੱਕੇ ਦੇ ਇੰਤਜ਼ਾਰ ਯਾਰ ਵੀ ਹੁਣ ਇਹਨੇ ਬਾਹ ਐ ਕਰ ਲਈ ਆ, ਹੁਣ ਇਹ ਮੁੱਕਾ ਮਾਰੇਗਾ, ਉਸ ਤੋਂ ਬਾਅਦ ਮੈਂ ਦੇਖਾਂਗਾ ਕੀ ਕਰਨਾ। ਕਾਜੀ ਨੇ ਇਦਾਂ ਫੜੀ ਰਿਚ ਦੀ ਬਾਹ ਮਰੋੜ ਕੇ ਉਹਨੂੰ ਕਹਿੰਦਾ 20 ਰੁਪਏ ਦੇ। ਜੀ ਰਿਚ ਦੀ ਬਾਹ ਫੜ ਕੇ ਨੇ ਇੰਜ ਮਰੋੜੀ ਤੇ ਉੱਤੇ ਸਪੈਲਿੰਗ ਦੇਖ ਕੇ ਕਹਿੰਦਾ ਇੰਨਾ ਪਿਆਰ ਕਰਦਾ ਉਹਦੇ ਨਾਲ। ਇੱਥੇ ਐਸ ਲਿਖਿਆ ਨਾ ਸਤਾਜ, ਇੱਕ ਸ਼ੇਰ ਹੁੰਦਾ ਵਾ, ਇੱਕ ਚੀਤਾ ਹੁੰਦਾ ਵਾ, ਇੱਕ ਤੇਂਦੂਆ ਹੁੰਦਾ ਉਸਤਾਦ ਜੀ। ਹਾਂ ਓਏ ਉਹ ਵੀ ਬਹੁਤ ਕਲੈਵਰ ਹੁੰਦਾ ਵਾ। ਉਹ ਤੇਂਦੂਆ ਵੀ ਚੀਤੇ ਨੂੰ ਟੇਪ ਨੂੰ ਕਿਹਾ ਜਾਂਦਾ। ਉਸਤਾਦ ਜੀ ਉਹ ਮੁਖਤਲਫ ਹੁੰਦਾ ਚੀਤੇ ਤੋਂ। ਟਾਈਗਰ ਹੁੰਦਾ ਇੱਕ ਟਾਈਗਰ ਹੁੰਦਾ। ਹਾਂਜੀ ਇਹ ਵੀ ਚੀਤਾ ਹੀ ਹੁੰਦਾ। ਅੱਛਾ ਜੀ। ਇੱਕ ਲਾਇਨ ਹੁੰਦਾ, ਲਾਇਨ ਲੈਪਰਡ ਵੀ ਹੁੰਦਾ। ਲੈਪਰਡ ਵੀ ਹੁੰਦਾ, ਉਹ ਵੀ ਚੀਤਾ ਹੀ ਹੁੰਦਾ। ਉਸਤਾਦ ਜੀ ਤੁਹਾਡੀ ਨਜ਼ਰ ਦੇ ਵਿੱਚ ਖਤਰਨਾਕ ਜਾਨਵਰਾਂ ਦੇ ਵਿੱਚੋਂ ਖਤਰਨਾਕ ਜਾਨਵਰ ਕਿਹੜਾ? ਸ਼ੇਰ ਤੋਂ ਇਲਾਵਾ, ਜਾਨੀ ਸ਼ੇਰ ਨੂੰ ਤੁਸੀਂ ਮੰਨਦੇ ਨਹੀਂ ਨਾ। ਉਹ ਨਹੀਂ, ਉਹ ਬਿੱਲੀ ਖਤਰਨਾਕ ਨਹੀਂ ਮੇਰੇ ਸਾਜੀ, ਖਤਰਨਾਕ ਤੇ ਜਿਹੜਾ ਵੀ ਜਾਨਵਰ ਭੂਤਰ ਜਾਏ, ਹੈ ਇੱਕ ਛਤਰਾ ਭੂਤਰ ਜਾਏ, ਉਹਦੇ ਨਾਲੋਂ ਖਤਰਨਾਕ ਕੋਈ ਨਹੀਂ ਹੁੰਦਾ। ਇਸ ਕਿਸਮ ਦਾ ਆ ਕੇ ਬੰਬੂ ਟਾਕਾ ਕਰਾਉਂਦਾ ਨਾ। ਹਾਂ ਮੈਨੂੰ ਸਾਜੀ ਹੈਬਤ ਖੋਤਾ ਲੱਗਦਾ। ਨਾ ਯਾਰ ਉਹ ਵਿਚਾਰਾ ਨਹੀਂ ਨਾਈਸ ਮੈਨ। ਸ਼ਰੀਫ ਆਦਮੀ। ਤਾਂ ਜੀ ਇੱਕ ਰਿਚ ਦੇ ਅੱਖਾਂ ਤੇ ਹੱਥ ਰੱਖ ਕੇ ਉਹਨੂੰ ਕਹਿੰਦੇ ਬੋਝ ਤੇ ਉਹ ਕਰਨ ਦਿਆ, ਵਾਹ ਵਾਹ ਵਾਹ। ਇੰਜ ਕਰਕੇ ਤੁਸੀਂ ਫੜਨਾ ਜੀ ਰਿਚ ਨੂੰ, ਇੱਥੋਂ ਫੜ ਕੇ ਨਾ, ਓ ਯਾਰ ਇਹ ਉਹਦੀ ਫੜ- ਬਾਹ ਕੱਢਦੀ ਵਿਚਾਰੇ ਦੀ। ਇਹ ਫੜਨਾ, ਇਹ ਮਾਰਿਆ ਤੁਸੀਂ, ਠੀਕ ਆ? ਇਹ ਫੜਿਆ, ਇਹ ਫੜ, ਇਹ ਇੱਕ ਪਈ ਹੈ ਨਾ। ਫਿਰ ਦੂਜੇ ਹੱਥ ਨਾਲ ਉਹ ਫੜ ਕੇ ਫਿਰ ਆ ਮਾਰਨਾ, ਫਿਰ ਆ ਜੰਡ ਕੇ ਆ ਮਾਰਨਾ। ਇਹ ਸਟੈਪ ਠੀਕ ਹੈ ਨਾ, ਫਾਈਟ ਨਹੀਂ ਹੈ। ਓਕੇ ਸਭ ਤੋਂ ਇੱਕ ਗੰਦਾ ਜਾਨਵਰ ਹੈ ਜਿਹੜਾ ਉਂਦਾ ਹੁੰਦਾ ਨਾ, ਬਾਹਰਲਾ ਅਫਸਲੀ ਜਿਹੜੇ ਬਾਹਰਲੇ ਹੁੰਦੇ। ਜੀ ਇਹ ਜੇ ਪੈ ਜਾਵੇ ਨਾ ਬੰਦੇ ਨੂੰ ਸਾਜੀ ਲੀਰੋ ਲੀਰ ਕਰ ਦਿੰਦਾ ਬੜਾ ਇਹ। ਨੈਸ਼ ਹੈ। ਹਾਂ, ਔਰ ਇਹ ਐਡਾ ਕ ਸਖਤ ਤਰੀਨ ਜਾਨਵਰ ਆ, ਤੁਸੀਂ ਇਹਨੂੰ ਇੱਟਾਂ ਰੋੜੇ ਤਲਵਾਰਾਂ ਜੋ ਮਰਜ਼ੀ ਮਾਰੀ ਜਾਓ, ਇਹਦੀ ਚਮੜੀ ਇੰਨੀ ਸਖਤ ਹੈ, ਛੇਤੀ ਨਹੀਂ ਨਹੀਂ ਮਰਦੀ। ਮਰਦੀ। ਮੋਟੀ ਬੜੀ ਹੁੰਦੀ ਹੈ, ਹਿੰਦੀ ਟੈਪ। ਨਾਲੇ ਇਹਦੇ ਕਿ ਸਿੱਧਾ ਨਾ ਭੱਜੋ, ਖੱਬੇ ਪਾਸੇ ਮੁੜ ਜਾਓ, ਸੱਜੇ ਪਾਸੇ ਮੁੜ ਜਾਓ, ਇਹ ਮੁੜਦਾ ਨਹੀਂ ਸਾਜੀ। ਦੇਖੋ ਮੁੜ ਨਹੀਂ ਹੁੰਦਾ, ਹਾਂ ਇਹਦੀ ਧੌਣ ਨਹੀਂ ਮੁੜਦੀ। ਧੋਣ ਨਹੀਂ ਮੁੜਦੀ। ਯਾਰ ਇਹ ਜੈਨੂਨ ਗੱਲ ਆ ਸਾਜੀ, ਸ਼ੁਗਲ ਤੋਂ ਇਲਾਵਾ ਕਸਮ ਹੈ, ਮੈਂ ਕਸਮ ਨਹੀਂ ਖਾਦੀ ਕਦੀ। ਉਹ ਆ ਸ਼ਿਕਾਰ ਕਰਨ ਜਾਂਦੇ ਕੁੱਤਿਆਂ ਨੂੰ ਲੈ ਕੇ, ਤੇ ਬੜਾ ਬੜਾ ਪੂਰਾ ਪਿੰਡ ਇਕੱਠਾ ਹੋਇਆ ਹੁੰਦਾ। ਹਾਂਜੀ ਸਾਜੀ ਇਹ ਪੈ ਗਿਆ ਸੀ ਉਹ ਸਾਨੂੰ ਸਾਡੇ ਪਿੰਡ, ਅਸੀਂ ਆ 3-4 ਜਣੇ ਕਜ਼ਨ ਫਿਰਨਗੇ, ਆਹੋ ਬਾਹਰਲਾ। ਫਿਰ ਉਹ ਮੇਰੇ ਕਜ਼ਨ ਨੇ ਉਹਦੇ ਕੋ ਉਹ ਜਣਾ ਜਵਾਨ ਸੀ, ਉਹਨੂੰ ਕਈ ਨਾਲ ਸਾਜੀ ਦੀ ਧੌਣ ਲਾ ਦਿੱਤੀ। ਧੌਣ ਲਾ ਕੇ ਫਿਰ ਉਹ ਭਾਈ ਉਹ 4-5 ਬੰਦਿਆਂ ਨੂੰ ਉਹਨੇ ਇੰਜ ਚੁੱਕ ਮਾਰਿਆ। ਉਹ ਬੜੀ ਜਾਨ ਹੁੰਦੀ। ਤੁਹਾਨੂੰ ਕਿੰਨੇ ਕਿਹਾ ਸੀ ਉਹਦਾ ਮਾਲ ਚੋਰੀ ਕਰਕੇ ਅੱਖ ਚ? ਪਰ ਨਾਲੇ ਉਹ ਫਸਲਾਂ ਤਬਾਹ ਕਰਨ ਵਾਲਾ ਜਾਨਵਰ ਆ ਸਾਜੀ, ਉਹ ਤਦੀ ਤੇ ਮਾਰਦੇ ਉਹਨੂੰ, ਬਹੁਤ ਫਸਲਾਂ ਤਬਾਹ ਕਰਦਾ ਉਹ। ਪਿੰਡਾਂ ਪੁੰਡਾਂ ਚ ਹੁੰਦੇ ਆ। ਹਾਂਜੀ ਬਹੁਤ ਹੁੰਦੇ ਆ। ਹੁਣ ਕਣਕ ਵੱਢਣ ਦੇ ਆ, ਦੇਖੀ 2-3 ਐਵੇਂ ਆਏ ਨੇ,
ਸਾਡੇ ਮੱਗੂਆਂ ਨੇ ਹਰ ਸਾਲ ਕੋਈ ਨਾ ਕੋਈ ਮਰਿਆ ਹੁੰਦਾ ਸਾਜ। ਉਹ ਕਣਕ ਦੀ ਫਸਲ ਤਬਾਹ ਕਰ ਦਿੰਦੇ ਆ। ਹਾਂਜੀ ਬਹੁਤ ਜ਼ਿਆਦਾ ਉਸਤਾਦ ਜੀ ਵਾਢੀਆਂ ਕਿੱਧਰ ਗਈਆਂ ਜਿਹੜਾ ਆਪਣਾ ਕਲਚਰ ਹੁੰਦਾ ਹੁਣ ਨਹੀਂ ਉਹ ਹੈ ਨੇ ਲੈ ਤੂੰ ਟਾਈਮ ਤਾਂ ਤੇਰੀ ਜਾਨ ਨਹੀਂ ਛੁੱਟਦੀ ਤੈਨੂੰ ਕਿੰਨਾ ਕੁਝ ਨਹੀਂ ਪਤਾ ਅਸੀਂ ਜਿੰਨੇ ਦਿਨ ਟੀ ਟਾਈਮ ਕਰਨਾ ਵਾ ਸਾਡੇ ਲਈ ਸਭ ਮਿੱਟੀ ਹੋਇਆ ਪਿਆ ਵਾ। ਬਾਹਰ ਬੜਾ ਸੋਹਣਾ ਮੌਸਮ ਦਲ ਚ ਕਾ ਬੇਟੇ ਬਾਹਰ ਨਿਕਲ ਪੱਤੇ ਬਹਾਰੇ ਫੂਲ ਤੇਰਾ ਇੰਤਜ਼ਾਰ ਕਰ ਰਹੇ ਆ ਗੰਨੇ ਵਾਲੀਆਂ ਟਰਾਲੀਆਂ ਵੀ ਉੱਥੇ ਕਣਕ ਵੱਡੀਆਂ ਢਿੱਡਾਂ ਵਾਲੀਆਂ ਪ੍ਰੈਗਨੈਂਟ ਟਰਾਲੀਆਂ ਵੀ ਫਿਰਨ ਦੀਆਂ ਤੂੜੀ ਵਾਲੀਆਂ ਟਰਾਲੀਆਂ ਉਹਨਾਂ ਨੂੰ ਵੇਖ ਤੇਰੇ ਟੀ ਟਾਈਮ ਨੇ ਤੇਰੇ ਛੁਪਾ ਰੱਖੇ ਹੈ ਹਾਏ 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 ਨਹੀਂ ਅੱਗੇ ਹੁੰਦਾ ਸੀ ਨਾ ਕਿ ਵਾਢੀਆਂ ਆਈਆਂ ਤੇ ਸ਼ਹਿਰਾਂ 'ਚ ਝਾੜੇ ਪੈ ਜਾਂਦੇ ਸੀ ਲੋਕੀ ਸਾਰੇ ਵਾਢੀਆਂ ਹੀ ਕਰਨ ਚੱਲ ਜਾਂਦੇ ਹੁਣ ਵੀ ਜਾਂਦੇ ਆ ਹੁਣ ਵੀ ਜਾਂਦੇ ਆ। ਹੁਣ ਵੀ ਜਾਂਦੇ ਆ ਉਜਾੜੇ ਤੇ ਤੇਰੇ ਇੱਥੇ ਹੀ ਮਿੱਲਾਂ ਮੁੱਲਾਂ ਫੈਕਟਰੀਆਂ ਲੂਮਾਂ ਵਿਹਲੀਆਂ ਹੋ ਜਾਂਦੀਆਂ। ਵੇਲੇ ਇਹਦਾ ਵੀਵਰ ਸ਼ਾਰਟ ਹੋ ਜਾਂਦੇ ਹਾਂ ਕਿ ਭਾਜੀ ਉਹ ਵਾਢੀਆਂ ਤੇ ਗਏ ਨੇ ਤੇਰੇ ਲਈ- ਔਰ ਹਵਾ ਦੇ ਵਿੱਚ ਹਲਕੀ ਹਲਕੀ ਦੀ ਸਮੈਲ ਔਰ ਵੀ ਹੁੰਦੀ ਸੀ। ਥ੍ਰੈਸ਼ਰ ਜੋ ਲੱਗਦਾ ਥ੍ਰੈਸ਼ਰ ਜਦੋਂ ਲੱਗਦਾ ਨਾ ਪੂਰੀ ਫਿਜ਼ਾ ਦੇ ਵਿੱਚ ਆਉਂਦਾ ਹੁੰਦਾ ਸੀ ਨਿਜ਼ਾਮ ਹਾਂਜੀ। ਕਿ ਭਾਜੀ ਵਾਢੀਆਂ ਚੋਂ ਆਲੂਦਾ ਜੀ ਹੋ ਜਾਂਦਾ ਸੀ ਨਿਜ਼ਾਮ। ਇਹ ਤੇਰੇ ਲਈ ਤੇ ਬੇਟੇ ਨਿਸ਼ਾਤਾਬਾਦ ਤੋਂ ਅੱਗੇ ਜਾੜੇ ਹੀ ਹੈ ਜਿੱਥੇ ਤੂੰ ਨਿਕਲਣਾ ਘਰੋਂ ਘਰ ਇੱਥੇ ਵੜ ਜਾਣਾ ਇੱਥੋਂ ਨਿਕਲਣਾ ਉਦੋਂ ਨਿਕਲਣਾ ਵਾ ਸਾਨੂੰ ਬੇਟੇ 18 ਮਹੀਨੇ ਦੀ ਕੈਦ ਆ ਬਾਡੀਆਂ ਦੇ ਮੇਲੇ ਯਾਰ ਲੱਗਦੇ ਰੋਜ਼ ਹੁਣੇ ਤੁਸੀਂ ਜਾਣੇ ਆ 9 ਵਜੇ ਨੇ। ਹਾਂਜੀ ਹਾਂਜੀ ਠੀਕ ਆ ਜੀ ਹੁਣੇ ਤੁਸੀਂ ਜਾਣਾ ਅਗਲੇ ਤੁਸੀਂ 2-3 ਵਜੇ 3 ਵਜੇ ਤੁਸੀਂ ਆਉਣਾ ਫ੍ਰੀ। ਭਾਜੀ ਅਸੀਂ ਜਦੋਂ ਆਉਣਾ ਨਾ ਕਿਹੜਾ ਐਸਾ ਮੈਂ ਤੁਹਾਨੂੰ ਪੜ੍ਹ ਲਿਆ 9 ਤੋਂ ਸਵੇਰ 9 12 ਘੰਟੇ ਹੁੰਦੇ ਆ। ਭਾਜੀ ਮੈਂ ਤੁਹਾਨੂੰ ਦੱਸਣ ਲੱਗਾ ਨਾ ਰਾਤ ਨੂੰ ਹੁਣ ਜਦੋਂ ਅਸੀਂ ਜਾਣਾ ਨੇ 10 11 ਵਜ ਜਾਣੇ ਯਾਰ ਉਦੋਂ ਦੁਨੀਆ ਸੌ ਜਾਂਦੀ ਨਹੀਂ ਨਹੀਂ ਮੇਰੀ ਗੱਲ ਸੁਣੋ ਇੱਕ ਮਿੰਟ ਇਹ ਮੇਰੀ ਨਹੀਂ ਸਿਰ ਪੀੜ। ਤੁਸੀਂ 9 ਵਜੇ ਗਏ ਦੁਨੀਆ ਦਾ ਹਰ ਬੰਦਾ ਕੰਮ ਤੋਂ 9-10 ਵਜੇ ਤੱਕ 8-9 ਵਜੇ ਤੱਕ ਘਰ ਜਾਂਦਾ। ਤੁਸੀਂ 9 ਵਜੇ ਗਏ 9 ਤੋਂ 9 12 ਸਵੇਰ 9 ਤੋਂ ਅੱਗੋਂ 10 11 12 1 2 3 12 ਦਾ ਤੇ 6 ਬਣਦੀ ਆ 2 10 ਟਾਈਮ 12 ਤੇ 6 12 6 18 18 ਘੰਟੇ ਤੁਸੀਂ ਬਾਹਰ ਰਹਿਣਾ ਇੱਥੇ 6 ਘੰਟੇ ਜਾ ਕੇ ਗਏ ਤੁਸੀਂ ਤੇ ਮਾਗੇ ਜਿੱਤੇ ਕੇ ਪਜਾਓਗੇ। ਭਾਜੀ ਗੱਲ ਸੁਣ ਲਓ ਮੈਂ ਕਿਹਾ 3 ਵਜੇ ਤੂੰ ਆਇਆ ਮਾਮਾ 6 ਵਜੇ ਤੂੰ ਚਲੇ ਆਇਆ 9 ਵਜੇ ਤੂੰ ਚਲੇ ਜਾਣਾ। ਬਾਡੀਆਂ ਦਾ ਪਤਾ ਕਿਉਂ ਮੈਂ ਤਾਂ ਦੱਸਣ ਲੱਗਾ ਨਾ ਸਵੇਰੇ 3 ਵਜੇ ਤੱਕ 7 ਵਜੇ ਉੱਠ ਕੇ 8 ਵਜੇ ਉੱਠ ਕੇ ਘਰੋਂ ਨਿਕਲ 3 ਵਜੇ ਤੱਕ ਬਾਹਰ ਫਿਰ ਤੈਨੂੰ ਵੇਖੀ ਵਾਢੀਆਂ ਦਾ ਪਤਾ ਲੱਗਦਾ। ਨਹੀਂ ਇਹੀ ਗੱਲ ਆ ਹਾਂ ਫਿਰ ਮੈਂ ਕਹਿੰਦਾ ਵਾ ਸਵੇਰ ਦੀ ਜਿਹੜੀ ਗਰਮੀ ਹੈ ਤਪਸ਼ ਆ ਹਾਂ। ਬਹੁਤ ਜ਼ਿਆਦਾ ਹੁੰਦੀ ਆ ਰੌਲਾ ਵਿੱਚ ਆ ਜਿਸ ਵਜ੍ਹਾ ਤੋਂ ਬਾਹਰ ਨਹੀਂ ਨਿਕਲਿਆ ਜਾਂਦਾ ਹੁੰਦਾ ਤਾਂ ਫਿਰ ਇਹੋ ਹੀ ਹੁੰਦਾ ਵੀ ਰਾਤ ਕੱਢੀਏ ਸੌਂ ਜਾ ਕੇ ਸਵੇਰੇ ਸੌਂ ਜਾਣਾ ਸਾਰੀ ਦਿਨ ਉੱਠਣਾ ਤੇ ਬੱਚਿਆਂ ਦਾ ਮੱਥਾ ਹੀ ਚੁੰਮਣ ਦਾ ਟਾਈਮ ਹੈ ਤੇ ਫਿਰ ਆ ਜਾਓ। ਉਹ ਇਦਾਂ ਹੀ ਫਿਰ ਤੁਸੀਂ ਸਵੇਰ ਨੂੰ ਚੁੱਲ੍ਹੇ ਤੇ ਰਾਤ ਸਾਰੀ ਤੂੰ ਅਵਾਰਾਗਰਦੀ ਕਰਦਾ ਵਾ। ਚੁੱਲ੍ਹੇ ਤੇ ਕੌਣ ਤੂੰ ਸਵੇਰ ਨੂੰ ਨਾਸ਼ਤਾ ਨਹੀਂ ਬਣਾ ਕੇ ਦਿੰਦਾ ਬੁੱਢੀ ਨੂੰ। ਉਹ ਯਾਰ ਉਹ ਇੱਕ ਟਾਈਮ ਦਾ ਬਣਾਈਦਾ ਵਾ, ਬਾਕੀ ਤੇ ਆਪ ਹੀ ਬਣਾਉਂਦਾ। ਆਜ ਉਹੀ ਤੇ ਕਹਿ ਰਿਹਾ ਤੂੰ ਦੱਸ ਓਏ। ਤਾਜੀ ਮੈਂ ਓਕੇ। ਅੱਛਾ ਜੀ ਹਾਂਜੀ ਮੈਂ ਅੱਛਾ ਤੁਸੀਂ ਯਕਦਮ ਪੁੱਛਦੇ ਨੇ ਭਾਜੀ ਮੈਂ ਓਕੇ ਮੇਰਾ ਤੁਹਾਨੂੰ ਉਹਨੂੰ ਵਕਤ ਪੈ ਜਾਂਦਾ ਵੀ ਮੈਂ ਜਵਾਬ ਕੀ ਦੇਵਾਂ। ਵਾਢੀਆਂ ਕਿਹਨੂੰ ਕਹਿੰਦੇ ਦੱਸ। ਵਾਡੀਆਂ ਤਾਜੀ ਮਤਲਬ ਆ ਜਿਹੜੇ ਹੱਥ ਦੇ ਥੱਲੇ ਵਾਲ ਤਾਜੀ ਇਹਨਾਂ ਨੂੰ ਕਹਿੰਦੇ ਆ ਵਾਡੀ ਆਪਣਾ ਵਾਡੀ ਬਰਾਬਰ। ਅੱਛਾ ਹੁਣ ਜਦੋਂ ਤੂੰ ਜਾਣਾ ਵਾ ਤੈਨੂੰ ਕਹਿੰਦਾ ਜੀ ਬਾਸ ਕਿਤੇ ਕਹਿੰਦਾ ਕਿ ਵਾਢੀਆਂ ਕਰਾਉਣ ਗਿਆ। ਹਾਂਜੀ ਤਾਜੀ ਹਾਂਜੀ ਓਕੇ ਆ ਜੀ ਭਾਜੀ ਅਸਲ ਹਾਂ ਹੁਣ ਪਤਾ ਲੱਗਾ ਵਾਢੀਆਂ ਘਟੀਆਂ ਵਾਡੀਆਂ ਕਣਕ ਨੂੰ ਕਹਿੰਦੇ ਆ। ਸਤਾਜ ਜੀ ਕਣਕ ਕਰੀਏ ਨੂੰ ਤਾਜੀ ਕਣਕ ਭਿਆ ਕੇ ਉਹਨੂੰ ਚੱਕੀ ਵਾਲੇ ਨੂੰ ਦੇ ਦੇ ਉਹਨੂੰ ਕਹਿੰਦੇ ਆ ਇਹਨੂੰ ਵਾਢੀ ਕਰਦੀ ਤਾਜੀ ਕਰਦੀ। ਹੈਲੋ ਜੀ ਵਾਢੀ ਹਾਂਜੀ ਓਏ ਉਹ ਭਿਆਈ ਕਹਿੰਦੇ ਉਹਨੂੰ ਯਾਰ ਵਾਡੀਆਂ ਸਾਜੀ ਵਾਡੀ ਕਦੀ ਤੁਸੀਂ ਪ੍ਰੈਕਟੀਕਲ ਕੀਤੀ ਨਹੀਂ ਮੈਂ ਮੈਂ ਦੇਖੀ ਨਹੀਂ ਕਦੀ। ਮੈਂ ਕੀਤੀ ਮੈਂ ਦੇਖੀ ਨਹੀਂ ਕਦੀ ਉਹ ਸਿੱਟਾ ਹੁੰਦਾ ਉਹਦੇ ਚ। ਮੈਂ ਕੀਤੀ ਸਾਜੀ ਉਹ ਕੀ ਹੁੰਦਾ ਵਾ ਉਹ ਸਾਜੇ ਇੰਜ ਵਾਡੀ ਹੁੰਦੀ ਇੰਜ ਵੱਡੀ ਜਾਣੀ ਹੈ ਦਾਤੀ ਨਾਲ ਵੱਢਣੀ ਪੂਰੀ ਜਿੰਨਾ ਭਾਵੇਂ ਮਸ਼ੀਨ ਕੋਈ ਨਹੀਂ ਹੁੰਦੀ। ਹਾਂ ਹੁਣ ਆਈਆਂ ਨਾ ਮਸ਼ੀਨਾਂ ਥ੍ਰੈਸ਼ਰ ਹੁੰਦੀ ਉਹ ਰੈਪਰ ਆ ਗਿਆ ਵਾ ਉਹ ਫਿਰ ਥ੍ਰੈਸ਼ਰ ਤੇ ਭਰੀਆਂ ਪਾਉਣੀਆਂ ਰਾਤ ਨੂੰ ਓਹੋ ਭਰੀ ਚੱਕਣੀ ਪਹਿਲੇ ਹੱਥਾਂ ਨਾਲ ਵੱਢਣੀ ਆ। ਹਾਂਜੀ ਪਹਿਲੇ ਹੱਥਾਂ ਉਹ ਨਾਲ ਕਣਕ ਕਿੱਥੇ ਹੁੰਦੀ ਉਹਦੇ ਚ। ਉੱਪਰ ਛਿੱਟੇ ਤੇ ਅੱਛਾ ਛਿੱਟਾ ਹੁੰਦਾ ਐਡਾ। ਵੱਢਣੀ ਥੱਲੋਂ ਹੀ ਆ। ਓਕੇ ਉਹ ਛਿੱਟਾ ਨਹੀਂ ਹੁੰਦਾ ਇਹ ਸਿੱਟਾ ਉਹ ਛਿੱਟਾ ਹੀ ਕਹਿੰਦੇ ਉਹਨੂੰ ਬਾਜਰੇ ਦਾ ਸਿੱਟਾ ਅਸਾਂ ਤਲੀ ਤੇ ਮਰੋੜਿਆ ਉਹ ਬਾਜਰੇ ਦਾ ਬਾਜਰੇ ਦਾ ਹੁੰਦਾ। ਹਾਂ ਇਹ ਕਣਕ ਦਾ ਸਿੱਟਾ ਭਾਜੀ ਹੀ ਸਿੱਟੇ ਇਹ ਦਾ ਕਣਕ ਦਾ ਸਿੱਟਾ ਵਾ। ਹਾਂਜੀ ਰਾਤ ਨੂੰ ਅੱਜ ਰੀਤ ਨੂੰ 76 ਰੁਪਏ ਵਾਢੀਆਂ ਕਰਨ ਗਿਆ ਤੇ ਉੱਥੇ ਇੰਚੀ ਟੇਪ ਲੈ ਕੇ ਨਾ ਕੱਲੀ ਕੱਲੀ ਨੂੰ ਐ ਨਾਪ ਕੇ ਨਿਸ਼ਾਨ ਲਾ ਕੇ ਆਇਆ ਉੱਥੇ ਇੰਜੀਨੀਅਰਿੰਗ ਕਰਨ ਤਾਂ ਦੇ ਜਿਹਦੀ ਤੂੜੀ ਬਣਦੀ ਫਿਰ ਥੱਲੇ ਜਿਹੜਾ ਪੈਪ ਹੁੰਦਾ ਨਾ ਉਹਦੀ ਫਿਰ ਤੂੜੀ ਬਣਦੀ ਆ ਉਹਦੀ ਫਿਰ ਧੜ ਲੱਗਦੀ ਉਹਨੂੰ ਮਿੱਟੀ ਨਹੀਂ ਹੁੰਦੇ ਮਸ਼ੀਨਾਂ ਆ ਗਈਆਂ ਨਾ ਮਸ਼ੀਨਾਂ 'ਚ ਜਾਂਦੀ ਉਹ ਕਣਕ ਲੈਦਾ ਕਰੀ ਜਾਂਦੀ ਉਹ ਲੈਦਾ ਸਿੱਟੀ ਜਾਂਦੀ ਹੈ। ਉਹਦਾ ਨੁਕਸਾਨ ਕਿਸਾਨ ਨੂੰ ਸਾਜੀ ਕਿਉਂ? ਉਹ ਵੰਡੇ 'ਚ ਨਹੀਂ ਪੈਂਦੀ ਫਿਰ ਤੂੜੀ ਦਾ ਆਇਆ ਹੋ ਜਾਂਦੀ ਉੱਡ ਜਾਂਦੀ ਆ ਆਵਾਜ਼ ਅੱਛਾ ਉਹ ਤੂੜੀ ਦੀ ਵੱਡੀ ਕਵਰ ਜੀ ਨਹੀਂ ਬਣੀ ਹੁੰਦੀ ਪਿੰਡਾਂ ਥਾਵਾਂ 'ਚ ਉਹ ਉਸਤਾਦ ਜੀ ਸੈੱਟ ਤੇ ਉਹਨਾਂ ਨੇ ਲੇਪ ਦਿੰਦੇ ਮਿੱਟੀ ਥ੍ਰੈਸ਼ਰ ਨਾਲ ਉਹਨਾਂ ਨੇ ਸਾਈਡ ਤੇ ਕਰੀ ਜਾਣੀ ਮਿੱਟੀ ਸੁੱਟੀ ਤੂੜੀ ਕੱਢੀ ਜਾਣੀ ਉਹ ਫਿਰ ਕਣਕ ਵਿੱਚੋਂ ਜਿਹੜੀ ਉਹ ਕੱਢ ਲੈਣੀ ਸਾਫ਼ ਕਣਕ ਤੂੜੀ ਦਾ ਪਿੱਛੇ ਪੂਰਾ ਉਹਨਾਂ ਨੇ ਅੱਜ ਢੇਰ ਲਾ ਫਿਰ ਜੁਮੇ ਸ਼ਾਹ ਦੀ ਨੇਰੀ ਵੀ ਹੁੰਦੀ ਇੱਕ ਕਣਕਾਂ 'ਚ ਉਹ ਕਣਕ ਭਲੀਆਂ ਚੱਕ ਕੇ ਲੈ ਜਾਂਦੀ ਆਪਣੇ ਹਿੱਸੇ ਦੀ ਉਹ ਫਿਰ ਚੱਲ ਲੈ ਜਾਂਦਾ ਬਾਬਾ ਚਲੋ ਐ ਨੇਰੀ ਤੇ ਖੈਰ ਅਸੀਂ ਵੀ ਦੇਖੀ ਲਾਲ ਨੇਰੀ ਉਹਨੂੰ ਕਹਿੰਦੇ ਜੁਮੇ ਸ਼ਾਹ ਆਉਂਦਾ ਹੁੰਦਾ ਸੀ ਹਾਂਜੀ, ਉਹ ਮੈਂ ਸਾਰਿਆਂ ਦਾ ਗਵਾ ਮੇਲਾ ਗਿਆ ਸੀ ਮੈਂ ਗਵਾ ਗਿਆ ਸੀ ਉਹਦੇ ਉਹ ਭਲੇ ਵਕਤ ਹੀ ਕਹਿੰਦੇ ਜਦੋਂ ਕਿਤੇ ਕਤਲ ਹੋਣਾ ਤੇ ਉਦੋਂ ਨਾਲ ਹਾਂਜੀ ਹਾਂ ਕੋਈ ਇਦਾਂ ਦਾ ਵੀ ਹਿਸਾਬ ਹੁੰਦਾ ਸੀ। ਇਹਨਾਂ ਦੇ ਵੀ ਕਤਲ ਵੀ ਨਸੀ ਹੁੰਦਾ ਤੇ ਲਾਲ ਨੇਰੀ ਆਉਂਦੀ ਸੀ ਉਹ ਪਿੱਛੇ ਮਿਰਚਾਂ ਵਾਲੀ ਫੈਕਟਰੀ ਦੀ ਉਹ ਮਿਰਚਾਂ ਉੱਡ ਕੇ ਨਾਲ ਸਾਹ ਜੀ ਸਾਡੇ ਨਾਲ ਉੱਥੇ ਇੱਕ 2 ਨੰਬਰ ਪੀਰ ਆ ਸਹੀ ਪੀਰਾਂ ਨੂੰ ਮੈਂ ਕਹਿੰਦੇ ਆ ਉਹ ਨਾ ਪਾਣੀ ਜੁੰਗਲ ਫੇਰਦਾ ਸੀ ਪਾਣੀ ਮਿੱਠਾ ਹੋ ਜਾਂਦਾ ਹਾਂ ਹਾਂਜੀ
ਉਹ ਫਿਰ ਸਾਰੇ ਬੜੀ ਬੜੀ ਦੂਰੋਂ ਦੁਆ ਕਰਾਉਣ ਹੁੰਦੇ ਸੀ। ਇੱਕ ਜਗ੍ਹਾ ਤੇ ਗਿਆ, ਉਹ ਕਿਤੇ ਪਾਣੀ ਜੰਗਲੇ ਫਿਰੀ, ਕਿਤੇ ਪਾਣੀ ਮਿੱਠਾ ਨਹੀਂ ਹੋਇਆ। ਕਹਿੰਦਾ ਪਾਣੀ ਨਹੀਂ ਮਿੱਠਾ ਆਇਆ, ਕਹਿੰਦਾ ਮੁੰਡਾ ਸੀਰਾ ਲਾਉਣਾ ਭੁੱਲ ਗਿਆ ਅੰਗੂਠੀ ਨੂੰ। ਸੀਰਾ ਲਾਉਂਦੇ ਤੇ ਆਹੋ ਸੀਰਾ ਲਾ ਕੇ ਬਹਿਣਾ, ਕਹ ਲੈ ਤੇਰੇ ਕੰਮ ਮੁਕੰਮਲ ਹੋ ਜਾਣੇ। ਸ਼ੀਰਾ ਨਹੀਂ, ਉੱਥੋਂ ਸੁਕਰਾਲ ਲਵੋ ਸੋਹਣੀ, ਹਾਂ ਸੋਹਣਾ ਮਾੜਾ ਜਿਹਾ ਇੰਜ ਕਰਕੇ ਉਹਦਾ ਡ੍ਰੌਪ ਫਾਰਮ ਜਿਹੜੀ ਆ ਉਹ ਤੁਸੀਂ ਉਹਨੇ ਲਵੋ। 20 ਰੁਪਏ ਛਾਪੇ ਨੇ, ਤੁਹਾਡੀ ਸੋਚ। ਤੇ ਅੱਗ ਤਾਂ ਦੁੱਧ ਲੈ ਕੇ ਨਾ ਉਹਨੇ ਕਾਗਜ਼ ਤੇ ਤਵੀਜ਼ ਲਿਖ ਲੈਣੇ ਆਪਣੇ ਕੋਲ ਹੀ, 1 2 3 4 ਥੱਲੇ ਉਹਨੇ ਅੱਗ ਬਾਲਣੀ, ਉਹ ਵਾਧੇ ਹੋਏ। ਉਹ ਨਿੰਬੂ ਨਾਲ ਵੀ ਦੇ ਹੁੰਦਾ, ਓਏ ਚਾਹ ਨਿੰਬੂ ਨਾਲ ਨਹੀਂ ਹੁੰਦਾ, ਹਾਂਜੀ ਹਾਂਜੀ, ਨਿੰਬੂ ਨਾਲ ਚਾਹ ਨਾ ਵੀ। ਉਹ ਲੈ ਕੇ ਨਾ, ਉਹ ਜਿਹੜੀ ਕੰਨ 'ਚ ਮਾਰਨ ਵਾਲੀ ਹੁੰਦੀ ਹੈ ਰੂਹਾਂ ਵਾਲੀ, ਉਹਨੂੰ ਨਿੰਬੂ ਚੰਜ ਭੇਂ ਕੇ ਨਾ ਉੱਤੇ ਤੁਸੀਂ ਲਿਖ ਦਿਓ, ਉਸ ਤੋਂ ਬਾਅਦ ਥੱਲੇ ਅੱਗ ਲਾਓ ਤੇ ਉਹ ਆ ਜਾਂਦਾ। ਇਹਦਾ ਵੀ ਕੁਛ, ਉਹ ਲਿਕਵਿਡ ਹੈ ਨਾ, ਕਾਗਜ਼ ਨਾਲੋਂ ਜ਼ਿਆਦਾ ਉਹ ਸੋਲਿਡ ਹੋ ਗਿਆ। ਹਾਂ ਤੇ ਕਾਗਜ਼ ਨੇ ਤਾਂ ਸੜਨਾ ਵਾ ਤੇ ਉਹਨੇ ਵਿੱਚੋਂ ਵਾਧਿਆ ਹੋ ਜਾਣਾ, ਤੇ ਨਾਰਮਲ ਜੀ ਗੱਲ ਆ, ਇਹ 'ਚ ਕਿਹੜੀ ਸਾਇੰਸ ਆ। ਉਹ ਇਦਾਂ ਬੈਠਿਆ ਨਾ ਸਾਜੀ, ਚਾਹ ਦੇ ਚਾਹ ਨਹੀਂ ਹੁੰਦੀ ਉਹਦੇ ਨਾਲ, ਤੁਸੀਂ ਇੰਜ ਨਾ ਤੀਲੀ ਨਾ, ਮਾਚਿਸ ਦੀ ਤੀਲੀ ਨਾਲ ਇੰਜ ਤਵੀਤ ਬਣਾ ਲਿਆ, ਉਹ ਯਾਨੀ ਟ੍ਰਾਂਸਪਲਾਂਟੇਸ਼ਨ ਨਹੀਂ, ਟ੍ਰਾਂਸਪਲਾਂਟ ਹੀ ਉਹ ਨਜ਼ਰ ਆ ਰਿਹਾ ਕਿ ਕੁਛ ਨਹੀਂ ਹੈਗਾ, ਇੰਜ ਸਾਫ਼ ਤਲੀ। ਜਦੋਂ ਤੁਸੀਂ ਕਾਗਜ਼ ਸਾੜ ਕੇ ਉਹਦੀ ਸਵਾਹ ਇੰਜ ਕਰਕੇ ਮਲਣੀ ਹੈ, ਉਹ ਸਭ ਕੁਝ ਤੇ ਉਹ ਵਾਧਿਆ। ਥੱਲੇੋਂ ਵਾਧਾ ਉਹਨੇ ਕਹਣਾ ਉਹ ਤੁਹਾਡੇ ਘਰ ਤਵੀਤ ਪਏ ਆ। ਇਦਾਂ ਦੇ ਕਿੰਨੇ ਕੁਲੀ ਆ ਜਿਹੜੀ ਖੋਇਆ ਆਈਸਕ੍ਰੀਮ ਆ, ਇਹਦੇ ਵਿੱਚ ਕੋਕ ਦੀ ਬੋਤਲ ਪਾ ਕੇ ਨਾ 1 ਗਲਾਸ ਘੰਟਾ ਪਿਆ ਰਹਿਣ ਦੋ, ਉਹ ਸਪਰਿੰਗ ਬਣ ਜੂਗੇ। ਯਾਰ ਬਾਤ ਟੈਕਨੋਲੋਜੀ ਆ। ਦੀ ਗੱਲ ਹੈ ਸੀ। ਯਾਰ ਕੈਸੀ ਗੱਲ ਆ। ਖੇਡਦੇ ਨਹੀਂ ਨਿਆਣੇ, ਉਹਦੇ ਹੀ ਬਣੇ ਹੁੰਦੇ। ਇਹਨੂੰ ਕਹਿੰਦੇ ਟੈਕਨੋਲੋਜੀ ਹੈ। ਹਾਂ ਸਹੀ ਗੱਲ ਆ, ਸਹੀ ਗੱਲ ਆ। ਵੈਸੇ ਗੱਲ ਕਿੱਧਰ ਜਾਣ ਦੀ ਸੀ ਪਤਾ ਕੋਈ? ਉਹ ਯਾਰ ਉਹਨੇ ਉਹ ਦੇਖਿਆ ਨਾ ਵੀਡੀਓ 'ਚ, ਅਕਸਰ ਉਹਦੇ 'ਚ ਪਾ ਕੇ ਇੰਜ ਕਰਦੇ ਵਿੱਚੋਂ ਸਪਰਿੰਗ 'ਚ ਬਣ ਕੇ ਨਿਕਲਦੇ। ਹਾਂਜੀ ਉਹ ਤੇ ਕਹਿ ਰਿਹਾ। ਹਾਂਜੀ ਉਹ ਜਿੱਦਾਂ ਮਰਜ਼ੀ ਖੇਡ ਲੋ ਇਦਾਂ। ਆਹੋ ਆਹੋ, ਹੱਲਾ ਬੰਦਾ ਵਿੱਚ ਖੋਇਆ ਵੀ ਲੱਗਾ। ਸਟਿੰਗ ਦੀ ਜਿਹੜੀ ਸਟਿੰਗ ਦੀ ਬੋਤਲ ਆ, ਹਾਂਜੀ ਇਹਦੇ ਨਾਲ ਕੀ ਹੁੰਦਾ ਵਾ? ਇਹਦੇ ਨਾਲ ਵੱਟ ਪੈਂਦੇ ਸਿਰਫ, ਜਿੱਦਾਂ ਉਹ ਨਹੀਂ ਹੁੰਦਾ ਇੱਕ ਭਗਾਨਾ, ਉਹ ਮਤਲਬ ਤਾਰ ਟੈਪ ਜੀ ਉਧਰ ਉੱਪਰ ਹੁੰਦੇ ਆ, ਉਹ ਫੁੱਲ ਜਿਹਾ ਬਣਾ ਡਿਜ਼ਾਈਨ ਬਣਾ ਉਦਾਂ ਹਾਂ ਸਟਿੰਗ ਦੀ ਬੋਤਲ ਨਾ ਹੁੰਦਾ। ਹਾਂ ਹਾਂ ਹਾਂ। ਬਾਜਵੇ ਦਾ ਸਿੱਟਾ, ਬਾਜਵੇ ਦਾ ਸਿੱਟਾ, ਅਸਾਂ ਤਲੀ ਤੇ ਮਰੋੜੇ। ਤੁਹਾਨੂੰ ਨਜ਼ਰ ਨਹੀਂ ਨਾ ਆ ਰਿਹਾ ਅੱਜ ਮਿੱਠਾ ਨਹੀਂ ਹੈਗਾ। ਮਿੱਠੇ ਨੂੰ ਸੱਚ ਕੀ ਤਾਂ ਜੀ ਉਹ ਚਲਾ ਗਿਆ, ਹੱਲੇ ਵੀ ਉਹਦੀ ਥੋੜੀ ਥੋੜੀ ਆਵਾਜ਼ ਆ। ਕੰਨਾਂ 'ਚ ਵੱਜ ਰਹੀ ਹੈ। ਆਹੋ ਇਹ ਕਣਕ ਦਾ ਜਿਹੜਾ ਰਿਵਾਜ ਜਿਹੜੀ ਵਾਢੀ ਵਾਲਾ ਉਸਤਾਦ ਜੀ ਖਤਮ ਹੋ ਗਿਆ, ਹੁਣ ਮਸ਼ੀਨ ਆ ਗਈ ਹੈ। ਇਸੇ ਤਰ੍ਹਾਂ ਟੈਕਨੋਲੋਜੀ ਅੱਗੇ AI ਆ ਗਈ। AI ਤੋਂ ਤੁਸੀਂ ਯਾਨੀ ਤੁਸੀਂ ਉੱਠ ਜਾਓ ਕਾਲੂ ਜੀ, ਇੱਥੇ ਐਸੀ ਜੁਗਤ ਕਰਨ ਵਾਲਾ ਰਿਪੋਰਟ ਬੈਠਾ ਹੋਵੇਗਾ, ਤੇਰਾ ਮੂੰਹ ਜਿਵੇਂ ਤੇਰਾ ਬੜਾ ਚਾਬੀ 'ਚ ਰੋੜਾ ਰੱਖਿਆ ਹੁੰਦਾ ਵਾ, ਏਦਾਂ ਗੱਲ ਹੋਏਗੀ। ਰਿਪੋਰਟ ਨਹੀਂ ਇੰਨੀਆਂ ਫਿੱਕੀਆਂ। ਓਏ ਹੁਣ ਵੀ ਮੈਂ ਇੱਕ ਮਿਸਾਲ ਦਿੱਤੀ ਹੈ ਨਾ। ਰਿਪੋਰਟ ਤੇਜ਼ ਆ ਗਏ ਆ। ਉਹ ਮਿਲਣਗੇ ਨਾ, ਤੁਸੀਂ ਅੱਛੀ ਜੁਗਤ ਕਰਨ ਵਾਲਾ ਪੈਸੇ ਵੱਧ ਖਰਚੋ। ਹਾਂਜੀ ਹਾਂ ਹਾਂ ਰਾਜੀ ਇਦਾਂ ਬੋਲਦੇ, ਰਿਪੋਰਟ ਤੇਜ਼ ਬੋਲਣ ਲੱਪੇ। ਇਹਦੇ ਰਿਪੋਰਟ 1999 ਦਾ ਰਿਪੋਰਟ ਆ। ਤੂੰ ਕਹਿੰਦੇ ਆ ਹੁਣ ਉਹ ਇਦਾਂ ਨਹੀਂ ਬੋਲਦੇ ਹੁਣ। ਕੀ ਹੋ ਗਿਆ? ਉਹ ਨਹੀਂ, ਹੁਣ ਤੇ ਨਾਰਮਲ ਇਦਾਂ ਬੰਦਿਆਂ ਕੋ ਗੱਲਾਂ ਕਰਦੇ ਨੇ। ਤਾਂ ਜੀ ਉਹ ਪੈਲੀਆਂ 'ਚ ਤੂੜੀ ਵਾਲਾ ਨਹੀਂ, ਉਹਨਾਂ ਨੇ ਬੰਦਾ ਖੜਾ ਰਿਹਾ ਹੁੰਦਾ, ਉਹਨੂੰ ਹੀ ਮੋਬਾਈਲ ਦੇ ਕੇ ਗਈ ਆਪਾਂ ਇਹ ਐਡਰੈਸ ਪੁੱਛਣਾ ਮਾਰੇ। ਉਹ ਮਟਕਾ ਜਿਹਾ ਖਲਾ ਰਿਹਾ ਹੁੰਦਾ ਫਕਰਾ, ਕਾਂ ਕੂੰ ਨਾ ਹੋਣ ਜਾਨਵਰ। ਉਹਨਾਂ ਜਾਲੀ ਖਿਲਾ ਰਿਹਾ ਹੁੰਦਾ। ਅੱਛਾ ਇਹ ਵੀ ਕੈਸੀ ਲੌਜੀਕ ਹੈ, ਕਿੰਨੇ ਯਾਦ ਕੀਤਾ ਹੋਏਗਾ ਵੀ ਇਹ ਗੇੜਾ ਦਈਏ ਕਾਵਾਂ ਨੂੰ ਹਾਂ ਜਾਂ ਪਰਿੰਦਿਆਂ ਨੂੰ, ਉਸਤਾਦ ਜੀ ਬਾਵਾ ਖਿਲਾਰ ਕੇ ਤੈਨੂੰ ਖਿਲਾਰ ਦਿੱਤਾ। ਇਹ ਵੀ ਪੰਜਾਬੀਆਂ ਨੇ ਗੇੜਾ ਦਿੱਤਾ ਉਸਤਾਦ ਜੀ। ਨਾਲੇ ਹਾਦਸਾਤੀ ਤੌਰ ਤੇ ਪੀਜ਼ਾ ਆਜ਼ਾਦ ਹੋਇਆ, ਤੁਹਾਨੂੰ ਪਤਾ। ਪੀਜ਼ਾ ਇਹ ਕਿਸੇ ਦੀ ਯਾਨੀ ਕਿ ਜ਼ਰੂਰਤ ਇਜਾਦ ਕੀ ਮਾਂ ਹੈ। ਇਹ ਜ਼ਰੂਰਤ ਕਿਸੇ ਨੂੰ ਨਹੀਂ ਸੀ। ਇੱਕ ਔਰਤ ਸੀਗੀ, ਉਹਨੇ ਨਾ ਯਾਨੀ ਕਿ ਰੋਟੀ ਬਣਾਈ ਆ ਕੱਚੀ, ਉਹਦੇ ਬੰਦੇ ਨੇ ਆਵਾਜ਼ ਮਾਰ ਲਈ ਪਿੱਛੋਂ, ਉਹ ਉੱਥੇ ਹੀ ਪਈ ਹੈ। ਪਿੱਛੋਂ ਉਹਦੀ ਬੇਟੀ ਨੇ, ਕਿਸੇ ਨੇ ਵਿੱਚ ਲਿਆ ਕੇ ਟਮਾਟਰ ਰੱਖਤਾ, ਕਿਸੇ ਨੇ ਲਿਆ ਕੇ ਵਿੱਚ ਚਿਕਨ ਰੱਖਤਾ, ਕਿਸੇ ਨੇ ਲਿਆ ਕੇ ਵਿੱਚ ਮੱਖਣ ਰੱਖਤਾ। ਉਹਦੀ ਮਾਂ ਆਈ ਆ, ਉਹਨੇ ਕਿਹਾ ਇਹ ਕੀ ਨਿਜ਼ਾਮ, ਉਹਨੇ ਉਹਦੀ ਚੱਕ ਕੇ ਲੈਣ ਗਈ ਹੋਈ ਸੱਚ ਉਹ ਸਾਜ ਲੈਟ ਚੱਕੀ ਜਾਣ ਦੀ ਗੱਲ ਪਾਣੀ ਸੀ। ਉਹਨੇ ਐ ਚੱਕੀ, ਉਹਨੇ ਤਵੇ ਤੇ ਰੱਖੀ ਸਾਜ। ਉਹਨੇ ਕਿਹਾ ਵਾਟ ਇਜ਼ ਦਿਸ? ਓਏ ਪਿੰਡੂ ਨੇ, ਮੈਨੇ ਪਿੰਡੂ ਨੇ ਨਹੀਂ, ਅੰਗਰੇਜ਼ ਨੇ ਹਾਦਸਾਤੀ ਤੌਰ ਤੇ ਬਣਿਆ ਇਹ। ਅੱਛਾ ਅੰਗਰੇਜ਼ਨੀ ਨੇ ਰੋਟੀ ਪਕਾਈ ਪਹਿਲੇ। ਹਾਂਜੀ ਬਣਾਉਣ ਲੱਗੇ ਨਾ, ਕਿਤੇ ਲੜਾਈ ਸੀਗੀ ਆਪਸ ਚ, ਉਹਨੇ ਆਵਾਜ਼ ਮਾਰੀ, ਉਹ ਚਲੇ ਗਈ ਪਿੱਛੋਂ। ਅੱਛਾ ਉਸ ਤੋਂ ਬਾਅਦ ਫਿਰ ਇੱਕ ਕੁੜੀ ਆਈ, ਉਹਨੇ ਕਿਹਾ ਪਈ ਆ ਇਹਦੇ ਤੇ ਮੈਂ ਟਮਾਟਰ ਰੱਖ ਦੇ। ਹਾਦਸੇ ਤੌਰ ਤੇ ਨਾ ਸਾਜ ਮੈਂ ਬੈਠਾ, ਮੈਂ ਮੋਬਾਈਲ ਹਾਦਸਾ ਹੀ ਹੁੰਦੇ ਗਏ ਅੱਗੇ, ਹਾਦਸੇ ਤੋਂ ਹਾਦਸੇ ਹੁੰਦੇ ਹੀ ਗਏ। ਹਾਂਜੀ ਇਹ ਜਿੰਨੀਆਂ ਚੀਜ਼ਾਂ ਬਣੀਆਂ ਤੁਹਾਡੇ, ਵਿੰਗਸ, ਨਗਟਸ, ਪਾਸਤਾ, ਜੇ ਉਹ ਚਿਪਸ ਵੀ ਇੱਕ, ਇਹ ਵੀ ਇੱਕ ਹਾਦਸੇ ਦੇ ਤੌਰ ਤੇ ਬਣੀ। ਦੁਕਾਨ ਬੰਦ ਕਰਨ ਲੱਗਾ ਸੀ, ਪਹਿਲੇ ਆਲੂ ਬਾਲ ਕੇ ਦਿੰਦਾ ਸੀ ਉੱਪਰ, ਉਹਨੇ ਚੂਰਨ ਨੂੰ ਪਤਾ ਨਾ ਜਾਂ ਕੋਈ ਨਿਜ਼ਾਮ ਸ਼ਲਗਨ ਦੀ ਟੈਪ ਅੰਗਰੇਜ਼ਾਂ ਦੇ ਵਿੱਚ। ਕੌਣ ਆਈਸਕ੍ਰੀਮ ਵਾਲੀ ਪਹਿਲੇ ਆਈਸਕ੍ਰੀਮਾਂ ਪਲੇਟਾਂ 'ਚ ਪਾ ਕੇ ਵੇਚਦਾ ਸੀ। ਬੰਦੇ ਦੀ ਬੈਕਰੀ ਸੀ ਨਾਲ, ਉਹਨੇ ਕਿਹਾ ਪਲੇਟਾਂ ਮੁੱਕ ਗਈਆਂ, ਕਿਤੇ ਰਸ਼ ਪੈ ਗਿਆ, ਉਹਨੇ ਬਣਾ ਕੇ ਦਿੱਤੇ, ਉਹਨੇ ਕਿਹਾ ਚ ਪਾਪਾ ਦੇਈ ਜਾ। ਉਹਨੇ ਆਪਣੇ ਲੋ ਭਾਂਡਾ ਬਣਾ ਕੇ ਦਿੱਤਾ। ਉਹ ਕੌਣ ਪਹਿਲੀ ਦੇਰ ਉਹਨਾਂ ਨੇ ਕੋਨ ਵਿੱਚੋਂ ਆਈਸਕ੍ਰੀਮ ਖਾ ਲੈਂਦੇ, ਕੋਨ ਵਾਪਸ ਕਹਿੰਦੇ ਸੀ ਭਾਜੀ ਆ ਲੋ ਫੜੋ ਆਪਣਾ ਭਾਂਡਾ। ਭਾਜੀ ਹੁਣ ਕੋਨ ਤੋਂ ਬਗੈਰ ਆਈਸਕ੍ਰੀਮ ਨਹੀਂ ਆ ਗਈ। ਹਾਂ ਕੋਨ ਨਾ ਆਈਸਕ੍ਰੀਮ ਦੀ ਬੁੱਕਤ ਹੀ ਕੋਈ ਨਹੀਂ। ਤੁਰਕਸ਼ ਵਾਲਾ ਕੋਨ ਦੇ ਉੱਪਰ ਲਾ ਕੇ ਨਾਮ ਉਹ ਨੱਚੀ ਜਾਂਦਾ, ਦੇਈ ਜਾਂਦਾ। ਇਹ ਕੋਨ ਉੱਥੋਂ ਯਾਦ ਹੋਈ ਸਾਜੀ, ਉਹਦਾ ਕੰਮ ਆਈਸਕ੍ਰੀਮ ਵਾਲੇ ਦੇ ਨਾਲੋਂ ਜ਼ਿਆਦਾ ਕੋਨ ਦਾ ਚੱਲ ਗਿਆ।
ਸਮੋਸਾ ਕਿੰਜ ਦਾ ਹੋਇਆ ਸਾਦ? ਇਹਦਾ ਨਹੀਂ ਮੈਨੂੰ ਪਤਾ, ਸ਼ਵਾਰਮਾ। ਇਹ ਵੀ ਇਤਿਹਾਸ ਦੀ ਤੌਰ ਤੇ ਹੋਇਆ ਉਸਤਾਦ ਜੀ। ਹਾਂ, ਸਿੱਧੀ ਇਹ ਗੱਲ। ਜਿਹੜਾ ਧੂਤੜੂ ਬਣਾ ਕੇ ਦਿੰਦੇ ਨੇ ਬੱਚੇ ਨੂੰ, ਇਹ ਘੁੱਗੂ, ਹਾਂਜੀ, ਇਹ ਉਹ ਤੋਂ ਬਣਿਆ ਵਾ ਉਹਨੇ ਅੰਗਰੇਜ਼। ਕਿਹਾ ਵੀ ਤੂੰ ਤੇਰੇ ਹੱਥ ਗੰਦੇ ਆ, ਤੂੰ ਏਦਾਂ ਕਰ ਇਹਨੂੰ ਕਿਸੇ ਲਿਫਾਫੇ ਨਾਲ ਫੜ ਲਾ। ਹਾਂਜੀ ਮਾਈ ਇੱਕ ਨੇ ਕਿਹਾ। ਹਾਂਜੀ ਅੱਛਾ ਹਾਂ, ਉਹ ਮੁੰਡੇ ਨੂੰ ਫੜਾਉਣ ਲੱਗੀ ਨਾ ਧੂਤੜੂ ਜਿਹਾ ਬਣਾ ਕੇ ਪਰਾਂਠੇ ਦਾ। ਹਾਂ ਉਹਨੇ ਕਿਹਾ ਵੀ ਤੂੰ ਹੱਥ ਗੰਦੇ ਆ ਤੇ ਇਦਾਂ ਕਰ, ਤੂੰ ਚੱਲ ਪਾਣੀ ਵੀ ਨਹੀਂਗਾ ਤੇ ਤੂੰ ਕੋਈ ਲਿਫਾਫਾ ਉੱਤੇ ਫੜ, ਉਹ ਨਾ ਫੜ ਲਾ। ਉੱਥੋਂ ਮਾਈ ਨੇ ਕਿਹਾ ਵੀ ਇਹ ਕੰਮ ਠੀਕ ਹੈ। ਦਹੀਂ ਵੀ ਹਾਸ ਦੀ ਤੌਰ ਤੇ ਹੋਇਆ ਉਸਤਾਦ ਜੀ। ਹਾਂ, ਦਹੀਂ। ਇਹ ਸ਼ਵਾਰਮਾ ਮੈਂ ਸੁਣਿਆ ਸਾਜੀ ਕਹਿੰਦੇ ਕਬਾਬ ਤੋਂ ਹੋਇਆ। ਇੱਕ ਕਬਾਬ ਨਾ ਸੋਜ ਵਾਲਾ ਤਿਆਰ ਹੋ ਗਿਆ ਸੀ, ਮਤਲਬ ਉਹ ਥੋੜਾ ਫੁੱਲਿਆ। ਲੱਗਿਆ। ਹਾਂਜੀ, ਤੇ ਉਹ ਕਹਿੰਦੇ ਸੀ ਉਹ ਇਹ ਸ਼ਵਾਰਮਾ ਕਬਾਬ। ਸੋਜ ਵਾਲਾ ਕਬਾਬ, ਕੁਦਰਤੀ ਨੇ ਗਲਤੀ ਨਾਲ ਸੋਜ ਵਾਲਾ ਤਿਆਰ ਹੋ ਗਿਆ ਸੀ। ਹਾਂਜੀ ਸਾਜੀ ਇਹਨੇ ਨੂੰ ਸੋਜ ਪੈ ਤੇ ਗਈ। ਜਿਹੜੇ ਚਿਪਸ ਆ ਉਸਤਾਦ ਜੀ, ਇਹ ਵੀ ਇਤਿਹਾਸ ਹੈ। ਤੋਂ ਅੰਗਰੇਜ਼ ਆਇਆ ਹੋਟਲ ਤੇ, ਉਹ ਡੇਲੀ ਆਂਦਾ ਸੀਗਾ। ਉਹਦਾ ਜਾਣ ਦਾ ਟਾਈਮ ਸੀ, ਉਹ ਕਿਤੇ ਲੇਟ ਹੋ ਗਿਆ। ਉਹਨੇ ਕਿਹਾ ਯਾਰ ਮੈਨੂੰ ਨਾ ਪੋਟੈਟੋ ਆਲੂ ਦੇ। ਉਹਨੇ ਕਿਹਾ ਯਾਰ ਤੂੰ ਕਿਹੜੇ ਟਾਈਮ ਤੇ, ਹੁਣ ਮੈਂ ਉਹਨੂੰ ਕੱਟਾਂ, ਮੈਂ ਉਹਨੂੰ ਹੁਣ ਤਿਆਰ ਕਰਾਂ, ਉਹਨੂੰ ਬਾਲਾਂ। ਉਹਨੇ ਸਾਜ ਚੱਕ ਕੇ ਘੇਜ ਸੁੱਟਦੇ ਆਲੂ ਉਦਾਂ ਹੀ ਕੱਟੇ ਹੋਏ, ਔਰ ਉਹ ਲੈ ਕੇ ਆਇਆ। ਉਹਨੇ ਕਿਹਾ ਯਾਰ ਵਾਟ ਆਰ ਨਾਈਸ ਡਿਸ਼ ਯਾਰ। ਅੱਛਾ ਉਹਨੇ ਕਿਹਾ ਯਾਰ ਤੂੰ ਮੈਨੂੰ ਚਿਪਸੋ ਚਿਪਸੀ ਕਰਦਾ। ਨਹੀਂ ਤੂੰ ਕੱਟਣ ਤੋਂ ਬਗੈਰ ਕਿੱਦਾਂ ਪੂਰੇ ਆਲੂ ਸਿੱਟਦੇ ਨੇ? ਸਾਜ ਜੀ ਕੱਟੇ ਹੋਏ ਸੀ ਨਾ, ਉਹਨੇ ਕਿਹਾ ਹੁਣ ਮੈਂ ਇਹਨਾਂ ਨੂੰ ਬਾਲਾਂਗਾ, ਯਾਨੀ ਕਿ ਪੂਰੇ ਕੱਟੇ ਸੀ ਉਹਨੇ। ਉਹਨੇ ਗੁੱਸੇ ਜਾ ਕੇ ਜਿੱਦਾਂ ਦੇ ਵੀ ਕੱਟੇ ਨਾ, ਲੰਮੇ ਚੇੜੇ ਕਰਕੇ ਉਹਨੇ ਤੇਲ 'ਚ ਸੁੱਟਦੇ। ਉਹਨੇ ਕਿਹਾ ਯਾਰ ਮੈਂ ਜਾਨ ਛਡਾਂ। ਸਾਜ ਜੀ ਉਹ ਬੰਦਾ ਅਰਬਪਤੀ ਹੋਇਆ। ਕਿਹੜੇ ਜਿਹਨੇ ਹਾਂ। ਖਾਦੇ? ਨਹੀਂ ਜਿਹਨੇ ਬਣਾਏ ਵਿਕਣ ਹੀ ਬੋਲ। ਨਹੀਂ ਹਾਦਸਾ ਕਿੱਦਾਂ ਹੋਇਆ ਫਿਰ? ਕਿਤੇ ਹਾਂ ਸੈਦੀ ਕਿ ਗੁੱਸੇ ਜਾ ਖਿੱਚ ਕੇ ਸੁੱਟਦੇ ਯਾਰ। ਯਾਰ ਇਹ ਚੀਜ਼ਾਂ ਹਾਦਸਾਤੀ ਯਾਦ ਹੋਈਆਂ। ਬਾਕੀ ਜਿੰਨੀਆਂ ਪਕਾਉਣ ਵਾਲੀਆਂ ਚੀਜ਼ਾਂ ਐ ਕਾਲੀਆਂ ਲਕੀਰਾਂ ਲਾ ਕੇ, ਅਖਬਾਰਾਂ ਤੇ ਕਾਂਟੇ ਲਾ ਕੇ ਮੈਪ ਬਣੇ ਨੇ ਪਹਿਲਾਂ ਉਹਨਾਂ ਦੇ। ਪਲੈਨਿੰਗ ਨਾਲ ਬਣੀ। ਹਾਂਜੀ ਇਹ ਸ਼ੱਕਰਗੰਦੀ ਨੂੰ ਬਾਲਾਂ ਵਾਲਾ ਹਲਵਾ ਕਹਿੰਦੇ ਆ। ਸ਼ਟਰ ਕੰਦੀ ਸ਼ੱਕਰਗੰਦੀ ਨੂੰ ਤਾਜੀ। ਹਾਂ ਸੱਚੀ ਤੌਰ ਤੇ ਕਹਿੰਦਾ ਸਾਜੀ ਸ਼ਟਰ ਗਨ। ਤੁਸੀਂ ਭਾਂ ਸਰਚ ਕਰੋ। ਓਏ ਸ਼ਟਰ ਗੰਦੀ। ਤੁਹਾਨੂੰ ਪਤਾ 1300 ਸਾਲ ਪਹਿਲੇ ਛੱਲੀ ਵਾਇਆ ਹੁੰਦੀ ਰਹੀ ਹੈ। ਪਤਾ ਹੀ ਨਹੀਂ ਇਹਦੇ ਵਿੱਚ ਛੱਲੀ ਹੈ। ਥੋੜਾ ਜਿਹਾ ਅਰਸਾ ਘਟਾ ਲਾ। ਹਾਂਜੀ 1300 ਸਾਲ ਪਹਿਲੇ ਦੀ ਯਾਦ ਆ ਇਹ ਫਸਲ। ਛੱਲੀ ਬਹੁਤ ਪੁਰਾਣੀ ਆ ਸਾਜੀ, ਬੰਦੇ ਕੱਟਦੇ ਰਹੇ ਆ। ਅੱਛਾ, ਮਤਲਬ ਉਹਨਾਂ ਨੂੰ ਪਤਾ ਨਹੀਂ ਸੀ ਇਹਦੇ ਅੰਦਰ ਕੀ ਹੈ। ਅੰਦਰ ਕੀ ਹੈ, ਡਰਦੇ ਹੱਥ ਨਹੀਂ ਸੀ ਲਾਉਂਦੇ ਹੁੰਦੇ, ਕਦੇ ਕੋਈ ਸ਼ੈ ਨਾ ਲੜ ਜਾਵੇ ਵਿੱਚੋਂ। ਤੇ ਸਿੱਟੀ ਜਾਂਦੇ ਸੀ। ਸਿੱਟੀ ਜਾਂਦੇ ਸੀ। ਉਹ ਫੇ ਇੱਕ ਬੰਦੇ ਨੇ ਵਿੱਚੋਂ ਦੱਸਿਆ ਕਿ ਯਾਰ ਇਹ ਤੇ ਖੋਲੋ ਸੀ। ਹਰ ਦਿਮਾਗ ਕੋਈ ਹੁੰਦੇ ਨਾ ਕਿ ਮੈਂ ਦੇਖਣਾ ਵਾ ਕਿ ਜਿਵੇਂ ਬੱਚੇ ਕਈ ਖਿਲੌਣੇ ਖੋਲ ਲੈਂਦੇ ਕਿ ਯਾਰ ਇਹ ਹੈ ਕੀ ਹੈ ਯਾਰ, ਹਾਂ, ਉਹਨੇ ਕਿਹਾ ਅੰਦਰ ਕੀ ਆ। ਇਹ ਕਿਉਂ ਲੱਗਾ ਟਾਂਡੇ ਨਾਲ? ਇਹਦੀ ਵਜ੍ਹਾ ਉਹਨੇ ਸਾਜੀ ਐ ਕੱਢੇ ਵਿੱਚ ਛੱਲੀ। ਨਹੀਂ ਨਹੀਂ ਇਹ ਵਾਕਿਆ ਹੈ ਵਾ। ਉਹਨੇ ਕਿਹਾ ਓਏ ਕੀਪੈਡ ਵਾਲੀ ਗੁੱਲੀ। ਕੀਪੈਡ ਵਾਲੀ ਗੁੱਲੀ। ਉਹਨੇ ਕਿਹਾ ਕੀਪੈਡ ਆ ਦੇ ਅੰਦਰ। ਇਹ ਇੱਕ ਮਾਈ ਨੇ ਨਾ ਸਾਜੀ ਇਹ ਤੇ ਉਹਨੇ ਕੀਪੈਡ ਜਿਹੜਾ ਯਾਦ ਹੋਇਆ ਛੱਲੀ ਤੋਂ ਦੇਖ ਕੇ ਹੋਇਆ। ਹਾਂਜੀ ਛੱਲੀ ਦੇ ਦਾਣੇ ਦੇ ਤੇ ਤੂੰ ਲਿਖ ਲੈ SR ਏਦਾਂ ਲਿਖੀ ਜੇ ਤੈਨੂੰ ਦੂਰੋਂ ਜਿਹਾ ਲੱਗਣਾ ਕੀਪੈਡ ਆ। ਸਹੀ ਹੈ ਸਾਜੀ। ਇਹ ਸਾਜੀ ਇੱਕ ਮਾਈ ਨੇ ਵੇਖੀ ਸੀ। ਉਹਨੇ ਵੇਖ ਕੇ ਨਾ ਤੇ ਉਹਨੇ ਜਦੋਂ ਦਾਣੇ ਵੇਖੇ ਨਾ ਤੇ ਪਿੱਟਣ ਲੱਗ ਪਈ। ਦਾਦੀ ਦੇ ਆਇਆ ਨੂੰ ਭੁੰਨ ਜਾ ਕੇ। ਕਹਿੰਦੇ ਉਹ ਪਿੱਟਣ ਲੱਗ ਪਈ ਮਾਈ। ਕਹਿੰਦੇ ਉਹਦਾ ਇੱਕ ਮੁੰਡਾ ਸੀ ਕਾਲੂ ਨਾਂ ਦਾ। ਚੌੜਾ ਨਾ ਮਾਰ ਯਾਰ। ਆਪਕੋ ਟਕਸ ਵੀ ਨਹੀਂ ਕਿਸੇ ਨੂੰ ਪਤਾ ਲੱਗਾ ਸੀ ਜਦੋਂ। ਓਏ ਆਕਟੋਪਸ। ਹਾਂ ਨਹੀਂ ਉਹਨੇ ਕਹਿੰਦਾ ਆਪ ਤੋਂ ਟਕਸ ਆਪਕੋ ਟਕਸ ਆਪਕੋ ਟਕਸ। ਇਹ ਕਿਸੇ ਨੂੰ ਨਹੀਂ ਸੀ ਪਤਾ ਲੱਗਾ ਸਾਜੀ ਕਿ ਕੀ ਇਹ ਕੀ ਹੈ। ਇਹ ਕੀ ਹੈ। ਕਿਹਨੂੰ ਪਤਾ ਲੱਗਾ? ਇਹ ਸਮੁੰਦਰੀ ਜਾਨਵਰ ਹੈਗਾ ਵਾ, ਲੇਕਿਨ ਇਹਨੂੰ ਨਾਂ ਦਿੱਤਾ ਗਿਆ ਵਾ ਉਹ ਬੰਦੇ ਨੇ ਆਪਕੋ ਟਕਸ ਇਹਨੂੰ ਅੰਗਰੇਜ਼ਾਂ ਨੇ ਨਾਂ ਦਿੱਤਾ। ਇਹਦਾ ਨਾਂ ਤਾਂ ਨਹੀਂ ਸੀ ਪਤਾ ਕਿਸੇ ਨੂੰ। ਬੰਦਾ ਇੱਕ ਨਹਾਉਣ ਗਿਆ ਵਾ, ਕੱਪੜੇ ਧੋਣ ਗਿਆ, ਨਾਲ ਬੁੱਢੀ ਦੇ ਅੰਗਰੇਜ਼ ਸੀਗਾ ਸਾਜੀ। ਉੱਥੋਂ ਬਾਹਰ ਆਇਆ ਵਾ, ਠੀਕ ਆ। ਉੱਥੋਂ ਫਿਰ ਉਹਨੇ ਨਾਂ ਪਾਇਆ ਉਹਦਾ ਆਪਕੋ ਟਕਸ। ਤਾਜੀ ਟਰੈਕਟਰ ਦੇ ਉੱਤੇ ਇੱਕ ਉਹ ਲੱਗਾ ਹੁੰਦਾ ਵਾ, ਉਹ ਹਵਾ ਦੇ ਨਾਲ ਚੱਲਦਾ ਹੁੰਦਾ ਹਨਾ। ਸਲੰਸਰ। ਹਾਂ, ਐਨਕ ਦਾ ਸ਼ੀਸ਼ਾ ਲੈਣਾ ਵਾ, ਉਹ ਉੱਥੇ ਉਹ ਰੱਖ ਦੇਣਾ ਵਾ। ਠੀਕ ਆ। 3 ਮਖਾਨੇ ਰੱਖ ਦੇਣੇ। ਸਵੇਰੇ ਤਾਜੀ ਉਹ ਤਿਆਰ ਹੋ ਜਾਏਗਾ ਆਪੀ ਹਵਾ। ਕੀ ਤਿਆਰ ਕੀ ਤਿਆਰ ਹੋ ਉਹ ਮਤਲਬ ਉਹਦੇ ਯਾਰ ਸਲੰਸਰ ਦੇ ਉੱਤੇ ਲੱਗਾ ਨਹੀਂ ਹੁੰਦਾ ਢੱਕਣ ਜਿਹਾ, ਹਵਾ ਦੇ ਨਾਲ ਆਪੀ ਚੁੱਕਿਆ ਜਾਂਦਾ ਏਦਾਂ ਆਪੀ ਹਨਾ। ਹੋਰ ਅੱਗੇ ਤਾਂ ਕਿੱਦਾਂ ਤਿਆਰ ਹੁੰਦੀ ਆ ਜਿਹੜੀ ਇੱਥੇ ਰਬੜ ਦੇ ਵਿੱਚ ਪਾ ਕੇ ਕਾਲੀਆਂ ਮਿਰਚਾਂ ਲੈਣੀਆਂ ਪਟਾਸ ਦੇ ਵਿੱਚ ਉਹਨਾਂ ਨੂੰ ਏਦਾਂ ਮਿਕਸ ਕਰ ਲੈ। ਹਾਂ, ਉਹਦੇ ਟੀਂਡੇ ਦੇ ਵਿੱਚ ਭਰ ਕੇ ਨਾ ਉਹਨੂੰ ਸੇਕ ਦਵਾਉਣਾ ਏਦਾਂ, ਉਹ ਚੱਲ ਜਾਣੀਆਂ ਵਾ ਬਾਅਦ ਚੋਂ ਗੇਤਾ ਤੇ ਜਦ ਵਿੱਚੀ ਕੀ ਰਹਿ ਗਿਆ ਚੱਲ ਗਿਆ ਜੋ। ਇਹ ਤੇਰਾ ਬੇੜਾ ਗਰਕ ਹੋਇਆ। ਸਾਜੀ ਫਿਜ਼ਿਕਸ ਪਤਾ ਕੀ ਕਹਿੰਦੀ? ਕੈਮਿਸਟਰੀ ਔਰ ਫਿਜ਼ਿਕਸ। ਕੀ ਕਹਿੰਦੀ? ਮੈਨੂੰ ਇੰਨੀ ਕੁ ਪਾਵਰ ਆ ਸਾਜੀ। ਉਹਨਾਂ ਨੇ ਤਜਰਬੇ ਕੀਤੇ। ਆਂਡਾ ਲਿਆ ਉਹਨਾਂ ਨੇ, ਇੱਕ ਨਹੀਂ ਐਗ ਲਿਆ ਉਹਨਾਂ ਨੇ। ਨਹੀਂ ਉਹਨੇ ਕਿਹਾ ਇੱਕ ਲਿਆ ਸੀ। ਇੱਕ ਲਿਆ ਸਾਜੀ। ਇੱਕ ਅੰਡਾ ਲਿਆ ਤਾ। ਯਾਰ ਐਗ ਨਹੀਂ ਹੁੰਦਾ, ਇੱਕ ਹੁੰਦਾ ਵਾ। ਜਿਹਨੂੰ ਕਹਿੰਦੇ ਨਹੀਂ ਈਗੋ, ਤੇਰਾ ਈਗੋ ਨੂੰ ਤਾਂ ਸਾਜ ਉਹਨੇ ਆਂਡਾ ਰੱਖਿਆ, ਉੱਤੇ ਰੱਖੀ ਉਹਨੇ ਸਲੋਸ਼ਨ ਟੇਪ ਆਂਡੇ ਦੇ, ਉਹਦੇ ਉੱਤੇ ਉਹਨੇ 20 ਕਿਲੋ ਵਜਨ ਪਾਇਆ, ਆਂਡਾ ਨਹੀਂ ਟੁੱਟਾ। ਹਾਂ ਉਹ ਮੈਨੂੰ ਸਮਝ ਆ ਗਈ। ਉਹ ਪਤਾ ਕਿੱਦਾਂ ਕਹਿ ਰਿਹਾ? ਆਂਡਾ ਜਿਹੜਾ ਸਿੱਧਾ ਖੜਾ ਕਰਕੇ ਨਾ, ਹਾਂਜੀ ਉਹਦੀ ਨੋਕ ਜਿਹੜੀ ਆਂਡੇ ਦੀ ਉੱਪਰ ਨੂੰ ਕਰਕੇ ਨਾ, ਉਹਦੇ ਉੱਤੇ ਟੇਪ ਰੱਖੀ ਉਹਨੇ।
ਉਹ ਟੇਪ ਰੱਖ ਕੇ ਉੱਤੇ ਉਹਨੇ ਉਹਦੇ ਕੋਈ ਚੀਜ਼ ਵਜ਼ਨਦਾਰ ਰੱਖਦੀ ਵੱਡੇ ਰੱਖੇ ਵਜਨ ਵਾਲੇ ਯਾਰ। ਅੱਛਾ ਉਹ ਬੜੇ ਸਾਰੇ ਤਜਰਬਾ ਇਹ ਵੀ ਦੱਸਦੇ ਨੇ ਕਿ ਤੁਸੀਂ ਆਂਡਾ ਲੈ ਕੇ ਨਾ ਕਿੰਨਾ ਜ਼ੋਰ ਹੁੰਦਾ ਆਂਡਾ ਐਡਾ ਉਹ ਕਰੰਚੀ ਜਿਹਾ ਤਾਂ ਹੈ ਉਹ ਟੁੱਟ ਸਕਦਾ, ਲੇਕਿਨ ਉਹਦੇ ਇੱਧਰ ਨੁੱਕਰ ਜਿਹੜੀ ਉਹ ਨੋਕਦਾਰ ਹੁੰਦਾ ਨਾ ਜਿੱਧਰੋਂ ਤੇ ਇਧਰੋਂ ਉਹ ਰੱਖ ਕੇ ਤੁਸੀਂ ਜ਼ੋਰ ਨਾਲ ਵੀ ਲਾ ਕੇ ਤੋੜੋ ਨਾ ਤੇ ਆਂਡਾ ਨਹੀਂ ਟੁੱਟਦਾ। ਕਈ ਵਾਰੀ ਵਿਆਹਾਂ ਤੇ ਲਾੜੇ ਨੂੰ ਨਹੀਂ ਮਾਰਦੇ ਉਹਦੇ ਤੇ ਆਂਡੇ ਉਂਡੇ ਮਾਰਦੇ ਮਹਿੰਦੀ ਤੇ ਉਹ ਇਸ ਤਰ੍ਹਾਂ ਕੋਈ ਐਸ ਰੋਕਦਾ ਪੈ ਜਾਏ ਨਾ ਤੇ ਭਾਜੀ ਉਹਦੇ ਪੂਰੇ ਲਾਸਾਂ ਪੈ ਜਾਂਦੀਆਂ। ਹਾਂਜੀ ਉਹ ਇੰਨਾ ਸਖਤ ਤੋੜਦਾ ਨਹੀਂ ਟੁੱਟਦਾ। ਔਰ ਸਾ ਜਿਹੜਾ ਹਵਾਈ ਫਾਇਰ ਕਰਦੇ ਆਪਾਂ ਹਾਂ ਇਹ ਹਾਦਸਾਤੀ ਤੌਰ ਤੇ ਨਹੀਂ ਉਹ ਕੈਮਿਸਟਰੀ ਕਹਿੰਦੀ ਆ ਜਿੰਨੀ ਸਪੀਡ ਨਾਲ ਜਾਂਦਾ ਨਾ ਉਹ ਤੋਂ ਡਬਲ ਸਪੀਡ ਥੱਲੇ ਹੁੰਦਾ ਹੀ ਉਹ। ਇਹ ਵੀ ਫਿਜ਼ਿਕਸ ਆ। ਤੁਸੀਂ ਇਹਦਾ ਫਾਇਰ ਕੱਢਿਆ ਵਾ ਉਹਨੇ ਉੱਪਰ ਜਾ ਕੇ ਜਿੰਨੀ ਉਹਦੀ ਲਿਮਿਟ ਹੈਗੀ ਜਾ ਰਿਹਾ ਸਲੋ ਹੋ ਜਾਣਾ, ਉਹਨੇ ਮੁੜ ਕੇ ਵੈਂਜ ਹੋਣਾ ਤੇ ਉਹਨੇ ਸ਼ੂ ਤੇ ਬੰਦੇ ਦੇ ਇੱਥੇ ਵੱਜੇ ਤੇ ਦਿਲ ਕਰੇ ਇੱਥੋਂ ਨਿਕਲ ਜਾਵੇ। ਹਾਂਜੀ ਫਰੀ ਸਾਹਿਬ ਫਿਜ਼ਿਕਸ ਹਾਂਜੀ ਕੈਮਿਸਟਰੀ 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 ਮੈਨੂੰ ਨਹੀਂ ਸਕਦੀ ਆ, ਉਹਨੇ ਮਿਲੀ ਵੀ 2-4 ਵਾਰੀ ਨਹੀਂ। ਕੀਮਿਆਈ ਅਮਲ ਜਿਹੜਾ ਹੁੰਦਾ ਨਾ ਬੇਵਕੂਫ ਕੀਮੀਆਈ ਅਮਲ ਜਿਹੜਾ ਹੁੰਦਾ। ਹਾਂ ਦਾਦਾ ਬਿਮਾਰ ਹੈ ਉਹਨੂੰ ਚਿਲਡਰਨ ਹਸਪਤਾਲ ਲੈ ਗਏ। ਮੇਰੀ ਮਰਜ਼ੀ, ਮੈਂ ਕੋਈ ਨਿਆਂ ਕਰਨਾ ਚਾਹੁੰਦਾ। ਸਾਰੀ ਦੁਨੀਆ ਦੇ ਵਿੱਚ ਹਕੀਕਤ ਬਾਤ ਜਿੰਨੇ ਵੀ ਕੰਮ ਹੋਏ ਨਾ ਇਹ ਆਸਰੀ ਤੌਰ ਤੇ ਦੇਣ ਤੇ ਕਿਸੇ ਵੀ ਨਹੀਂ ਆਇਆ। ਜਿਹੜਾ ਅੰਬ ਉਤੋਂ ਨਰਮ ਕਰਕੇ ਚੂਸੀ ਦਾ ਵੀ ਤੇ ਕਿਸੇ ਨੇ ਯਾਦ ਕੀਤਾ ਹੋਏਗਾ ਪਹਿਲੇ। ਉਹ ਵੀ ਕਿੱਡਾ ਅਜ਼ੀਮ ਬੰਦਾ ਓਏ ਆ ਰਹੇ ਨੇ ਅੰਬ ਬਸ ਹੋਰ 15 ਦਿਨ। ਹਾਜੀ ਇਰਫਾਨ ਖਾਨ ਸਾਹਿਬ ਕਹਿੰਦੇ ਜਿਹਨੇ ਅੰਬ ਬਦਤਮੀਜ਼ੀ ਨਾਲ ਨਹੀਂ ਨਾ ਖਾਦਾ ਉਹਨੇ ਜ਼ਿੰਦਗੀ ਦਾ ਮਜ਼ਾ ਹੀ ਨਹੀਂ। ਮਜ਼ਾ ਨਹੀਂ ਲਿਆ। ਹਾਂ ਸਹੀ ਗੱਲ। ਇਰਫਾਨ ਖਾਨ ਫਿਲਮ ਸਟਾਰ ਰੀਅਲੀ ਉਹਨੇ ਟਵੀਟ ਵੀ ਕੀਤੀ। ਨਹੀਂ ਦੋ ਤਿੰਨ ਚੀਜ਼ਾਂ ਹੁੰਦੀਆਂ ਵਾ ਕਿ ਉਹਦਾ ਮਜ਼ਾ ਹੀ ਬਦਤਮੀਜ਼ੀ ਨਾਲ ਖਾਣ ਦਾ ਹੁੰਦਾ ਹੈ। ਇੱਕ ਅੰਬ, ਇੱਕ ਹੋਰ ਚੀਜ਼ ਆ, ਇੱਕ ਭੈਣ ਭਰਾਵਾਂ ਦਾ ਹਿੱਸਾ ਇਹ ਵੀ ਬਦਤਮੀਜ਼ ਨੇ ਬੰਦਾ ਖਾ ਸਕਦਾ। ਚਲੋ ਰਾਜ ਜਿੰਨੇ ਵੀ ਹੀਰੋ ਹੋਏ ਨੇ ਆ ਸੁਪਰਮੈਨ ਉਹ ਤੇ ਅੰਬ ਦੀ ਕਟਿੰਗ ਵਾਲੇ ਵੀ ਐਸੇ ਸਿਸਟਮ ਆ ਗਏ ਨੇ ਭਾਜੀ। ਹਾਂਜੀ ਉਹ ਇੰਜ ਕੱਟ ਕੇ ਤੇ ਤੁਹਾਡਾ ਹੱਥ ਵੀ ਨਹੀਂ ਲਿਬਣਾ ਚਮਚੀ ਦੇ ਨਾਲ ਐ। ਉਹਦਾ ਨਹੀਂ ਮਜ਼ਾ ਆਉਂਦਾ ਉਸਤਾਦ ਜਿਹੜਾ ਉਹ ਨਰਮ ਕਰਕੇ ਉੱਤੋਂ ਦੀ ਉਹ ਲਾ ਕੇ ਡੂੰਡੀ ਵੱਡਾ ਪਹਿਲਾਂ ਹੀ ਸਿੱਪ ਜਾਂਦਾ ਨਾ। ਆ ਯਾ ਕਾਕਾ ਜੀ ਤੇ ਵੈਸੇ ਮੈਨੂੰ ਉਹ ਤਰੀਕਾ ਪਸੰਦ ਆ ਜਿਹੜਾ ਉਹ ਕਿਊਬਸ ਬਣਾ ਕੇ ਛੋਟੇ ਛੋਟੇ। ਹੋਰ ਉਹ ਨਾ ਅੰਬ ਦਾ ਨਹੀਂ ਮਸਲਾ। ਮੈਨੂੰ ਆ ਚਿਪ ਤੋਂ ਅਲਰਜੀ ਆ। ਚਲੋ ਨਹੀਂ ਉਸਤਾਦ ਜੀ ਹੱਥ ਧੋ ਲਓ ਨਾ ਪਹਿਲਾਂ ਤੁਸੀਂ ਆਪਣੇ ਹੱਥ ਪਹਿਲੇ ਅੱਛੀ ਤਰ੍ਹਾਂ ਧੋ ਲਓ। ਮੈਂ ਕਿੱਦਾਂ ਖਾਣਾ, ਮੈਨੂੰ ਕਿੱਦਾਂ ਮਜ਼ਾ ਆਉਂਦਾ। ਮੈਂ ਨਰਮ ਕਰਕੇ ਇੱਕ ਸੈਕਿੰਡ ਤਰੀਕਾ ਹੱਥ ਚੰਗੀ ਤਰ੍ਹਾਂ ਧੋ ਲੈਣੇ ਪਹਿਲੇ ਤੁਸੀਂ, ਯਾਨੀ ਨਾਖੂਨ ਨੁਖੂਨ ਤੁਹਾਡੇ ਸਾਫ਼ ਹੋਣ। ਮੈਂ ਪਤਲਾ ਛਿਲਕਾ ਲਾ ਲੈਣਾ ਦਾ ਪੂਰਾ। ਠੀਕ ਹੈ। ਪੂਰਾ ਅੰਬ ਛਿਲਕੇ ਤੋਂ ਪੈਰ ਫੜ ਕੇ ਇੱਥੇ ਨੱਕ ਤੇ ਵੀ ਲੱਗਾ ਹੁੰਦਾ ਥੋੜਾ ਜਿਹਾ। ਉਹ ਐਸੇ ਗੱਲੋਂ ਨਹੀਂ ਜਦੋਂ ਸੁੱਕ ਜਾਂਦਾ ਨਾ ਥੋੜਾ ਚਿਪ ਉਹ ਬਹੁਤ ਉਹ ਯਾਰ ਸੁੱਕਣ ਕੋ ਦੇਣਾ ਤੂੰ ਦੱਸ। ਸਭ ਤੋਂ ਬੁਰਾ ਮੈਨੂੰ ਲੱਗਦਾ ਵਾ ਐ ਹੁੰਦਾ ਭਲਾ ਕਿਦੋਂ ਜਦੋਂ ਤੁਸੀਂ ਫਾੜੀ ਨਹੀਂ ਹੁੰਦੀ ਅੰਬ ਦੀ, ਉਹਨੂੰ ਅਸੀਂ ਪੂਰੀ ਲੈਂਦੇ ਮੂੰਹ 'ਚ ਤੇ ਜਦੋਂ ਅਸੀਂ ਕਰ ਰਹੇ ਉਹ ਬੀੜ ਹੁੰਦੇ ਤੁਹਾਡੇ ਤੇ ਫਿਰ ਉਹ ਤੋਂ ਲੱਥਦਾ। ਉਹ ਮੈਨੂੰ ਬਹੁਤ ਉਹ ਨਹੀਂ ਮੈਨੂੰ ਸਹੀ ਲੱਗਦਾ। ਤਾਂ ਜੀ ਵਾਲ ਜੇ ਵੀ ਦੰਦਾਂ 'ਚ ਫਸਦੇ ਸੀ। ਨਹੀਂ ਉਹ ਤੁਸੀਂ ਅੰਬ ਅੱਛਾ ਪੂਰੀ ਫਾੜੀ ਅੱਧਾ ਹੁਣ ਕਈ ਐਡੇ ਲੰਮੇ ਹੁੰਦੇ ਨੇ ਵੱਡੇ ਜਿਹੜੇ ਅੰਬ, ਉਹਦੀ ਹੁਣ ਤੁਸੀਂ ਇੰਜ ਫੜ ਕੇ ਅੱਧਾ ਮੂੰਹ 'ਚ ਪਾ ਕੇ ਨਾ ਫਿਰ ਦੂਜੀ ਸਾਈਡ ਤੋਂ ਫੜ ਕੇ ਆਹੋ ਉਹ ਐ ਟੈਪ ਪੂਰੀ ਵਾਈਬ੍ਰੇਟ। ਆਹੋ ਉਹ ਜਿਹੜੀ ਫਾੜੀ ਜਿਹੜੀ ਉਹ ਨਹੀਂ ਉਸਤਾਦ ਜੀ ਉਹ ਅੰਬ ਹੁੰਦਾ ਹੈ। ਤੇ ਜਿਹੜਾ ਸਭ ਤੋਂ ਫਿਰ ਬਦਤਮੀਜ਼ੀ ਵਾਲਾ ਮਤਲਬ ਉਹ ਗਿਟਕ ਆ। ਹਾਂਜੀ ਉਹਨਾਂ ਫਿਰ ਬੰਦਾ 10 ਗਦੀ ਟੈਪ ਹੋ ਜਾਂਦਾ। ਇਹ ਤੇ ਗਿਟਕ ਵੀ ਪੋਲੀ ਕਰਨ ਦੇ ਆਹੋ ਚਲੋ ਜੀ ਲਓ ਜੀ ਨਾਜ਼ਰੀਨ, ਬੈਕਰੀ ਦੇ ਸਮਾਨ ਵੀ ਸਾਰੇ ਹੱਥ ਦੇ ਤੌਰ ਤੇ ਬਣੇ ਸਾਜੀ। ਚਲੋ ਇੱਕ ਫੇਰ ਕਰ ਲਾਂਗੇ ਕਿਸੇ ਦਿਨ। ਬੰਦ ਹੋ ਗਿਆ ਜੋ ਵੀ। ਲਓ ਜੀ ਆਪਣਾ ਖਿਆਲ ਰੱਖੋ ਨਾਜ਼ਰੀਨ। ਔਰ ਮਿੱਠਾ ਸਾਹਿਬ ਅੱਜ ਜ਼ਰਾ ਨਹੀਂ ਉਹ ਘਰ ਚਲਾ ਗਿਆ, ਉਹਨੂੰ ਕੋਈ ਘਰ ਕੰਮ ਸੀ ਤੇ ਇਨਸ਼ਾਅੱਲਾ ਤਾਲਾ ਅਗਲੇ ਪ੍ਰੋਗਰਾਮ 'ਚ ਉਮੀਦ ਆ ਤੁਹਾਨੂੰ ਨਜ਼ਰ ਆਏਗਾ, ਸਵੇਰੇ ਆ ਜਾਏਗਾ। ਹੈ ਜੀ ਆਪਣਾ ਖਿਆਲ ਰੱਖੋ, ਰੱਬ ਰੱਖਾ। ਅੱਲਾ ਹਾਫਿਜ਼।